ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਅੱਜ ਸਾਡੇ ਨਾਲ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਜੁੜੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 16 ਜਨਵਰੀ 2025 4 ਮਾਘ ਨਾਨਕਸ਼ਾਹੀ ਸੰਮਤ 556 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਤੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਜਿਹੜੀਆਂ ਅਹਿਮ ਡਿਵੈਲਪਮੈਂਟਸ ਨੇ ਤੇ ਨਾਲ ਹੀ ਨਾਲ ਜੋ ਦੁਨੀਆ ਦੇ ਵਿੱਚ ਵਾਪਰ ਰਿਹਾ ਆ ਇੰਟਰਨੈਸ਼ਨਲ ਪੋਲਿਟਿਕਸ ਤੋਂ ਲੈ ਕੇ ਸਿੱਖ ਸਫਾ ਤੱਕ ਉਹਦੇ ਤੇ ਵਿਚਾਰ ਚਰਚਾ ਕਰਾਂਗੇ। ਅੱਜ ਦੀ ਖਾਸ ਗੱਲਬਾਤ ਦੇ ਲਈ ਸਾਡੇ ਨਾਲ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਮੌਜੂਦ ਨੇ ਸਟੂਡੀਓ ਦੇ ਵਿੱਚ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੇ ਪ੍ਰੋਗਰਾਮ ਦੀ। ਖਬਰਾਂ ਤੇ ਜਾਣ ਤੋਂ ਪਹਿਲਾਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲ ਕਰ ਲਈਏ ਤੇ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਹ ਵਰਜੀਨੀਆ ਤੋਂ ਸਰਦਾਰ ਮਨਜੀਤ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਆ। ਉਹਨਾਂ ਦਾ ਮਕਸਦ ਵੀ ਤੇ ਅਦਰਵਾਈਜ਼ ਵੀ ਪੰਥਕ ਹੋਣ ਦੇ ਨਾਤੇ ਉਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਦੇ ਲਈ, ਪੰਥ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰਦਿਆਂ ਇਹੀ ਬੇਨਤੀ ਕੀਤੀ ਹੈ ਸਾਰਿਆਂ ਦੇ ਲਈ ਕਿ ਭਾਈ ਜਿੱਥੇ ਅਸੀਂ ਪੰਥਕ ਸੋਚ ਰੱਖਦੇ ਹਾਂ ਉੱਥੇ ਨਾਲ ਹੀ ਨਾਲ ਜਿਸ ਵੀ ਰੂਪ ਦੇ ਵਿੱਚ ਅਸੀਂ ਪੰਥ ਦੀ ਸੇਵਾ ਕਰ ਸਕਦੇ ਹਾਂ ਆਪਣੀ ਨਿੱਜੀ ਕਪੈਸਿਟੀ ਦੇ ਵਿੱਚ ਉਹ ਕਰਦੇ ਰਹੀਏ। ਜਿੱਥੇ ਤੁਸੀਂ ਸਮਾਂ ਦੇ ਸਕਦੇ ਹੋ, ਦਸਵੰਧ ਦੇ ਸਕਦੇ ਹੋ, ਮਾਇਕ ਸਹਾਇਤਾ ਕਰ ਸਕਦੇ ਹੋ, ਉਹ ਕਰਦੇ ਰਹੋ ਨਿਰੰਤਰ, ਜਿਵੇਂ ਜਿਹੜਾ ਦਸਵੰਧ ਦਾ ਕਨਸੈਪਟ ਸਿੱਖੀ ਦੇ ਵਿੱਚ ਵੀ ਹੈ। ਦੇਖੋ ਸਰ, ਮਨਜੀਤ ਸਿੰਘ ਹੋਰਾਂ ਨਾਲ ਵੀ ਸਾਡਾ ਸੰਪਰਕ 90ਵਿਆਂ ਦੇ ਦੌਰ ਦਾ ਹੀ ਹੈ। ਇਹ ਉਦੋਂ ਪੂਰੇ ਜਵਾਨੀ ਦੇ ਰੌਂ ਦੇ ਵਿੱਚ ਆਪਣੇ ਕਾਰੋਬਾਰੀ ਕੰਸਟਰਕਸ਼ਨ ਬਿਜ਼ਨਸ ਸਨ। ਬੜਾ ਸਕਸੈਸਫੁਲੀ ਕੰਸਟਰਕਸ਼ਨ ਬਿਜ਼ਨਸ ਨੂੰ ਕੰਡਕਟ ਕੀਤਾ, ਫਿਰ ਹੋਟਲਿੰਗ ਇੰਡਸਟਰੀ 'ਚ ਆਏ ਔਰ ਕੁੱਲ ਮਿਲਾ ਕੇ ਹਮੇਸ਼ਾ ਹੀ ਪੰਥਕ ਦਾਇਰਾਕਾਰ ਦੀਆਂ ਜਿਹੜੀਆਂ ਉਹਨਾਂ ਦੀਆਂ ਰੁਚੀਆਂ ਨੇ ਉਹਦੇ ਥੱਲੇ ਉਹ ਹਮੇਸ਼ਾ ਹੀ ਖਾਲਿਸਤਾਨ ਅਫੇਅਰ ਸੈਂਟਰ ਜਦੋਂ ਸੀ ਉਦੋਂ ਵੀ ਖੁੱਲ੍ਹ ਕੇ ਜਿਹੜਾ ਉਹ ਹਮਾਇਤ ਕਰਦੇ ਸੀ। ਹੁਣ ਟੀਵੀ 84 ਲਈ ਵੀ ਜਿਹੜਾ ਸਾਲਾਨਾ ਫੰਡ ਰੇਜ਼ਿੰਗ ਹੁੰਦਾ ਹੈ ਵਾਸ਼ਿੰਗਟਨ DC, ਉਸ 'ਚ ਕੰਟਰੀਬਿਊਟ ਕਰਦੇ ਨੇ ਔਰ ਸਾਡੇ ਜਿਹੜੇ ਨੇ ਉਹ ਹਮਦਰਦ ਵੀ ਨੇ ਔਰ ਸਾਡੇ ਵੀਰ ਸਰ ਬਲਵਿੰਦਰ ਸਿੰਘ ਚੱਠਾ ਔਰ ਹਰਿੰਦਰਵੀਰ ਸਿੰਘ ਵੜੈਚ ਉਹਨਾਂ ਦੇ ਕਲੋਜ਼ ਆੜੀ ਨੇ। ਸੋ ਅਸੀਂ ਉਹਨਾਂ ਦਾ ਔਰ ਸਮੁੱਚੇ ਪਰਿਵਾਰ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ, ਬਹੁਤ ਬਹੁਤ ਧੰਨਵਾਦ ਸਰਦਾਰ ਮਨਜੀਤ ਸਿੰਘ ਹੋਰਾਂ ਦਾ ਸਪਾਂਸਰਸ਼ਿਪ ਦੇ ਲਈ। ਤੇ ਡਾਕਟਰ ਸਾਹਿਬ, ਅੱਜ ਦੀ ਜਿਹੜੀ ਟੌਪਿਕਸ ਦੀ ਜਾਂ ਖਬਰਾਂ ਦੀ ਸ਼ੁਰੂਆਤ ਹੈਗੀ ਹੈ ਉਹ ਕਰੀਏ ਇੰਟਰਨੈਸ਼ਨਲ ਪੋਲਿਟਿਕਸ ਜਾਂ ਪੋਲਿਟਿਕਸ ਦਾ ਜਿਹੜਾ ਗੜ੍ਹ ਹੈ ਧੁਰਾ ਅਮਰੀਕਾ, ਜਿਹਨੂੰ ਦੁਨੀਆ ਦਾ ਜੇ ਸਰਪੰਚ ਕਹਿਣਾ ਹੋਵੇ ਉਸ ਨਜ਼ਰੀਏ ਨਾਲ ਵੀ ਦੇਖਿਆ ਜਾਂਦਾ ਵੀ ਸਾਰੀ ਪੋਲਿਟਿਕਸ ਜਿਹੜੀ ਹੈਗੀ ਆ ਉਹ ਅਮਰੀਕਾ ਵਾਲੇ ਡਰਾਈਵ ਕਰਦੇ ਆ। ਇੰਟਰਨੈਸ਼ਨਲ ਹਾਂਜੀ ਅਮਰੀਕਾ ਕਹਿ ਲਓ, ਉਸ ਹਿਸਾਬ ਨਾਲ ਉਹ ਕਰ ਲੈਂਦੇ ਆ। ਤੇ ਹੁਣ ਜਿਹੜੀ ਪ੍ਰਧਾਨਗੀ ਆ ਉਹ ਬਦਲੀ ਜਾ ਰਹੀ ਹੈ। ਬਾਈਡਨ ਸਾਹਿਬ ਜਾ ਰਹੇ ਨੇ, ਅਖੀਰਲੀਆਂ ਮੀਟਿੰਗਾਂ ਜਾਂ ਅਖੀਰਲੇ ਐਡਰੈਸ, ਅਖੀਰਲੀਆਂ ਪ੍ਰੈਸ ਕਾਨਫਰੰਸਿਸ ਹੋ ਰਹੀਆਂ ਨੇ ਐਡਮਿਨਿਸਟ੍ਰੇਸ਼ਨ ਦੀਆਂ। ਤੇ ਟਰੰਪ ਸਾਹਿਬ ਆ ਰਹੇ ਨੇ, ਆਉਂਦੀ 20 ਤਰੀਕ ਨੂੰ ਉਹਨਾਂ ਨੇ ਸਹੁੰ ਚੁੱਕਣੀ ਹੈ। ਤੇ ਨਾਲ ਦੀ ਨਾਲ ਜਿਸ ਕਿਸਮ ਦਾ ਫਿਰ ਉਹਨਾਂ ਦਾ ਇੱਕ ਰਵੱਈਆ ਜਾਂ ਇੱਕ ਐਟੀਟਿਊਡ ਵੀ ਰਿਹਾ ਆ, ਪਹਿਲਾਂ ਵੀ ਰਿਹਾ, ਪਿਛਲੀ ਟਰਮ ਦੇ ਵਿੱਚ ਵੀ ਦੇਖਿਆ ਲੋਕਾਂ ਨੇ, ਤੇ ਇਸ ਵਕਤ ਵੀ ਜਿਹੜੀ ਉਹਨਾਂ ਦੀ ਬਿਆਨਬਾਜ਼ੀ ਮਿਡਲ ਈਸਟ ਤੋਂ ਲੈ ਕੇ ਗ੍ਰੀਨਲੈਂਡ ਜਾਂ ਕੈਨੇਡਾ ਦੇ ਹਵਾਲੇ ਨਾਲ ਹੋਵੇ, ਉਹਦੇ ਨਾਲ ਖਾਸ ਤੌਰ ਤੇ ਬਾਰਡਰਸ ਨੂੰ ਸਿਕਿਉਰ ਕਰਨਾ ਜਾਂ ਇਮੀਗ੍ਰੇਸ਼ਨ ਦੇ ਹਵਾਲੇ ਨਾਲ ਵੀ ਕਈ ਚੀਜ਼ਾਂ ਫੇਰ ਬਦਲ ਹੋਣ ਦੀ ਵੀ ਉਮੀਦ ਹੈਗੀ ਹੈ। ਪਰ ਫੇਰ ਬਦਲ ਤੇ ਮੈਂ ਸਮਝਦਾ ਕਾਫੀ ਵਾਰ ਹੁੰਦੀ ਹੈ ਜਦੋਂ ਹਰ ਵਾਰ ਐਡਮਿਨਿਸਟ੍ਰੇਸ਼ਨ ਬਦਲਦੀ ਹੈ, ਪਰ ਇਸ ਵਾਰ ਥੋੜ੍ਹੀ ਜਿਹੀ ਅਨਸਰਟਨਿਟੀ ਜਿਹੜੀ ਹੈ ਉਹ ਜ਼ਿਆਦਾ ਹੈਗੀ ਆ। ਖਬਰਾਂ ਲੋਕਾਂ ਦੇ ਵਿੱਚ ਡਰ, ਕੀ ਹੋਣਾ, ਕਿਵੇਂ ਹੋਣਾ, ਕਿਸ ਹਿਸਾਬ ਨਾਲ ਹੋਣਾ, ਇਹ ਕਾਫੀ ਇਹਦੇ ਤੇ ਕਿਆਸਰਾਈਆਂ ਜਾਂ ਰਿਪੋਰਟਿੰਗਸ ਮੀਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀਆਂ ਨੇ। ਸੋ ਅਸੀਂ ਸਿੱਖ ਨਜ਼ਰੀਏ ਤੋਂ ਵੀ ਸਮਝਣਾ ਚਾਹਾਂਗੇ ਤੁਹਾਡੇ ਕੋਲੋਂ ਵੀ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਡਿਵੈਲਪਮੈਂਟਸ ਨੂੰ, ਤੇ ਬਾਈਡਨ ਸਾਹਿਬ ਦੇ ਜਾਣ ਤੋਂ ਬਾਅਦ ਟਰੰਪ ਸਾਹਿਬ ਦੀ ਆਮਦ ਦੇ ਨਾਲ ਕੀ ਜਿਹੜੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਨੇ ਮਿਡਲ ਈਸਟ ਤੋਂ ਲੈ ਕੇ ਨਾਰਥ ਅਮਰੀਕਾ ਤੱਕ ਕੀ ਅਸੀਂ ਦੇਖ ਸਕਦੇ ਹਾਂ ਜਾਂ ਐਕਸਪੈਕਟ ਕਰ ਸਕਦੇ ਹਾਂ। ਦੇਖੋ, ਮੈਂ ਜਦੋਂ ਵੀ ਜੋ ਕੁਝ ਵਾਪਰ ਰਿਹਾ ਹੁੰਦਾ ਜਾਂ ਵਰਤਮਾਨ 'ਚ ਹੁੰਦਾ ਹੈ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਤੇ ਇੱਕ
ਇਤਿਹਾਸ ਦਾ ਵਿਦਿਆਰਥੀ ਹੋਣ ਦੇ ਨਾਤੇ ਮੇਰਾ ਧਿਆਨ 6-7 ਹਜ਼ਾਰ ਸਾਲ ਪਹਿਲਾਂ ਤੋਂ ਮਨੁੱਖੀ ਇਤਿਹਾਸ ਦੇ ਵਿੱਚ ਕਿਵੇਂ ਗਵਰਨਿੰਗ ਬਾਡੀਜ਼, ਕਿਵੇਂ ਕਬੀਲਿਆਂ ਚੋਂ ਨਿਕਲ ਕੇ ਵੱਡੇ ਵੱਡੇ ਐਮਪਾਇਰ ਤੇ ਕਿਵੇਂ ਉਹ ਦੁਨੀਆ ਨੂੰ ਪ੍ਰਭਾਵਿਤ ਕਰਦੇ ਸੀ, ਉਸ ਪਾਸੇ ਵੱਲ ਜਾਂਦਾ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਬੀਤੇ ਦੇ ਮਿਲੇਨੀਅਮਸ ਦੇ ਵਿੱਚ ਜਿਹੜੀਆਂ ਇਹ ਤਾਂ ਕਦੇ ਵੀ ਨਹੀਂ ਸੀ ਕਿ ਸਾਰਾ ਵਰਲਡ ਕਿਤੇ ਇੱਕ ਦੇ ਥੱਲੇ ਹੋਏ, ਕਿਉਂਕਿ ਈਵਨ ਜਿਹਨੂੰ ਨਿਊ ਵਰਲਡ ਕਿਹਾ ਗਿਆ, ਅਮਰੀਕਾ ਜਾਂ ਸਾਊਥ ਅਮਰੀਕਾ ਇਹ ਤਾਂ 5 ਸਦੀਆਂ ਪਹਿਲਾਂ ਹੀ ਲੱਭੇ ਗਏ। ਲੇਕਿਨ ਉਸ ਤੋਂ ਪਹਿਲਾਂ ਜਿਹੜਾ ਨੋਨ ਵਰਲਡ ਵੀ ਸੀ, ਜਿਨ੍ਹਾਂ ਦੇ ਵਿੱਚ ਅਸੀਂ ਏਸ਼ੀਆ ਔਰ ਯੂਰਪ ਔਰ ਅਫਰੀਕਾ ਕਹਿ ਸਕਦੇ ਹਾਂ, ਉਹਦੇ 'ਚ ਵੀ ਵੱਡੀਆਂ ਵੱਡੀਆਂ ਪਾਵਰਫੁਲ ਐਮਪਾਇਰਸ, ਜਿਨ੍ਹਾਂ 'ਚ ਰੋਮਨ ਐਮਪਾਇਰ ਬਹੁਤ ਵੱਡੀ ਐਮਪਾਇਰ ਸੀ। ਲੇਕਿਨ ਆਟੋਮੈਨ ਐਮਪਾਇਰ, ਜਿਹਨੂੰ ਸਲਤਨਤ ਜਿਹੜਾ ਉਸਮਾਨੀਆ ਕਹਿੰਦੇ ਸੀ, ਜਿਹੜੀ ਤਿੰਨੋਂ ਕੰਟੀਨੈਂਟਸ ਦੇ ਵਿੱਚ ਸੀ, ਏਸ਼ੀਆ ਦੇ ਵਿੱਚ ਵੀ, ਅਫਰੀਕਾ 'ਚ ਵੀ, ਯੂਰਪ ਦੇ ਵਿੱਚ ਵੀ। ਔਰ ਫਿਰ 19ਵੀਂ 20ਵੀਂ ਸਦੀ 'ਚ ਜਦੋਂ ਕਿ ਇਹ ਕਲੋਨੀਅਲਿਜ਼ਮ ਐਕਸਪੈਂਡ ਹੋਇਆ, ਕਿੰਨੀਆਂ ਕਾਲੋਨੀਜ਼ ਇਹਨਾਂ ਯੂਰਪ ਦੇ ਨਿੱਕੇ ਨਿੱਕੇ ਮੁਲਕਾਂ ਨੇ ਜਾ ਕੇ ਬਣਾਈਆਂ। ਬ੍ਰਿਟਿਸ਼ ਅੰਪਾਇਰ, ਜਿਹਦੇ ਰਾਜ ਕਦੇ ਸੂਰਜ ਡੁੱਬਦਾ ਨਹੀਂ ਸੀ ਔਰ ਬਹੁਤ ਵੱਡੀ ਪਾਵਰ ਦੇ ਤੌਰ ਤੇ। ਉਸ ਤੋਂ ਪਹਿਲਾਂ ਵਿਦਨ ਯੂਰਪ 18ਵੀਂ ਸਦੀ ਤੋਂ ਵੀ ਪਹਿਲਾਂ ਨੈਪੋਲੀਅਨ ਬੋਨਾਪਾਰਟ, ਜਿਹਨੇ ਫ੍ਰੈਂਚ ਅੰਪਾਇਰ ਉਹ ਮਾਸਕੋ ਤੱਕ ਲੈ ਗਿਆ, ਭਾਵੇਂ ਉੱਥੇ ਉਹਦੀ ਡਿਫੀਟ ਹੋਈ। ਫਿਰ ਅਸੀਂ ਇਸ ਸਾਰੇ ਪੀਰੀਅਡ ਦੇ ਵਿੱਚ ਜਦੋਂ ਬ੍ਰਿਟਿਸ਼ ਅੰਪਾਇਰ ਖਾਸ ਤੌਰ ਤੇ ਉਹਦੀ ਸਕਸੈਸ ਦੀ ਗੱਲ ਕਰਦੇ ਹਾਂ, ਉਹ ਆਲਮੋਸਟ ਅਕ੍ਰੋਸ ਦਾ ਓਸ਼ਨਸ, ਉਹ ਛੋਟੇ ਜਿਹੇ ਬ੍ਰਿਟਨ ਨੇ ਕਿੰਨਾ ਵੱਡਾ ਏਰੀਆ ਦੱਬਿਆ ਔਰ ਕਿਵੇਂ ਉਹਨਾਂ ਨੇ ਰੂਲ ਕੀਤਾ ਹਰ ਥਾਂ ਤੇ। ਬੇਸਿਕਲੀ ਕਲੋਨੀਅਲ ਮੈਂਟੈਲਿਟੀ ਤਾਂ ਇਹੀ ਸੀ, ਮਨੀ ਮੇਕਿੰਗ ਸੀ, ਲੇਕਿਨ ਐਡਮਿਨਿਸਟ੍ਰੇਸ਼ਨ ਔਰ ਸਿਵਲਾਈਜੇਸ਼ਨਲ ਕਈ ਚੀਜ਼ਾਂ ਨਵੀਆਂ ਥਾਵਾਂ ਤੇ ਔਰ ਇਨਫਰਾਸਟ੍ਰਕਚਰ ਔਰ ਜਿਹੜੀ ਜਿਹਨੂੰ ਅਸੀਂ ਵੇ ਆਫ ਲਾਈਫ ਕਹਿੰਦੇ ਹਾਂ, ਉਹ ਵੀ ਪ੍ਰਭਾਵਿਤ ਹੋਇਆ। ਸੋ ਇਵੇਂ ਹੀ ਜਦੋਂ ਤੱਕ ਅਸੀਂ 20ਵੀਂ ਸਦੀ 'ਚ ਆਏ, ਅਸੀਂ ਇਹ ਦੇਖਿਆ ਕਿ ਫਸਟ ਵਰਲਡ ਵਾਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ 1914 ਤੋਂ 1918 ਤੱਕ ਜਿਹੜਾ ਚੱਲਿਆ, ਜਿਹੜੀਆਂ ਤਾਕਤਾਂ ਸੀ ਉਹਨਾਂ 'ਚ ਆਟੋਮੈਨ ਅੰਪਾਇਰ ਬਹੁਤ ਵੱਡਾ ਸੀ। ਮਿਡਲ ਈਸਟ ਆਲਮੋਸਟ 650 ਸਾਲ ਤੋਂ ਉਹਨਾਂ ਦੇ ਅੰਡਰ ਸੀ। ਔਰ ਉਸ ਟਕਰਾਅ ਦੇ ਵਿੱਚ ਅਲਟੀਮੇਟਲੀ ਜਿਹੜਾ ਨਵੀਂ ਸਫਬੰਦੀ ਤਾਂ ਹੋਈ, ਨਵੀਂ ਮੈਪ ਮੇਕਿੰਗ ਹੋਈ। ਔਰ ਇਹ ਕਿਉਂਕਿ ਉਹਨਾਂ ਜ਼ਮਾਨਿਆਂ 'ਚ ਈਵਨ ਬਹੁਤਿਆਂ ਨੂੰ ਹੈਰਾਨੀ ਹੋਏਗੀ ਕਿ ਜਿਹੜਾ ਪਾਸਪੋਰਟ ਬਣਾਉਣ ਦਾ ਜਾਂ ਚਲਨ ਹੈ, ਇਹ ਵੀ ਅੱਜ ਤੋਂ 100 ਸਾਲ ਪਹਿਲਾਂ ਹੀ 1920-30 'ਚ ਸ਼ੁਰੂ ਹੋਇਆ। ਅਦਰਵਾਈਜ਼ ਤਾਂ ਕੋਈ ਪਾਸਪੋਰਟ ਜਾਂ, ਕਿਉਂਕਿ ਬ੍ਰਾਂਡਡ ਤਾਂ ਬਾਉਂਡਰੀਜ਼ ਹੈ ਹੀ ਨਹੀਂ ਸੀ ਕੰਟਰੀ ਦੀਆਂ, ਅੰਪਾਇਰ ਸੀ, ਕਿਹੜਾ ਇਲਾਕਾ ਕਿਹਨੇ ਫਤਹ ਕਰ ਲਿਆ, ਕਿਹਨੂੰ ਛੱਡ ਦਿੱਤਾ। ਇਹੀ ਕਾਰਨ ਹੈ ਕਿ ਜਿਹੜੇ ਅੱਜ ਦੇ ਮਾਡਰਨ ਡੇ ਹਿਸਟਰੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਜਦੋਂ ਜਿਵੇਂ ਅਫਗਾਨਿਸਤਾਨ ਦੇ ਹਵਾਲੇ ਨਾਲ ਗੱਲ ਹੁੰਦੀ ਹੈ ਕਿ ਜੀ ਇਹ ਗ੍ਰੇਵ ਯਾਰਡ ਆਫ ਐਮਪਾਇਰਸ, ਉਹਨੂੰ ਕੋਈ ਨਹੀਂ ਹਰਾ ਸਕਿਆ। ਉਹਨਾਂ ਨੂੰ ਇਹ ਨਹੀਂ ਪਤਾ ਵੀ ਈਵਨ ਅਫਗਾਨਿਸਤਾਨ ਨਾਂ ਦਾ ਕੋਈ ਮੁਲਕ ਜਿਹੜਾ ਹੈ ਉਹ 18ਵੀਂ ਸਦੀ ਤੱਕ ਐਗਜ਼ਿਸਟ ਹੀ ਨਹੀਂ ਸੀ ਕਰਦਾ। ਉਹ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਉਸ ਟੈਰੀਟਰੀ ਨੂੰ, ਸੋ ਉਹ ਕਦੇ ਈਰਾਨ ਵੱਲ ਨਿਕਲ ਗਿਆ, ਖੁਰਾਸਾਨ ਹੈ, ਕਦੇ ਉਜ਼ਬੇਕਿਸਤਾਨ ਵੱਲ ਨਿਕਲ ਗਿਆ, ਕਦੇ ਬਾਬਰ ਨੇ ਲੈ ਲਿਆ, ਕਦੇ ਉਸ ਤੋਂ ਪਹਿਲਾਂ ਡਿਫਰੈਂਟ ਰੂਲਰਸ ਨੇ ਲਿਆ। ਇਵੇਂ ਹੀ ਯੂਰਪ ਦੇ ਵੀ ਜਿਹੜੀਆਂ ਬਹੁਤ ਟਾਈਟ ਬਾਉਂਡਰੀਜ਼ ਨੇ, ਇਹ ਤਾਂ ਬਹੁਤ ਬਾਅਦ ਦੇ ਵਿੱਚ ਸਾਹਮਣੇ ਆਉਂਦਾ ਹੈ। ਔਰ ਈਵਨ ਜਿਹੜਾ ਨੇਸ਼ਨ ਸਟੇਟ ਕਿ ਜੀ ਮਾਰਕਡ ਕੰਟਰੀਜ਼ ਨੇ, ਇਹ ਫਸਟ ਵਰਲਡ ਵਾਰ ਤੋਂ ਬਾਅਦ ਅਸੀਂ ਦੇਖਦੇ ਹਾਂ ਨਵੇਂ ਮੁਲਕ ਨਿਕਲਦੇ ਨੇ ਮਿਡਲ ਈਸਟ। ਕਿਉਂਕਿ ਜਦੋਂ ਅਸੀਂ ਹੁਣ ਟਰੰਪ ਕੀ ਕਰੇਗਾ ਜਾਂ ਬਾਈਡਨ ਦੀ ਕੀ ਲੈਗੇਸੀ ਹੈ ਉਹਦੀ ਅਸੀਂ ਗੱਲ ਕਰਾਂਗੇ, ਤੇ ਸਭ ਤੋਂ ਇੰਪੋਰਟੈਂਟ ਜਿਹੜਾ ਹੈ ਇਸ ਵੇਲੇ ਮਿਡਲ ਈਸਟ ਹੈ, ਕਿਉਂਕਿ ਮਿਡਲ ਈਸਟ 100 ਸਾਲ ਤੋਂ ਇੰਪੋਰਟੈਂਟ ਹੈ। ਨਾਟ ਓਨਲੀ ਕਿ ਉੱਥੇ ਕੋਈ ਹਿਊਮਨ ਰਾਈਟਸ ਜਾਂ ਜੈਨੋਸਾਈਡ ਇਸ਼ੂ ਰਿਹਾ, ਕਿਉਂਕਿ ਇਹ ਇੰਪੋਰਟੈਂਟ 19th ਸੈਂਚੁਰੀ ਐਂਡ 'ਚ ਹੀ ਬਣ ਗਿਆ ਸੀ, ਜਿਹੜਾ ਫਸਟ ਵਰਲਡ ਵਾਰ ਤੋਂ ਬਾਅਦ ਮੋਰ ਇੰਪੋਰਟੈਂਟ ਬਣਿਆ। ਕਿਉਂਕਿ ਜਿਹੜੀ એનર્ਜੀ ਦਾ ਸੋਰਸ ਆਫ, ਜਿਹਨੂੰ ਯੈਲੋ ਗੋਲਡ ਕਿਹਾ ਗਿਆ, ਆਇਲ, ਕਿਉਂਕਿ ਜਦੋਂ ਇੰਡਸਟਰੀਅਲਾਈਜੇਸ਼ਨ ਵੱਲ ਵਧੇ ਤੇ ਉਹਦੇ ਲਈ એનર્ਜੀ ਕਿੱਥੋਂ ਆਣੀ ਸੀ, ਹਾਈਡਰੋ ਨੇ ਕਿੰਨੀ ਕੁ ਕ੍ਰੀਏਟ ਕਰਨੀ ਸੀ। ਤੇ ਉਹਦਾ ਨਤੀਜਾ ਇਹ ਹੈ ਕਿ ਵੀ ਉਹਨਾਂ ਦੇ ਕੋਲ ਇੱਕ ਜਿਹੜਾ ਐਸਾ ਨੈਚੁਰਲ ਰਿਸੋਰਸ ਸੀ ਜਿਹਨੂੰ ਸਾਰੇ ਕਾਬੂ ਕਰਨਾ ਚਾਹੁੰਦੇ ਸੀ, ਜਿਹੜਾ ਅੱਜ ਵੀ ਇਹੀ ਨੀਤੀ ਹੈ। ਔਰ ਇਹਦੇ ਥੱਲੇ ਹੀ ਫਿਰ ਨਵੀਂ ਮੈਪ ਮੇਕਿੰਗ ਹੁੰਦੀ ਹੈ। ਔਰ ਵਿਦ ਦਾ ਨੌਚ ਆਫ ਦਾ ਪੈਨ ਉਸ ਦੇ ਵਿੱਚ ਕੋਈ ਸਾਊਦੀ ਅਰੇਬੀਆ ਕੱਢਿਆ ਜਾਂਦਾ ਹੈ, ਕੋਈ ਜਾਰਡਨ ਹੈ, ਕੋਈ ਸੀਰੀਆ ਹੈ, ਕੋਈ ਲੈਬਨਾਨ ਹੈ, ਔਰ ਇਹ ਸਾਰੇ ਚੋਂ ਇਰਾਕ ਹੈ, ਕੁਵੈਤ ਹੈ, ਇਹ ਸਾਰੇ ਜਿਹੜੇ ਆਟੋਮੈਨ ਅੰਪਾਇਰ ਦਾ ਹਿੱਸਾ 650 ਸਾਲ ਤੋਂ ਸੀ, ਉਹਦੇ ਚੋਂ ਇਹ ਨੇਸ਼ਨ ਕ੍ਰੀਏਟ ਕੀਤੇ ਜਾਂਦੇ ਨੇ। ਔਰ ਵੈਰੀ ਕਲੈਵਰਲੀ ਇਹਨੂੰ ਯਕੀਨੀ ਬਣਾਇਆ ਜਾਂਦਾ ਹੈ ਕਿਹਦੀ ਐਕਸੈਸ ਸਮੁੰਦਰ ਤੱਕ ਰੱਖਣੀ ਹੈ, ਕਿਹੜੇ ਟੱਬਰ ਨੂੰ ਕਿਵੇਂ ਪ੍ਰਭਾਵਿਤ ਕਰਨਾ ਹੈ। ਔਰ ਜੇ ਸਾਊਦੀ ਟੱਬਰ ਦੇ ਹਵਾਲੇ ਸਾਊਦੀ ਅਰੇਬੀਆ ਕੀਤਾ ਤੇ ਅਸੀਂ ਇਹਨਾਂ 100 ਸਾਲ 'ਚ ਦੇਖਦੇ ਹਾਂ ਕਿ ਉਹ ਕਿਵੇਂ ਲਾਇਲ ਨੇ ਟੂ ਦਾ ਅਮਰੀਕਾ, ਟੂ ਦਾ ਵੈਸਟ। ਔਰ ਦੂਸਰਾ, ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਹੋਰ ਵੱਡੀ ਤਬਦੀਲੀ ਹੋਈ, ਜਿਸ ਦੇ ਵਿੱਚ
ਜਿਹੜੇ ਫਸਟ ਵਰਲਡ ਵਾਰ ਦੇ ਦੌਰਾਨ ਕਲੋਨੀਅਲ ਪਾਵਰ ਸੀ ਜਿਨ੍ਹਾਂ ਨੇ ਆਪਣੀਆਂ ਕਾਲੋਨੀਜ਼ ਹੋਲਡ ਰੱਖੀਆਂ ਹੋਈਆਂ ਸੀ ਜੀ ਸੈਕੰਡ ਵਰਲਡ ਵਾਰ ਦੇ ਐਂਡ ਹੋਣ ਤੋਂ ਬਾਅਦ ਇਨੇ ਕਰਜ਼ਾਈ ਹੋ ਗਏ ਅੰਗਰੇਜ਼ ਵੀ ਔਰ ਉਹਨਾਂ ਦੇ ਅਲਾਈ ਵੀ ਕਿ ਉਹਨਾਂ ਨੂੰ ਸਬਡਿਊ ਨਹੀਂ ਸੀ ਕਰਕੇ ਰੱਖ ਸਕਦੇ, ਇਸ ਲਈ ਨਵੇਂ ਨੇਸ਼ਨ ਬਣੇ। ਸੋ ਅਸੀਂ ਦੇਖਦੇ ਹਾਂ ਕਿ ਈਵਨ ਜਿਹੜੀ ਇਸ ਸਾਰੇ ਪੀਰੀਅਡ ਦੇ ਵਿੱਚ 1948 ਤੱਕ ਪਹੁੰਚਦੇ ਆ 50 ਮੁਲਕ ਨੇ ਜਦੋਂ UN ਚਾਰਟਰ ਹਿਊਮਨ ਰਾਈਟਸ ਦਾ ਹੁੰਦਾ ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਾਂ ਅਮਰੀਕਾ ਦਾ ਪ੍ਰੈਜ਼ੀਡੈਂਟ, ਅਮਰੀਕਾ ਕਿਵੇਂ ਦੁਨੀਆ ਦੀ ਸਭ ਤੋਂ ਪਾਵਰਫੁਲ ਸੁਪਰ ਪਾਵਰ ਹੈ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਕਿਵੇਂ 8 ਬਿਲੀਅਨ ਲੋਕਾਂ ਦੇ ਵਿੱਚ ਮੋਸਟ ਪਾਵਰਫੁਲ ਸਿਟੀਜ਼ਨ ਹੈ ਜਿਹਦੇ ਕੋਲ ਪਾਵਰ ਹੈ। ਸੋ ਇਹ ਸਾਰਾ ਕੁਝ ਜਿਹੜਾ ਹੈ ਅਮਰੀਕਾ ਦੇ ਪਾਲੇ ਦੇ ਵਿੱਚ ਪਿਛਲੇ 75 ਸਾਲ ਦੇ ਕਰੀਬ ਤੋਂ ਹੀ ਡਿੱਗਣਾ ਸ਼ੁਰੂ ਹੋਇਆ। ਉਹ ਵੀ ਇਸ ਤਰ੍ਹਾਂ ਨਹੀਂ, ਯੂਨੀਕ ਨਹੀਂ, ਉਹ ਤਾਂ ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਬਾਅਦ ਓਨਲੀ ਸੁਪਰ ਪਾਵਰ 1988-89 ਤੱਕ। ਪਰ ਸੈਕੰਡ ਵਰਲਡ ਵਾਰ ਤੋਂ ਬਾਅਦ ਅਸੀਂ ਦੇਖਦੇ ਹਾਂ ਜਿਵੇਂ ਉਰਦੂ ਦੇ ਬੜੇ ਖੂਬਸੂਰਤ ਲਫ਼ਜ਼ ਨੇ ਸੂਰਜ ਦਾ ਚੜ੍ਹਨਾ ਤੇ ਉਤਰਨਾ, ਉਹਨੂੰ ਜਿਹੜਾ ਹੈ ਉਹ ਤਲੂ ਹੋਣਾ ਤੇ ਗਲੂ ਹੋਣਾ, ਇਹ ਲਫ਼ਜ਼ ਵਰਤੇ ਜਾਂਦੇ ਨੇ। ਅਸੀਂ ਜਿਹੜਾ ਹੈ ਉਹ ਸੂਰਜ ਦਾ ਚੜ੍ਹਨਾ ਤੇ ਪੰਜਾਬੀ ਦੇ ਵਿੱਚ ਉਗਣਾ ਵੀ ਕਹਿੰਦੇ ਸੀ ਇੱਕ ਸਟੇਜ ਤੇ। ਸੋ ਜਦੋਂ ਤੁਸੀਂ ਈਵਨ ਇਹ ਵਰਲਡ ਸਟੇਜ ਦੇ ਉੱਤੇ ਦੇਖਦੇ ਹੋ ਕਿ ਕਿਵੇਂ ਆਰੂਜ਼ ਔਰ ਜਵਾਲ, ਕਿ ਕਿਵੇਂ ਪਾਵਰ ਦਾ ਸਿਖਰ ਵੱਲ ਜਾਣਾ ਹੁੰਦਾ, ਉਸ ਦਾ ਚੜਾਅ ਹੁੰਦਾ ਤੇ ਫਿਰ ਕਿਵੇਂ ਉਤਰਾਅ ਹੁੰਦਿਆਂ ਹਿਸਟਰੀ 'ਚ ਉਹ ਤਾਕਤਾਂ ਗਵਾ ਜਾਂਦੀਆਂ ਨੇ ਤੇ ਨਵੀਆਂ ਉਹਦਾ ਸੀਨ ਆਉਂਦੀਆਂ ਨੇ। ਸੋ ਅਸੀਂ ਇਹ ਦੇਖਿਆ ਕਿ ਵੀ ਬ੍ਰਿਟਿਸ਼ ਸਾਮਰਾਜ ਔਰ ਉਹਦੇ ਸਮੇਤ ਬਾਕੀ ਵੀ ਤਾਕਤਾਂ ਉਹਦੇ 'ਚ ਅੱਜ ਵੀ ਦੇਖੋ ਸਪੇਨ ਪੁਰਤਗਾਲ ਕਿੰਨਾ ਕੁ ਹੈ, ਲੇਕਿਨ ਇੱਕ ਸਟੇਜ ਤੇ ਤੁਸੀਂ ਸਾਡੇ ਸਾਊਥ ਅਮਰੀਕਾ 'ਚ ਅਸੀਂ ਜਦੋਂ ਸਪੈਨਿਸ਼ ਰੇਸ ਕਹਿੰਦੇ ਆ, ਸਪੈਨਿਸ਼ ਲੋਕ ਕਹਿੰਦੇ ਆ, ਸਪੈਨਿਸ਼ ਬੋਲੀ ਕਹਿੰਦੇ ਆ, ਕੋਈ ਇਮੈਜਿਨ ਕਰ ਸਕਦਾ ਕਿ ਐਟਲਾਂਟਿਕ ਦੇ ਪਰਲੇ ਪਾਸਿਓਂ ਆ ਕੇ ਉਹ ਬਿੱਲੀਆਂ ਅੱਖਾਂ ਤੇ ਬਲੌਂਡ ਹੇਅਰ ਵਾਲਿਆਂ ਨੇ ਇੱਥੇ ਉਹਨਾਂ ਦੀ ਸਾਰੀ ਨਸਲ ਬਦਲ ਦਿੱਤੀ, ਉਹਨਾਂ ਦਾ ਸਾਰਾ, ਪਰ ਦੈਟ ਇਜ਼ ਹਾਊ ਇਟ ਹੈਪਨਡ। ਇਸੇ ਤਰ੍ਹਾਂ ਕਿੱਡਾ ਕਿ ਪੁਰਤਗਾਲ ਕਿੱਥੇ ਜਾ ਕੇ 5 ਸਦੀਆਂ ਪਹਿਲਾਂ ਉਹਨਾਂ ਨੇ ਗੋਆ ਦੇ ਵਿੱਚ ਸਿਰ ਕੱਢਿਆ, ਕਿੱਥੇ ਉਹਨਾਂ ਨੇ ਈਵਨ ਬ੍ਰਾਜ਼ੀਲ ਕਿੰਨਾ ਵੱਡਾ ਉਹਨਾਂ ਨੇ ਦੱਬਿਆ ਹੋਇਆ ਸੀ। ਸੋ ਇਹ ਸਾਰਾ ਕੁਝ ਬਦਲਦਾ ਰਹਿੰਦਾ ਔਰ ਇਹ ਗੱਲ ਇਸ ਲਈ ਵੀ ਸਮਝਣੀ ਜ਼ਰੂਰੀ ਹੈ। ਇਹ ਠੀਕ ਹੈ ਵੀ ਜਿਹੜੇ ਐਮਪਾਇਰਸ ਦੇ ਵਿੱਚ ਰਿਲੇਟਿਵਲੀ ਕੁਝ ਜਾਨ ਸੀ, ਕੁਛ ਨਾ ਕੁਛ ਅਦਲ ਸੀ, ਕੁਛ ਨਾ ਕੁਛ ਪ੍ਰੋਗਰੈਸ ਸੀ, ਪ੍ਰੋਸਪੈਰਿਟੀ ਸੀ, ਉਹ ਲੰਬਾ ਵਕਤ ਤੱਕ ਸਰਵਾਈਵ ਕੀਤੇ। ਔਰ ਕੁਛ ਜਿਹੜੇ ਨੇ ਜਿਨ੍ਹਾਂ ਨੇ ਤਾਕਤ ਔਰ ਅੰਨੇ ਨਸ਼ੇ ਦੇ ਨਾਲ ਕਿਸੇ ਚੀਜ਼ ਨੂੰ ਜਿਹੜਾ ਉਹ ਕਾਬੂ ਕਰਨਾ ਚਾਹਿਆ, ਉਹ ਧੜਮ ਕਰਕੇ ਡਿਗੇ। ਇਹ ਕ੍ਰੈਡਿਟ ਜਿਹੜਾ ਯੂਰਪੀਅਨ ਪਾਵਰਸ ਨੂੰ ਇਨ ਜਨਰਲ ਔਰ ਬ੍ਰਿਟਿਸ਼ ਨੂੰ ਇਨ ਪਾਰਟਿਕੂਲਰ ਜਾਂਦਾ ਹੈ ਕਿ ਵੀ ਉਹਨਾਂ ਨੇ ਜਦੋਂ ਉਹਨਾਂ ਦਾ ਈਵਨ ਸੂਰਜ ਅਸਤ ਹੋਣ ਦੇ ਨੇੜੇ ਆ ਗਿਆ ਤੇ ਉਹਨਾਂ ਨੇ ਬੜੇ ਢੰਗ ਤਰੀਕੇ ਦੇ ਨਾਲ 50 ਤੋਂ ਜ਼ਿਆਦਾ 50 ਤੋਂ 60 ਤੱਕ ਜਿਹੜੀਆਂ ਕਾਲੋਨੀ ਸੀ ਉਹਨਾਂ ਨੂੰ, ਜਿਹਨੂੰ ਫਰੀडम ਕਿਹਾ ਜਾਂਦਾ ਹੈ, ਉਹ ਦਿੱਤੀ ਕਿ ਜਿਹੜੀ ਫਿਜ਼ੀਕਲ ਆਕੂਪੇਸ਼ਨ ਸੀ ਜਾਂ ਜਿਹੜੀ ਉਹਨਾਂ ਦੀ ਪੂਰੀ ਸਰਦਾਰੀ ਸੀ ਐਡਮਿਨਿਸਟ੍ਰੇਸ਼ਨ, ਉਹ ਖਤਮ ਹੋਈ। ਲੇਕਿਨ ਕੁੱਲ ਮਿਲਾ ਕੇ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਬਾਅਦ ਦੇ ਦੁਨੀਆ ਨੂੰ, ਜਿਹਨੂੰ ਨਿਊ ਵਰਲਡ ਆਰਡਰ ਦਾ ਨਾਂ ਦਿੱਤਾ ਗਿਆ, ਔਰ ਦੋ ਪਾਵਰਸ ਜਿਹੜੀਆਂ ਨੇ ਕੋਲਡ ਵਾਰ ਜਿਨ੍ਹਾਂ 'ਚ ਹੋਈ, ਸੋਵੀਅਤ ਯੂਨੀਅਨ ਔਰ ਅਮਰੀਕਾ ਉੱਭਰਿਆ, ਫਿਜ਼ੀਕਲ ਆਕੂਪੇਸ਼ਨ ਵਾਲਾ ਪਾਰਟ ਮੁੱਕ ਗਿਆ ਬੇਸ਼ੱਕ, ਕਿਉਂਕਿ ਨੇਸ਼ਨ ਸਟੇਟਸ ਬਣ ਗਈਆਂ, ਬਾਉਂਡਰੀਜ਼ ਦੀ ਗੱਲ ਆ ਗਈ, ਸੋਵਰਨਿਟੀ ਦੇ ਐਂਗਲ ਤੋਂ ਉੱਤੋਂ ਇੰਟਰਨੈਸ਼ਨਲ ਲਾਅ ਆ ਗਏ। UN 'ਚ ਤੁਸੀਂ ਕਿਸੇ ਦੀ ਸੋਵਰਨਿਟੀ ਨੂੰ ਵਾਇਓਲੇਟ ਨਹੀਂ ਕਰ ਸਕਦੇ, ਹਾਲਾਂਕਿ ਉਹਦੀਆਂ ਐਕਸੈਪਸ਼ਨਸ ਨੇ, ਜਿਵੇਂ ਅਮਰੀਕਾ ਨੇ ਇਰਾਕ ਦੇ ਉੱਤੇ 2003 'ਚ ਧਾਵਾ ਬੋਲਿਆ ਵੈਪਨਸ ਆਫ ਮਾਸ ਡਿਸਟਰਕਸ਼ਨ ਕਹਿ ਕੇ, ਜਾਂ ਇੰਡੀਆ ਨੇ ਸੋ ਕਾਲਡ ਜਿਹੜਾ ਸਟ੍ਰਾਈਕ ਕਰਕੇ ਕਿ ਜੀ ਅਸੀਂ ਸਰਜੀਕਲ ਸਟ੍ਰਾਈਕ ਕੀਤਾ, ਵਾਇਓਲੇਟ ਕੀਤਾ, ਜਾਂ ਹੁਣ ਅਸੀਂ ਦੇਖਦੇ ਹਾਂ ਵੀ ਇਜ਼ਰਾਈਲ ਨੇ ਕਿਵੇਂ ਹਰ ਚੀਜ਼ ਸੋਵਰਨਿਟੀ ਦੀ ਰੋਲੀ ਹੈ, ਉਹ ਭਾਵੇਂ ਲਬਨਾਨ ਦੀ ਹੋਏ ਜਾਂ ਯਮਨ ਦੀ ਹੋਏ, ਜਿਹੜੇ ਅੱਡ ਮੁਲਕ ਸੀ, ਔਰ ਈਵਨ ਸੀਰੀਆ ਦੇ ਵਿੱਚ ਵੀ ਕਿਵੇਂ ਕੀਤਾ। ਇਹ ਇੱਕ ਵੱਖਰੀਆਂ ਐਕਸੈਪਸ਼ਨਸ ਨੇ, ਪਰ ਕੁੱਲ ਮਿਲਾ ਕੇ ਜਿਹੜਾ ਇੱਕ ਵਰਲਡ ਆਰਡਰ ਨਿਕਲਿਆ ਜਿਹਦੇ 'ਚ ਮਾਰਕਡ ਬਾਉਂਡਰੀਜ਼ ਸੀ, ਜਿਹਦੇ ਥੱਲੇ ਇੱਕ ਰੂਲ ਆਫ ਦਾ ਲਾਅ ਇੰਟਰਨੈਸ਼ਨਲ ਕਮਿਊਨਿਟੀ ਦਾ, ਕਿਉਂਕਿ ਉਸ ਤੋਂ ਪਹਿਲਾਂ ਇਹ ਕਦੇ ਹਿਊਮਨ ਹਿਸਟਰੀ ਦਾ ਹਿੱਸਾ ਨਹੀਂ ਸੀ। ਔਰ ਯੂਨਾਈਟਿਡ ਨੇਸ਼ਨ, ਭਾਵੇਂ ਇਹਨੂੰ ਮੈਂ ਹਮੇਸ਼ਾ ਸਪਾਈਨਲੈਸ, ਟੁੱਥਲੈਸ, ਗਟਲੈਸ ਬਾਡੀ ਕਹਿੰਦਾ, ਇਹਦੇ ਬਾਵਜੂਦ ਉਹਦੀ ਸਰਵਾਈਵਲ ਹੈ, ਉਹ ਭਾਵੇਂ ਉਹਨਾਂ ਨੇ ਮੈਡੀਕਲ ਫੀਲਡ 'ਚ ਜਾਂ ਹੰਗਰ ਜਾਂ ਰਿਲੀਫ ਜਾਂ ਵੈਕਸੀਨੇਸ਼ਨ, ਇਹਨਾਂ ਸਾਰਿਆਂ ਦੇ ਵਿੱਚ ਆਪਣਾ ਰੋਲ ਅਦਾ ਕੀਤਾ। ਲੇਕਿਨ ਵੱਡੀਆਂ ਪਾਵਰਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਸਟ ਸੈਕੰਡ ਵਰਲਡ ਵਾਰ ਵੀ ਜ਼ੋਰਾਵਰਾਂ ਦਾ 37-20 ਦੇ ਥੱਲੇ ਅਸੀਂ ਦੇਖਦੇ ਹਾਂ, ਜਿੱਥੇ ਜਿਹਨੇ ਚਾਹਿਆ ਵੀ ਉਹਦਾ ਇੰਟਰਸਟ ਹੈ ਉਹਨੂੰ ਰੰਗ ਕੋਈ ਵੀ ਦਿੱਤਾ ਹੋਇਆ। ਅਮਰੀਕਾ ਵਿਤਨਾਮ 'ਚ ਜਾ ਵੜਿਆ,
ਸੋਵੀਅਤ ਯੂਨੀਅਨ, ਹੰਗਰੀ, ਚੈਕੋਸਲੋਵਾਕੀਆ, ਪੋਲੈਂਡ, ਫਾਈਨਲੀ ਅਫਗਾਨਿਸਤਾਨ 'ਚ ਜਾ ਵੜਿਆ। ਔਰ ਇਵੇਂ ਜਿਹੜੀਆਂ ਇਹ ਵਾਰਸ ਨੇ, ਉਹ ਕੋਰੀਅਨ ਵਾਰ ਹੋਏ, ਉਹ ਕੈਂਬੋਡੀਅਨ ਵਾਰ ਹੋਏ, ਉਹ ਅਫਗਾਨਿਸਤਾਨ ਦੀਆਂ 2 ਵਾਰੀ ਵਾਰਸ ਹੋਣ ਡਿਫਰੈਂਟ ਟਾਈਮਸ ਤੇ, ਸੋਵੀਅਤ ਯੂਨੀਅਨ ਦੇ ਔਰ ਨੈਟੋ ਦੇ, ਇਹਨਾਂ ਦਾ ਪਾਰਟ ਹੈ। ਹੁਣ ਇਸ ਸਾਰੇ ਚੋਂ ਇੱਕ ਫੀਲਿੰਗ ਜਿਹੜੀ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਮੈਂ ਸਮਝਦਾ ਕਿ ਵੀ ਇੱਕ ਕਾਨਸੈਪਟ ਵਰਲਡ ਗਲੋਬਲ ਵਿਲੇਜ ਹੈ ਜੀ। ਜਦੋਂ ਟ੍ਰੇਡ ਐਗਰੀਮੈਂਟ ਹੋਏ, ਉਹ ਭਾਵੇਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਥੱਲੇ ਹੋਏ ਜਾਂ ਨਾਫਤਾ ਦੇ ਥੱਲੇ ਹੋਏ, ਕਿ ਬਾਰਡਰਸ ਮੈਟਰ ਨਹੀਂ ਕਰਦੇ, ਜਾਂ ਜਿਹੜਾ ਯੂਰਪੀਅਨ ਯੂਨੀਅਨ ਦਾ ਐਕਸਪੈਰੀਮੈਂਟ ਹੋਇਆ ਕਿ ਵੀ ਤੁਸੀਂ ਕਿਤੇ ਵੀ ਟਰੈਵਲ ਕਰ ਸਕਦੇ ਹੋ, ਇੱਕੋ ਹੀ ਕਰੰਸੀ, ਇੱਕੋ ਹੀ ਫਲਾਣਾ, ਕਿਉਂਕਿ ਸਾਰੇ ਫਿਤਨੇ ਤਾਂ ਯੂਰਪ ਦੇ ਵਿੱਚ ਹੀ ਸੀ ਜਿਨ੍ਹਾਂ ਨੇ ਵਰਲਡ ਵਾਰਸ ਕੀਤੇ ਨੇ ਜਾਂ ਟਕਰਾਅ ਕੀਤਾ। ਸੋ ਇਹ ਇੱਕ ਨਵੀਂ ਹੋਪ ਇਸ ਐਕਸਪੈਰੀਮੈਂਟ ਵੱਲ ਹੋਈ ਕਿ ਆਲਰੇਡੀ ਹਿਊਮਨ ਰੇਸ ਨੂੰ ਇੱਕ ਰੈਕਗਨਾਈਜ਼ ਕਰਦੇ ਆ, ਜਿਹੜਾ ਉਹ ਸਾਰਾ ਇੰਟਰਨੈਸ਼ਨਲ ਪਲੇਟਫਾਰਮ ਹੋਣ ਦੇ ਵਿੱਚ ਆਇਆ। ਹੁਣ ਜਿਹੜੀ ਤਬਦੀਲੀ ਦੀ ਅਸੀਂ ਜਦੋਂ ਗੱਲ ਕਰ ਰਹੇ ਹਾਂ, ਭਾਵੇਂ ਇਹ ਸਾਰੇ ਪੀਰੀਅਡ ਜਿਵੇਂ ਅਸੀਂ ਕਿਹਾ ਕਿ ਵੀ ਕੁਛ ਨਾ ਕੁਛ ਅਪਵਾਦ ਹੁੰਦੇ ਰਹੇ ਜੀ, ਲੇਕਿਨ ਫਿਰ ਵੀ ਇੱਕ ਹੋਪ ਇਸ ਪਾਸੇ ਵਾਲੀ ਸੀ ਕਿ ਵੀ ਤੁਸੀਂ ਬ੍ਰੇਕਫਾਸਟ ਇੱਥੇ ਕਰਦੇ ਹੋ, ਲੰਚ ਉੱਥੇ ਕਰਦੇ ਹੋ, ਡਿਨਰ ਉੱਥੇ ਕਰਦੇ ਹੋ, ਦੁਨੀਆ ਦੇ ਵਿੱਚ ਰੈਸਟ੍ਰਿਕਸ਼ਨਸ ਘਟ ਗਈਆਂ। ਔਰ ਦੂਜਾ, ਲੇਕਿਨ ਜਿਹੜੀ ਹੁਣ ਅਸੀਂ ਤਬਦੀਲੀ ਵੱਲ ਦੇਖ ਰਹੇ ਹਾਂ, ਔਰ ਜਿਨ੍ਹਾਂ ਨੇ ਕੱਲ੍ਹ ਜਿਹੜੇ ਸੈਕਟਰੀ ਆਫ ਸਟੇਟ ਫਲੋਰੀਡਾ ਦੇ ਗਵਰਨਰ ਜਿਹਨੂੰ ਨੋਮੀਨੇਟ ਕੀਤਾ, ਕਿਉਂਕਿ ਕਨਫਰਮੇਸ਼ਨ ਹੀਅਰਿੰਗ ਆਲਰੇਡੀ ਚੱਲ ਰਹੀਆਂ ਨੇ, ਪਹਿਲਾਂ ਸੈਕਟਰੀ ਆਫ ਡਿਫੈਂਸ ਦੀ ਹੋਈ, ਅਟਰਨੀ ਜਨਰਲ ਦੀ ਹੋਈ, ਔਰ ਦੂਜੀ ਜੇ ਉਹਦੀ ਸਟੇਟਮੈਂਟ ਨੂੰ ਤੁਸੀਂ ਧਿਆਨ ਨਾਲ ਦੇਖੋ ਤੇ ਇੱਕ ਤਾਂ ਬੈਕ ਟੂ ਪ੍ਰੀ 1950s ਵਰਲਡ ਜਾਣ ਦੀ ਗੱਲ ਹੈ, ਜਿਹਦੇ 'ਚ ਉਹਨੇ ਇਹ ਕਿਹਾ ਕਿ ਵੀ ਇਹ ਜਿਹੜਾ ਐਕਸਪੈਰੀਮੈਂਟ ਫੇਲ ਹੋਇਆ, ਇਹਦੇ ਥੱਲੇ ਕੋਈ ਹਰ ਇੱਕ ਦਾ ਨੈਸ਼ਨਲ ਇੰਟਰਸਟ ਜਿਹੜਾ ਉਹ ਸਾਡੇ ਲਈ ਇੰਪੋਰਟੈਂਟ ਹੈ ਔਰ ਉਹਦੇ ਲਈ ਅਸੀਂ ਕਰਾਂਗੇ। ਹੁਣ ਇਹ ਬਿਲਕੁਲ, ਕਿਉਂਕਿ ਟਰੰਪ ਦੀ ਜਿਹੜੀ ਕੈਂਪੇਨ ਹੈ ਅਮਰੀਕਾ ਫਸਟ, ਹੁਣ ਅਮਰੀਕਾ ਫਸਟ ਦੇ ਥੱਲੇ ਮਤਲਬ ਇਹ ਹੈ ਕਿ ਵੀ ਅਸੀਂ ਸਿਰਫ ਆਪਣੀ ਸੋਵਰਨਿਟੀ ਨੂੰ ਡਿਫੈਂਡ ਵੀ ਕਰਾਂਗੇ, ਜਿਹਦੇ ਤੋਂ ਸਾਨੂੰ ਲੱਗਦਾ ਹੈ ਕਿ ਵੀ ਡੇਂਜਰ ਹੈ, ਅਸੀਂ ਉਹਦੇ 'ਚ ਜਿਹੜਾ ਪ੍ਰੀਐਂਪਟ ਡਾਕਟਰੀਨ ਤਾਂ ਪਹਿਲਾਂ ਹੀ ਜੂਨੀਅਰ ਬੁਸ਼ ਦੇ ਵੇਲੇ ਜਦੋਂ ਇਰਾਕ 'ਚ ਬੜੇ ਦੇ ਦਿੱਤੀ ਸੀ, ਪਰ ਜਿਸ ਲੈਵਲ ਦੇ ਉੱਤੇ ਜਾ ਕੇ ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੀ ਇਕਨੋਮੀ, ਹੁਣ ਜਦੋਂ ਬਾਈਡਨ ਜਾ ਰਿਹਾ ਇਸ ਵੇਲੇ ਲਗਭਗ $29 ਟ੍ਰਿਲੀਅਨ ਦੀ ਇਕਨੋਮੀ ਹੈ, ਦੁਨੀਆ ਦੀ ਸਭ ਤੋਂ ਵੱਡੀ ਇਕਨੋਮੀ, ਪੈਸਾ ਵਾਈਜ਼ ਵੀ ਸੁਪਰ ਪਾਵਰ, ਔਰ ਦੁਨੀਆ ਦੇ ਵਿੱਚ 800 ਫੌਜੀ ਅੱਡੇ ਨੇ ਅਮਰੀਕਾ ਦੇ। ਉਹ ਤੁਸੀਂ ਅਕ੍ਰੋਸ ਓਸ਼ਨਸ ਦੇਖ ਲਓ, ਸਮੁੰਦਰਾਂ ਦੇ ਦੇਖ ਲਓ, ਮੁਲਕਾਂ 'ਚ ਦੇਖ ਲਓ। ਸੋ ਹੁਣ ਇਹਦੇ ਥੱਲੇ ਤਾਂ ਇਹੀ ਹੈ ਵੀ ਹੁਣ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਤੌਰ ਤਰੀਕਾ ਹੈ ਜਾਂ ਬਿਆਨਬਾਜ਼ੀ ਹੈ ਜਾਂ ਉਹਨਾਂ ਦਾ ਕੈਂਪੇਨ ਸੀ, ਉਹ ਕੱਲਾ ਅਮਰੀਕਾ ਫਸਟ ਬਣਾਉਣਾ ਨਹੀਂ ਹੈ, ਉਹ ਬਾਕੀ ਸਭ ਨੂੰ ਥੱਲੇ ਲਾਣਾ ਵੀ ਹੈ। ਇਹਦੇ ਥੱਲੇ ਕਿਸੇ ਦੀ ਮੁਲਕ ਦੀ ਸੋਵਰਨਿਟੀ ਮੀਨ ਨਹੀਂ ਕਰਦੀ। ਔਰ ਪਹਿਲੀ ਟਰਮ ਵੇਲੇ ਵੀ ਜਦੋਂ ਅਸੀਂ ਦੇਖਿਆ ਕਿ ਵੀ ਈਵਨ ਜਿਹੜਾ ਅਮਰੀਕਾ ਨੇ ਹੀ, ਕੈਨੇਡਾ ਨੇ ਲੀਡ ਲਈ ਸੀ ਅਮਰੀਕਾ ਨਾਲ ਜੁਆਇਨ, ਜਿਹੜੀ ਨੈਟੋ ਸੀ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ, ਜਿਹੜਾ ਜ਼ਾਹਰ ਹੈ ਅਮਰੀਕਾ ਨੇ ਜ਼ਿੰਮੇਵਾਰੀ ਲਈ ਸੀ ਕਿ ਯੂਰਪ ਨੂੰ ਡਿਫੈਂਡ ਕਰਨਾ ਹੈ, ਕਿਉਂਕਿ ਕੋਲਡ ਵਾਰ ਈਰਾ ਵੇਲੇ ਯੂਰਪ ਰਸ਼ੀਆ ਨੂੰ ਜਾਂ ਸੋਵੀਅਤ ਯੂਨੀਅਨ ਤੋਂ ਪਾਸੇ ਹੋ ਕੇ ਅਮਰੀਕਾ ਨਾਲ ਖੜਾ ਸੀ। ਸੋ ਇਵੇਂ ਹੋਇਆ ਪਹਿਲੇ ਵੇਲੇ ਵੀ ਸੀ ਕਿ ਵੀ ਜੇ ਤੁਸੀਂ ਚਾਹੁੰਦੇ ਹੋ ਤੇ ਪੈਸੇ ਸੁੱਟੋ, ਅਸੀਂ ਤੁਹਾਨੂੰ ਕਿਉਂ ਡਿਫੈਂਡ ਕਰੀਏ। ਔਰ ਆਲਰੇਡੀ ਉਹਨਾਂ ਦੇ ਬਜਟ ਦੇ ਵਿੱਚ 2% ਜਿਹੜੀ ਉਹਨਾਂ ਦੀ ਟੋਟਲ GDP ਦਾ ਹਿੱਸਾ ਹੈ ਬਜਟ ਦਾ, ਉਹ ਅਮਰੀਕਾ ਨੂੰ ਦਿੰਦੇ ਨੇ। ਹੁਣ ਉਹਨੂੰ 5% ਕਰਨ ਦੀ ਗੱਲ ਹੋ ਰਹੀ ਹੈ। ਔਰ ਕੱਲਾ ਇਹੀ ਨਹੀਂ, ਈਵਨ ਜੇ ਹੁਣ ਅਸੀਂ ਯੂਰਪੀਅਨ ਯੂਨੀਅਨ ਦੇਖੀਏ, ਉਹਦੇ ਥੱਲੇ ਗ੍ਰੀਨਲੈਂਡ, ਜਿਹਦੇ ਤੇ ਡੈਨਮਾਰਕ ਦੀ ਸੋਵਰਨਿਟੀ ਹੈ ਜੀ, ਬਹੁਤ ਲੰਬਾ ਚੌੜਾ ਏਰੀਆ, ਆਬਾਦੀ ਸਿਰਫ 72,000 ਲੋਕ ਉੱਥੇ ਰਹਿੰਦੇ ਨੇ, ਲੇਕਿਨ ਥੱਲੇ ਉਹਦੇ ਜਿਹੜੀ ਹੈ ਬੜੀ ਰਿਚ ਦੌਲਤ ਹੈ, ਆਇਲ ਹੈ ਜਾਂ ਹੋਰ ਵੀ ਕੋਈ ਰੇਅਰ ਮੈਟਲਸ ਦਾ ਜ਼ਿਕਰ ਵੀ ਹੋ ਰਿਹਾ। ਬੜਾ ਲੰਬਾ ਚੌੜਾ ਏਰੀਆ, ਕਈ ਲੱਖ ਸਕੁਅਰ ਮਾਈਲ ਹੈ। ਔਰ ਉਹ ਉਹਨਾਂ ਨੇ, ਡੈਨਮਾਰਕ ਨੇ ਤਾਂ ਉਹਨਾਂ ਨੂੰ ਦਿੱਤੀ ਹੋਈ ਹੈ ਫਰੀडम ਕਿ ਵੀ ਜਿਵੇਂ ਮਰਜ਼ੀ ਕਰੋ। ਹਾਲਾਂ ਉਹਨਾਂ ਦਾ ਇਨਫਰਾਸਟ੍ਰਕਚਰ ਦੂਜੇ ਤੀਜੇ ਨੂੰ ਡਿਵੈਲਪ ਕਰਨ 'ਚ ਉਹ ਮਦਦ ਕਰ ਰਹੇ ਨੇ, ਲੇਕਿਨ ਪਹਿਲੀ ਟਰਮ ਵੇਲੇ ਵੀ ਟਰੰਪ ਨੇ ਇਹ ਕਿਹਾ ਸੀ ਕਿ ਜੀ ਇਹ ਸਾਡੇ ਹਵਾਲੇ ਕਰ ਦਿਓ, ਔਰ ਉਹਨਾਂ ਨੇ, ਡੈਨਮਾਰਕ ਨੇ ਕਿਹਾ ਸੀ ਇਟਸ ਨਾਟ ਫॉर ਸੇਲ, ਔਰ ਬਹੁਤਿਆਂ ਨੂੰ ਸ਼ਾਇਦ ਯਾਦ ਨਾ ਹੋਏ ਟਰੰਪ ਨੇ ਆਪਣੀ ਵਿਜ਼ਿਟ ਕੈਂਸਲ ਕਰ ਦਿੱਤੀ ਸੀ, ਉਹ ਨਹੀਂ ਸੀ ਗਿਆ। ਔਰ ਹੁਣ ਅਸੀਂ ਜਿਹੜੇ 3-4 ਸਟੇਟਮੈਂਟਸ ਟਰੰਪ ਦੇ ਹਵਾਲੇ, ਇੱਕ ਤਾਂ ਜ਼ਾਹਰ ਹੈ ਕਿ ਵੀ ਇਹ ਜਿਹੜਾ ਆਉਣ ਵਾਲਾ ਐਡਮਿਨਿਸਟ੍ਰੇਸ਼ਨ ਹੈ ਇਸ ਦੇ ਵਿੱਚ ਜਿਹੜੀ ਪ੍ਰਧਾਨਗੀ ਹੈ, ਔਰ ਇਹ ਗੱਲ ਈਵਨ ਅਸੀਂ ਜਦੋਂ ਬਾਈਡਨ ਦੀ ਸਟੇਟਮੈਂਟ ਦੇਖਾਂਗੇ ਕਿ ਵੀ ਉਹਨੇ ਵਾਈਟ ਹਾਊਸ ਜਿਹੜਾ 15 ਮਿੰਟ ਦਾ ਆਪਣਾ ਐਡਰੈਸ ਦਿੱਤਾ ਹੈ, ਉਹਦੇ 'ਚ ਜਿਹੜੀ ਉਹਨੇ ਇੱਕੋ ਇੱਕ ਵਾਰਨਿੰਗ ਦਿੱਤੀ 15 ਮਿੰਟ ਦੇ ਐਡਰੈਸ ਕਿ ਵੀ ਅਮਰੀਕਾ ਜਿਹੜਾ ਹੈ ਦੈਟ ਇਜ਼ ਹੈਡਿੰਗ ਟੂਵਰਡਸ ਓਲੀਗਾਰਕੀ,
ਜੀ। ਹੁਣ ਓਲੀਗਾਰਕੀ ਕੀ ਹੁੰਦੀ ਹੈ? ਜਦੋਂ ਤੁਸੀਂ ਡਿਕਸ਼ਨਰੀ ਮੀਨਿੰਗ ਦੇਖੋਗੇ ਇਹਨੂੰ ਸਾਮੰਤਵਾਦ ਵੀ ਕਹਿੰਦੇ ਨੇ। ਇਹਨੂੰ ਜਿਹੜਾ ਤੁਸੀਂ ਸੈਲੈਕਟ ਫਿਊ ਜਿਨ੍ਹਾਂ ਦੇ ਹੱਥ 'ਚ ਪਾਵਰ ਆਉਂਦੀ ਹੈ, ਧਨਾਡਾਂ ਦੀ, ਜਿਹਨਾਂ ਨੂੰ ਸਾਮੰਤਵਾਦ ਇੱਕ ਜ਼ਮਾਨੇ 'ਚ ਕਿਹਾ ਜਾਂਦਾ ਸੀ। ਇੱਕ ਸਟੇਜ ਦੇ ਉੱਤੇ ਉਮਰਾ, ਜਦੋਂ ਅਸੀਂ ਉਹਨਾਂ ਦੇ ਵੱਡੇ ਲੋਕਾਂ ਦੀ ਗੱਲ ਕਰਦੇ ਹਾਂ, ਉਮਰਾਵ, ਸੋ ਇਹ ਨਵਾਬ, ਕਿ ਵੀ ਉਹਨਾਂ ਦੇ ਕੋਲ ਪਾਵਰ ਜਾ ਰਹੀ ਹੈ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਡਾਇਰੈਕਟਲੀ ਜਿਹੜਾ ਜਿਹਨੂੰ ਤੁਸੀਂ ਬੁਲਿੰਗ ਟਾਈਪ ਪੋਲਿਟਿਕਸ ਕਹਿ ਸਕਦੇ ਹੋ, ਉਹ ਗ੍ਰੀਨਲੈਂਡ ਦੇ ਮੁੱਦੇ ਦੇ ਉੱਤੇ, ਔਰ ਅੱਜ ਹੁਣ ਹਾਲ ਈਵਨ ਅਜੇ 20 ਨੂੰ ਸਹੁੰ ਚੁੱਕਣੀ ਹੈ। ਆਲਰੇਡੀ ਡੈਨਮਾਰਕ ਦੀ ਉਹਨੇ ਹੈੱਡ ਨੇ ਕਿਹਾ ਕਿ ਜੀ ਅਸੀਂ ਗੱਲਬਾਤ ਕੀਤੀ, ਅਸੀਂ ਤਿਆਰ ਹਾਂ, ਅਸੀਂ ਇਹ ਗ੍ਰੀਨਲੈਂਡ ਦੇ ਲੋਕਾਂ ਤੇ ਛੱਡਦੇ ਹਾਂ ਕਿ ਜੇ ਉਹ ਕਰਨਾ। ਮਤਲਬ ਇਹ ਹੈ ਵੀ ਆਲਰੇਡੀ ਹਾਫ ਦਾ ਪਰਪਸ ਉਹ 72-73 ਹਜ਼ਾਰ ਲੋਕਾਂ ਨੂੰ ਕੀ ਹੈ, ਉਹਨਾਂ ਨੂੰ ਜਿਵੇਂ ਮਰਜ਼ੀ ਵਰਗਲਾ ਲੈਣਗੇ। ਸੋ ਮਤਲਬ ਇਸੇ ਤਰ੍ਹਾਂ ਜਿਹੜਾ ਸਭ ਤੋਂ ਸ਼ਾਇਦ ਦੁਨੀਆ ਵਾਲਿਆਂ ਨੂੰ ਔਡ ਲੱਗਾ ਪਾਰਟ ਇਮੀਗ੍ਰੇਸ਼ਨ ਬਾਰੇ ਜੋ ਕਿਹਾ ਵੀ ਕੱਢਾਂਗੇ, ਉਹ ਸਮਝ ਆ ਸਕਦੀ ਹੈ ਕਿਉਂਕਿ ਉਹ ਇੱਕ ਵੱਡਾ ਇਸ਼ੂ ਡੋਮੈਸਟਿਕ ਪੋਲਿਟਿਕਸ। ਪਰ ਜਿਵੇਂ ਕੈਨੇਡਾ ਨੂੰ 21ਵੀਂ ਸਟੇਟ ਬਣਾਉਣ, ਜਾਂ ਟਰੂਡੋ ਬਾਰੇ, ਜਾਂ ਜਿਸ ਕਿਸਮ ਦਾ ਇਹ ਲੱਗਾ ਲੋਕਾਂ, ਔਰ ਕੈਨੇਡਾ 'ਚ ਹੁਣ ਤਾਂ ਸਾਰੀਆਂ ਪਾਰਟੀਆਂ ਨੇ ਇਹਨੂੰ ਰੈਜ਼ਿਸਟ ਕੀਤਾ। ਫਿਰ ਇਸ ਦੇ ਨਾਲ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਵੀ ਜਿਹੜਾ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੀ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦਾ ਜੀ ਅਸੀਂ ਇਹ ਸਮਝੌਤਾ ਤਾਂ ਇੰਨੇ ਤੋਂ ਸੀ ਹੋ ਜਾਣਾ ਸੀ, ਕ੍ਰੈਡਿਟ ਦੋਨੋਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਇਹਦੇ 'ਚ ਇੱਕ ਜਿਹੜਾ ਜੇ ਹਿਡਨ ਪਾਰਟ ਹੈ ਇਹਦਾ, ਬਹੁਤਿਆਂ ਨੂੰ ਲੱਗਦਾ ਹੈ ਕਿ ਵੀ ਕ੍ਰੈਡਿਟ ਦੋਨੋਂ ਪ੍ਰੈਜ਼ੀਡੈਂਟ ਲੈ ਰਹੇ ਨੇ, ਜਾਣ ਵਾਲਾ ਵੀ ਦੂਜਾ ਵੀ, ਕਿ ਇਹੀ ਸਮਝੌਤਾ ਪਹਿਲਾਂ ਵੀ ਬਾਈਡਨ ਨੇ ਆਫਰ ਕੀਤਾ ਸੀ, ਹਮਾਸ ਨੇ ਡਿਨਾਈ ਨਹੀਂ ਸੀ ਕੀਤਾ, ਇਜ਼ਰਾਈਲ ਨੇ ਕੀਤਾ ਸੀ। ਸੋ ਟਰੰਪ ਨੇ ਆਪਣਾ ਜਿਹੜਾ ਨੋਮੀਨੀ ਹੈ ਜਿਹਨੂੰ ਨਾਲ ਨੈਗੋਸ਼ੀਏਸ਼ਨ ਤੇ ਲਾਇਆ, ਐਂਟਨੀ ਬਲਿੰਕਨ ਦੇ, ਐਂਟਨੀ ਬਲਿੰਕਨ 22 ਵਾਰ ਇਸ ਪੀਰੀਅਡ 'ਚ ਰਿਹਾ, ਔਰ ਮੈਂ ਸਮਝਦਾ ਵੀ ਇਹ ਇੱਕ ਮਾੜੀ ਲੈਗੇਸੀ ਜਿੰਨਾ ਵੱਡੇ ਲੈਵਲ ਦੇ ਉੱਤੇ ਨਸਲਕੁਸ਼ੀ ਹੋਈ। ਸੋ ਇਹ ਇੱਕ ਸੈਟਲ ਹੋਣਾ ਵੀ ਆਪਣੇ ਆਪ ਦੇ ਵਿੱਚ ਬਹੁਤਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਟਰੰਪ ਇਜ਼ਰਾਈਲ ਦਾ ਪ੍ਰਭਾਵ ਉਵੇਂ ਨਾ ਕਬੂਲੇ, ਜਿਵੇਂ ਇੱਕ ਪਾਰਟ ਤਾਂ ਇਹ ਹੈ ਕਿ ਗ੍ਰੇਟਰ ਇਜ਼ਰਾਈਲ ਔਰ ਉਧਰ ਵੱਲ ਜਾਣਾ, ਜਿਵੇਂ ਕਿ ਬਾਈਡਨ ਨੇ ਕਬੂਲਿਆ। ਹੁਣ ਇਹ ਅੱਡ ਸਪਾਟ ਨੇ ਫੋਰਨ ਪਾਲਿਸੀ ਦੇ ਉੱਤੇ। ਡੋਮੈਸਟਿਕ ਦੇ ਵਿੱਚ ਜ਼ਾਹਰ ਹੈ ਜਦੋਂ ਸ਼ੇਅਰ ਬਾਜ਼ਾਰ ਤੁਹਾਨੂੰ ਕੀ ਦੱਸਦੇ ਨੇ ਕੀ ਨਹੀਂ। ਬੇਸ਼ੱਕ ਐਲਨ ਮਸਕ ਜਿਹਨੇ 250 ਮਿਲੀਅਨ ਤੋਂ ਜ਼ਿਆਦਾ ਮੇਰਾ ਖਿਆਲ ਹੈ ਜਿਹੜਾ ਉਹ ਲਾਇਆ ਇਹਦੇ ਕੈਂਪੇਨ ਤੇ, ਉਹਦੇ ਕੋਲ ਬਹੁਤ ਪਾਵਰ ਹੈ, ਔਰ ਨਤੀਜੇ ਦੇ ਤੌਰ ਤੇ ਜਿਹੜੇ ਡਿਸਐਗਰੀਮੈਂਟ ਨੇ H1B ਵੀਜ਼ਾ ਦੇ ਮੁੱਦੇ ਤੇ, ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਮਾਗਾ ਕਰਾਊਡ ਹੈ ਔਰ ਐਲਨ ਮਸਕ ਹੈ, ਉਹਨਾਂ ਦੇ ਵਿੱਚ ਅਸੀਂ ਦੇਖਿਆ ਵੀ ਪਹਿਲਾਂ ਹੀ ਟਕਰਾਅ ਪਾਰਟ ਹੈ। ਸੋ ਡੋਮੈਸਟਿਕ ਪੋਲਿਟਿਕਸ ਦੇ ਵਿੱਚ ਤਾਂ ਕੋਈ ਬਹੁਤਾ ਉਹ ਇੱਕ ਸਿਸਟਮ ਹੁੰਦਾ ਹੈ, ਪਰ ਜਿਸ ਸਿਸਟਮ 'ਚ ਜੇ ਤੁਸੀਂ ਐਲਨ ਮਸਕ ਜਾਂ ਦੂਜਿਆਂ ਨੂੰ ਇੱਕ ਸੁਪਰ ਪਾਵਰ ਬਣਾ ਕੇ ਬਿਠਾ ਦਿੰਦੇ ਹੋ ਵਿਦਨ ਸਿਸਟਮ ਕਿ ਜੀ ਉਹਨਾਂ ਨੇ ਫੈਡਰਲ ਖਰਚੇ ਘਟਾਣੇ ਨੇ, ਗਵਰਨਮੈਂਟ ਨੂੰ ਟ੍ਰਿਮ ਕਰਨਾ ਹੈ, ਔਰ ਜੇ ਕਾਸ਼ ਪਟੇਲ ਵਰਗਾ ਕਹਿੰਦਾ ਜੀ FBI ਤੇ ਦੂਜੇ ਅਸੀਂ ਬੰਦ ਕਰਕੇ ਇੱਥੇ ਇਹਨੂੰ ਮਿਊਜ਼ੀਅਮ ਬਣਾ ਦੇਣਾ, ਔਰ ਦੂਸਰਾ ਉਹ ਹੈੱਡ ਲੱਗਦਾ ਹੈ, ਔਰ ਇਸ ਸਾਰੇ ਦੇ ਚੱਲਦੇ ਆ ਇਹ ਦੇਖਣਾ ਹੋਏਗਾ ਕਿ ਅਲਟੀਮੇਟਲੀ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਕੈਨੇਡੀ ਤੋਂ ਬਾਅਦ ਉਹ ਪ੍ਰੈਜ਼ੀਡੈਂਟ ਹੈ ਜਿਹੜਾ ਆਊਟ ਆਫ ਬਾਕਸ ਸੋਚਦਾ ਹੈ। ਡੀਪ ਸਟੇਟ ਦਾ ਜ਼ਿਕਰ ਆਪਣੇ ਕੈਂਪੇਨ ਵੇਲੇ ਕੀਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੀਆਂ ਪਾਲਿਸੀ ਮੇਕਿੰਗ ਹੈ ਜਾਂ ਪਾਵਰ ਹੈ ਉਹਦੀਆਂ ਪਰਤ ਦਰ ਪਰਤ ਚੀਜ਼ਾਂ ਨੇ। ਸਾਨੂੰ ਨਹੀਂ ਪਈ, ਹੁਣ ਕਾਮਨ ਡੀਪ ਸਟੇਟ ਵਰਡ ਹਰ ਕੋਈ ਇਸਤੇਮਾਲ ਕਰਨ ਲੱਗ ਗਿਆ। ਉਹਦੇ 'ਚ ਬਿਊਰੋਕਰੇਸੀ ਵੀ ਹੈ, ਉਹਦੇ 'ਚ ਥਿੰਕ ਟੈਂਕ ਵੀ ਨੇ, ਪਾਲਿਸੀ ਮੇਕਰ ਵੀ ਨੇ, ਦੂਜੇ ਵੀ ਨੇ। ਉਹ ਕਿੰਨਾ ਕੁ ਸਪੇਸ ਦੇਣਗੇ ਜਾਂ ਟਰੰਪ ਕਿੰਨੀ ਕੁ ਮਜ਼ਬੂਤੀ ਨਾਲ ਜਿਹੜੀ ਇਨਸਾਈਡ ਪਾਲਿਸੀ ਮੇਕਿੰਗ ਹੈ ਉਹਨੂੰ ਪ੍ਰਭਾਵਿਤ ਕਰੇਗਾ। ਪਰ ਉਹਨਾਂ ਦੇ ਟਰੰਪ ਪਾਲਿਸੀ ਦੇ ਕੰਟੂਰ ਜਿਹੜੇ ਨੇ ਉਹ ਅਸੀਂ ਦੇਖ ਲਏ ਨੇ ਉਹਨਾਂ ਦੀ ਅੱਡ ਬਿਆਨਬਾਜ਼ੀਆਂ ਤੋਂ। ਔਰ ਪਰ ਮੈਂ ਇਹਨੂੰ ਥੋੜਾ ਜਿਹਾ ਕਿਉਂਕਿ ਟਰੰਪ ਦੇ ਨਾਲ ਜਸਟਿਸ ਵੀ ਅਸੀਂ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਬੇਸ਼ੱਕ ਇੱਕ ਪਾਸੇ ਖਲਬਲੀ ਜ਼ਰੂਰ ਹੈ ਕਿ ਇੰਟਰਨੈਸ਼ਨਲੀ ਕਿੱਥੇ ਕੀ ਹੋਏਗਾ, ਜਾਂ ਯੂਕਰੇਨ ਦੇ ਹਵਾਲੇ ਨਾਲ ਹੈ ਬਹੁਤਿਆਂ ਨੂੰ ਕਿ ਜੰਗ ਬੰਦ ਹੋ ਜਾਏਗੀ, ਉਹ ਰੂਸ ਦਾ ਦੋਸਤ ਹੈ। ਟਰੰਪ ਵਾਰ ਪ੍ਰੈਜ਼ੀਡੈਂਟ ਨਹੀਂ ਹੈ, ਔਰ ਇਹ ਕ੍ਰੈਡਿਟ ਜਾਂਦਾ ਹੈ ਵੀ ਪਹਿਲੀ ਟਰਮ ਵੇਲੇ ਟਰੰਪ ਨੇ ਕੋਈ ਵਾਰ ਨਵੀਂ ਨਹੀਂ ਸਹੇੜੀ। ਰਾਦਰ ਉਸ ਨੇ ਅਫਗਾਨ ਵਾਰ ਨੂੰ ਨਿਬੇੜਿਆ ਜਿੱਥੇ 20 ਸਾਲ ਤੋਂ ਨੈਟੋ ਫੌਜ ਫਸੀ ਹੋਈ ਸੀ ਸਮੇਤ ਅਮਰੀਕਾ ਦੇ। ਇਰਾਕ 'ਚੋਂ ਵੀ ਫੌਜ ਕੱਢੀ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜਾ ਬਿਜ਼ਨਸਮੈਨ ਹੁੰਦਾ ਉਹ ਕਨਫਰੰਟੇਸ਼ਨਸ ਨਹੀਂ ਹੁੰਦਾ, ਉਹ ਫੌੜ ਫੜਕ ਜ਼ਰੂਰ ਹੈ, ਦਾਬਾ ਵੀ ਜ਼ਰੂਰ ਹੈ, ਓਲੀਗਾਰਕੀ ਵਾਲੇ ਜਿਹੜੇ ਲੱਛਣ ਵੀ ਨੇ, ਔਰ ਡਿਕਟੇਟੋਰੀਅਲ ਐਟੀਟਿਊਡ ਵੀ ਹੈ।
ਪਰ ਕੁੱਲ ਮਿਲਾ ਕੇ ਇਹ ਨਹੀਂ ਲੱਗਦਾ ਹੈ ਕਿ ਵੀ ਕਿਤੇ ਵੀ ਸਿਚੁਏਸ਼ਨ, ਲੱਗਦਾ ਇਹ ਹੈ ਕਿ ਵੀ ਕੁਝ ਚੀਜ਼ਾਂ ਜਿਹੜੀਆਂ ਸ਼ਾਇਦ ਕਾਫੀ ਦੇਰ ਤੋਂ ਚੱਲ ਰਹੀਆਂ ਸੀ ਪੈਂਡਿੰਗ, ਉਹ ਰਿਜ਼ੋਲਵ ਵੀ ਹੋ ਸਕਦੀਆਂ ਨੇ। ਔਰ ਇਸ ਦੇ ਨਾਲ ਨਾਲ ਜਿਹੜਾ ਦੂਸਰਾ ਐਸਪੈਕਟ ਹੈ ਕਿ ਅਮਰੀਕਾ, ਜਿਹਦੇ 'ਚ ਵਾਕਿਆ ਹੀ ਅਨਐਮਪਲੋਇਮੈਂਟ ਔਰ ਉਡਘਟੀ ਹੈ, ਇਸ ਹਾਲਾਂਕਿ ਅਜੇ ਟਰੰਪ ਨੇ ਟੇਕ ਓਵਰ ਨਹੀਂ ਕੀਤਾ, ਇਸ ਮਹੀਨੇ ਦੇ ਵਿੱਚ ਇਹ ਘਟਾ ਹੋਇਆ ਹੈ। ਈਵਨ ਜਿਹੜੇ ਲੋਕ ਮੈਕਸੀਕੋ ਜਾਂ ਕੈਨੇਡਾ ਜਾਂ ਦੂਜਿਆਂ ਰਾਹੀਂ ਅਮਰੀਕਾ 'ਚ ਐਂਟਰ ਕਰਨ ਵਾਲੇ ਸੀ, ਜੇ ਤੁਸੀਂ ਇਮੀਗ੍ਰੇਸ਼ਨ ਦੇ ਵਕੀਲਾਂ ਨੂੰ ਜਾਂ ਪੈਰਾਲੀਗਲਸ ਨੂੰ ਜਾਂ ਦੂਸਰਿਆਂ ਨੂੰ ਦੇਖੋ ਤੇ ਇੱਕਦਮ ਉਹ ਥੱਲੇ ਗਿਆ, ਕਿਉਂਕਿ ਨਵੀਂ। ਸੋ ਇਹ ਹੁਣ ਦੇਖਣਾ ਹੋਏਗਾ। ਇੰਡੀਆ ਦਾ ਕੰਟੈਕਸਟ ਇੰਪੋਰਟੈਂਟ ਹੈ ਸਮਝਣਾ, ਕਿਉਂਕਿ ਪਹਿਲੀ ਟਰੰਪ ਦੀ ਟਰਮ ਵੇਲੇ ਬੇਸ਼ੱਕ ਵੋਕਲਸ ਬੜੇ ਮਜ਼ਬੂਤ ਰਹੇ, ਮਾਈ ਫਰੈਂਡ ਮੋਦੀ ਤੇ ਮੋਦੀ ਅਬ ਕੀ ਬਾਰ ਟਰੰਪ ਸਰਕਾਰ, ਪਰ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਸਾਰੇ ਪੀਰੀਅਡ 'ਚ ਸਭ ਤੋਂ ਵੱਡੀ ਜਿਹੜੀ ਤੋਹੀਨ ਵਾਲੀ ਗੱਲ ਭਾਰਤ ਦੇ ਲਈ ਹੋਈ ਹੁਣ ਅੱਜ ਈਵਨ ਸੀ ਕਿ ਬਿਲਾਵਲ ਭੁੱਟੋ, ਹਾਲਾਂ ਉਹ ਇੱਕ ਪਾਰਟੀ ਦਾ ਕਾਰਕੁਨ ਹੈ, MP ਹੈ, ਉਹਨੂੰ ਵੀ ਸੱਦਾ ਹੈ ਟਰੰਪ ਨੇ ਐਡਮਿਨਿਸਟ੍ਰੇਸ਼ਨ, ਜਿਹੜੀ ਵੀ ਉਹਨਾਂ ਦੀ ਟੀਮ ਹੈ 20 ਜੂਨ ਦੇ ਸਹੁੰ ਚੁੱਕ ਸਮਾਗਮ 'ਚ ਚੀਨ ਦੇ ਪ੍ਰੈਜ਼ੀਡੈਂਟ ਨੂੰ ਔਰ ਇਵੇਂ ਹੀ ਜਿਹੜਾ ਦੂਸਰੇ ਇਟਲੀ ਵਰਗੇ ਮੁਲਕ ਦੇ। ਲੇਕਿਨ ਮੋਦੀ ਦੇ ਬਾਵਜੂਦ ਉਹਨੇ ਤਰਲੇ ਕੀਤੇ, ਐਸ ਜੈ ਸ਼ੰਕਰ ਆ ਕੇ ਬੈਠਾ ਰਿਹਾ, ਇੰਡੀਆ ਨੂੰ ਕੋਈ ਇਨਵੀਟੇਸ਼ਨ ਨਹੀਂ ਹੈ। ਔਰ ਜਿੱਥੇ ਹੋਰ ਪਾਸੇ ਮੈਂਸ਼ਨ ਵੀ ਹੁੰਦਾ ਹੈ ਮੋਦੀ ਦੇ, ਟਰੰਪ ਨੇ ਇੰਡੀਆ ਬਾਰੇ ਅਜੇ ਚੁੱਪੀ ਧਾਰੀ ਹੋਈ ਹੈ, ਹਾਲਾਂ ਉਸ ਤੋਂ ਪਹਿਲਾਂ ਕਿੰਗ ਆਫ ਟੈਰਿਫ ਔਰ ਦੂਸਰਾ ਕਹਿ ਕੇ ਕੀਤਾ। ਹਾਂ, ਸਿੱਖ ਫੈਕਟਰ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਹਰਮੀਤ ਕੌਰ ਢਿੱਲੋਂ ਨੂੰ ਅਸਿਸਟੈਂਟ ਜਿਹੜਾ ਅਟਾਰਨੀ ਜਨਰਲ ਦੇ ਤੌਰ ਤੇ ਨੋਮੀਨੇਟ ਕਰਨਾ, ਜਿਹਦੀ ਬੜੀ ਸਟਰੋਂਗ ਪੋਜੀਸ਼ਨ ਹੈ ਔਨ ਦਾ ਇਸ਼ੂਜ਼ ਜਿਹੜੀਆਂ ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜਾਂ ਫਾਰਮਰ ਮੂਵਮੈਂਟ ਦੇ ਵੇਲੇ ਜਾਂ ਦੂਸਰਾ। ਸੋ ਕਿਉਂਕਿ ਇਹ ਮਿਕਸਡ ਪੈਕ ਹੈ, ਇੱਕ ਪਾਸੇ ਤੁਲਸੀ ਗੈਬਰਡ ਜਿਹਦੀਆਂ ਰੂਟਸ RSS ਦੇ ਹਿੰਦੂਤਵਾ ਦੇ ਨਾਲ ਨੇ ਡੂੰਘੀਆਂ, ਉਸ ਨੂੰ ਜਿਹੜਾ ਉਹ ਲਾਣਾ ਜਿਸ ਲੈਵਲ ਦੇ ਉੱਤੇ 18 ਏਜੰਸੀਜ਼ ਉਹਦੇ ਥੱਲੇ ਹੋਣਗੀਆਂ। ਸੋ ਇਹਨੂੰ ਤੁਸੀਂ ਬੈਲੈਂਸਿੰਗ ਐਕਟ ਵੀ ਕਹਿ ਸਕਦੇ ਹੋ ਜਾਂ ਲਾਇਲਿਸਟ ਨੂੰ ਨਿਵਾਜਣਾ ਵੀ ਕਹਿ ਸਕਦੇ ਹੋ। ਇੱਕ ਪਾਰਟ ਤਾਂ ਓਲੀਗਾਰਕ ਜਾਂ ਜਿਹੜੇ ਨਵਾਬ ਜਾਂ ਸਰਦਾਰ ਹੁੰਦੇ ਨੇ ਕਿ ਜਿਹੜੀ ਵਫਾਦਾਰੀ। ਸੋ ਇਸ ਵੇਲੇ ਟਰੰਪ ਨੇ ਆਪਣੇ ਆਲੇ ਦੁਆਲੇ ਜਿੰਨੀਆਂ ਵੀ ਨੋਮੀਨੇਸ਼ਨਸ ਕੀਤੀਆਂ, ਵਫਾਦਾਰਾਂ ਦੀ ਵੱਡੀ ਫੌਜ ਹੈ, ਉਹਦੇ 'ਚੋਂ ਕੁਛ ਐਕਸਪੀਰੀਅੰਸਡ ਹੈਂਡ ਨੇ, ਕੁਛ ਜਿਹੜੇ ਨੇ ਬਿਲਕੁਲ ਜਿਹੜੇ ਨੇ ਨਾਈਵ ਹੋਣਗੇ ਕਈ ਮਾਮਲਿਆਂ 'ਚ। ਸੋ ਇਸ ਸਾਰੇ ਦੇ ਚੱਲਦਿਆਂ 20 ਜੂਨ ਦਾ ਜਿਹੜਾ ਸਮਾਗਮ ਹੈ ਉਹ ਤਾਂ ਇੱਕ ਸ਼ੁਰੂਆਤੀ ਦੌਰ ਹੋਏਗਾ, ਲੇਕਿਨ ਅਸੀਂ ਹੋਪ ਹੀ ਕਰ ਸਕਦੇ ਹਾਂ ਕਿਉਂਕਿ ਇੱਕ ਚਾਹਨਾ ਜਿਹੜੀ ਟਰੰਪ ਦੀ ਮੇਰਾ ਖਿਆਲ ਹੈ ਰਹੀ ਹੈ ਜਦੋਂ ਕਿ ਉਹ ਨੋਬਲ ਪੀਸ ਪ੍ਰਾਈਜ਼, ਔਰ ਜੇ ਟਰੰਪ ਆਪਣੀ ਇਸ ਪ੍ਰੈਜ਼ੀਡੈਂਸੀ ਵੇਲੇ ਮਿਡਲ ਈਸਟ ਦੇ ਵਿੱਚ 2 ਸਟੇਟ ਫਾਰਮੂਲਾ, ਹਾਲ ਦੀ ਘੜੀ ਜੋ ਹਮਾਸ ਇਜ਼ਰਾਈਲ ਦਾ ਐਗਰੀਮੈਂਟ ਹੈ ਉਹ ਤਾਂ ਬੜਾ ਸ਼ੇਕੀ ਹੈ ਔਰ ਉਹਦੇ 'ਚ ਫੇਜ਼ ਨੇ, ਪਹਿਲੇ ਫੇਜ਼ 'ਚ ਇਹ ਹੈ, ਫਿਰ ਦੂਜੇ ਮਹੀਨੇ ਨੇ, ਦੂਜੇ ਨੇ ਉਹ ਇਜ਼ਰਾਈਲ ਲਈ ਜਦੋਂ ਮਰਜ਼ੀ ਉਹਨੂੰ ਵਾਇਲੇਟ ਕਰਨਾ ਉਹਨਾਂ ਨੇ ਕਿੰਨੀ ਵਾਰੀ ਕੀਤਾ, ਜਾਂ ਹਮਾਸ ਉਹ ਕਿਹੜੇ ਉਹਨਾਂ ਨੇ ਜਿਹੜਾ ਉਹਨੂੰ ਕੋਈ ਪਵਿੱਤਰ ਕੁਰਾਨ ਦੀਆਂ ਆਇਤਾਂ ਮੰਨਦੇ ਨੇ, ਹਰ ਕੋਈ ਆਪਣਾ ਬੈਨੀਫਿਟ ਦੇਖਦਾ। ਸੋ ਜੇ ਮਿਡਲ ਈਸਟ ਦੀ ਸਮੱਸਿਆ ਨੂੰ ਹੀ ਹੱਲ ਕਰਾ ਜਾਂਦਾ ਜਾਂ ਈਵਨ ਯੂਕਰੇਨ ਦੇ ਮੁੱਦੇ ਦੇ ਉੱਤੇ ਰਸ਼ੀਆ ਦੇ ਨਾਲ ਵੀ, ਤੇ ਇਹਨਾਂ ਕਿਉਂਕਿ 4 ਸਾਲ ਦਾ ਪੀਰੀਅਡ ਗੁਜ਼ਰਦਿਆਂ ਵਕਤ ਨਹੀਂ ਲੱਗਦਾ। ਔਰ ਆਲਰੇਡੀ ਬੇਸ਼ੱਕ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ US ਕਾਂਗਰਸ, ਸੈਨੇਟ ਔਰ ਈਵਨ ਸੁਪਰੀਮ ਕੋਰਟ 'ਚ ਮੈਜੋਰਿਟੀ ਹੈ, ਪਰ ਜੇ ਟਰੰਪ ਦੀ ਪਰਫਾਰਮੈਂਸ ਇਸ ਪਹਿਲੇ 2 ਸਾਲ ਦੇ ਪੀਰੀਅਡ 'ਚ ਕਮਜ਼ੋਰ ਰਹੀ ਤੇ ਫਿਰ ਹਰ ਕਾਂਗਰਸਮੈਨ 2 ਸਾਲ ਬਾਅਦ ਚੁਣਿਆ ਜਾਂਦਾ ਔਰ ਉਹਦੇ 'ਚ ਜੇ ਜਿਹੜਾ ਉਹ ਲੂਜ਼ ਕਰ ਸਕਦਾ। ਸੋ ਕੁੱਲ ਮਿਲਾ ਕੇ ਅਸੀਂ ਹੋਪ ਹੀ ਕਰਦੇ ਹਾਂ ਕਿ ਟਰੰਪ ਈਰਾ ਜਿਹੜਾ ਹੈ ਉਹ ਪੋਜ਼ਿਟਿਵਿਟੀ ਵਾਲਾ ਹੋਏ, ਕਨਫਰੰਟੇਸ਼ਨ ਘਟੇ, ਸਿੱਖ ਫੈਕਟਰ ਦੇ ਐਂਗਲ ਤੋਂ ਖਾਸ ਤੌਰ ਤੇ ਇੰਡੀਆ ਦਾ ਕਾਫੀ ਕੁਝ ਟਰੰਪ ਦੀ ਗੈਰ ਹਾਜ਼ਰੀ 'ਚ ਪਿਛਲੇ 2 ਸਾਲ 'ਚ ਸਾਹਮਣੇ ਆ ਗਿਆ, ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰੇ ਮੁੱਦੇ। ਔਰ ਅਸੀਂ ਹੋਪ ਕਰ ਸਕਦੇ ਹਾਂ ਕਿ ਭਾਈ ਜਿਹੜਾ ਜਸਟਿਸ ਔਰ ਨਿਆਂ ਦੇ ਲਾਈਨ ਥੱਲੇ ਔਰ ਜੇ ਇੰਡੀਪੈਂਡੈਂਟ ਮੁਲਕਾਂ ਦੀ ਜਾਂ ਸੋਵਰਨਿਟੀ ਦੇ ਕਨਸੈਪਟ ਦੀ ਗੱਲ ਅੱਗੇ ਤੁਰੀ ਹੈ, ਸੋ ਇਹਦੇ 'ਚ ਸਾਡਾ ਵੀ ਜਿਹੜਾ ਕੇਸ ਹੈ ਖਾਲਿਸਤਾਨ ਦਾ ਉਹ ਫਿੱਟ ਹੁੰਦਾ, ਕਿਉਂਕਿ ਅਦਰਵਾਈਜ਼ ਜਿਵੇਂ ਵੱਡੇ ਸਾਮਰਾਜਾਂ ਵਾਲਾ ਪਾਰਟ ਤੁਰਿਆ ਹੋਇਆ ਸੀ ਜਾਂ ਬਾਰਡਰ ਇਰਰੈਲੇਵੈਂਟ ਹੋ ਗਏ ਨੇ, ਇਹ ਸੀ ਤਾਂ ਕਈ ਇਹ ਕਹਿੰਦੇ ਸੀ ਜੀ ਯੂਰਪੀਅਨ ਯੂਨੀਅਨ ਦੇਖ ਲਓ, ਉਹਨਾਂ ਨੇ ਤਾਂ ਆਪਣੀਆਂ ਬਾਉਂਡਰੀਜ਼ ਕਰਤੀਆਂ, ਤੁਸੀਂ ਮੁਲਕ ਮੰਗ ਰਹੇ ਹੋ ਹੁਣ। ਲੇਕਿਨ ਇਹ ਜਿਹੜੀ ਡਿਬੇਟ ਹੈ ਹੁਣ ਤੁਸੀਂ ਦੇਖੋਗੇ ਕਿ ਇਹਨੂੰ ਡਿਫਰੈਂਟ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਕਿ ਭਾਈ ਨੇਸ਼ਨ ਸਟੇਟਸ ਦੀ ਅਹਿਮੀਅਤ ਇਸ ਪੀਰੀਅਡ ਦੇ ਵਿੱਚ ਵਧੇਗੀ।
ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅਸੀਂ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਬੇਨਤੀ ਜ਼ਰੂਰ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਤੁਸੀਂ TV 84 ਦੀ ਸਪੋਰਟ ਦੇ ਲਈ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਜਾਂ ਸਾਨੂੰ ਚੈੱਕ ਰਾਹੀਂ ਵੀ ਤੁਸੀਂ ਡੋਨੇਸ਼ਨਸ ਭੇਜ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ 5166191984 ਕਿਸੇ ਵੀ ਇਨਕੁਆਇਰੀ ਦੇ ਲਈ ਜਾਂ ਕਿਸੇ ਵੀ ਸਵਾਲ ਦੇ ਲਈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਹੁਣ ਟਰੰਪ ਸਾਹਿਬ ਦੀ ਗੱਲ ਕੀਤੀ ਹੈ ਤੇ ਕਿਵੇਂ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਸਮੇਂ ਨੂੰ, ਉਸ ਬਾਬਤ ਅਸੀਂ ਵਿਚਾਰ ਕੀਤੀ ਹੈ। ਥੋੜ੍ਹਾ ਜਿਹਾ ਇਹਨੂੰ ਸਿੱਖ ਪਰਸਪੈਕਟਿਵ ਤੋਂ, ਖਾਸ ਤੌਰ 'ਤੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਾਰਾ ਇਹ ਦੌਰ ਰਿਹਾ ਆ ਪਿਛਲੇ 2 ਸਾਲ, ਇਹਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਜਿਵੇਂ ਇਹਨੇ ਭਾਰਤ ਦੀ ਰਿਲੇਸ਼ਨਸ਼ਿਪ ਵੈਸਟ ਦੇ ਨਾਲ, ਅਮਰੀਕਾ ਦੇ ਨਾਲ, ਖਾਸ ਤੌਰ 'ਤੇ ਕੈਨੇਡਾ ਦੇ ਨਾਲ ਡਿਫਾਈਨ ਕੀਤੀ ਹੈ ਜਾਂ ਇਹ ਕਹਿ ਲਓ ਰੀਡਿਫਾਈਨ ਕੀਤੀ ਹੈ, ਇਸ ਬਾਬਤ ਵੀ ਵਿਚਾਰ ਚਰਚਾ ਕਰਨੀ ਬਣਦੀ ਹੈ। ਅਤੇ ਨਾਲ ਹੀ ਨਾਲ ਵਿਸ਼ੇਸ਼ ਤੌਰ 'ਤੇ ਜਿੱਥੇ ਅਮਰੀਕਾ ਦੇ ਹੁਣ ਜਾ ਰਹੇ ਪ੍ਰਧਾਨ ਨੇ ਬਾਈਡਨ ਸਾਹਿਬ, ਇਹਨਾਂ ਦੇ ਜਿਹੜੇ ਫੈਸਲੇ ਹੈਗੇ ਆ ਜਾਂ ਇਹਨਾਂ ਦੀ ਜਿਹੜੀ ਨੀਤੀ ਰਹੀ ਹੈ ਫੋਰਨ ਪਾਲਿਸੀ, ਭਾਵੇਂ ਉਹ ਭਾਰਤ ਦੇ ਹਵਾਲੇ ਨਾਲ ਹੋਵੇ ਜਾਂ ਖਾਸ ਤੌਰ 'ਤੇ ਮਿਡਲ ਈਸਟ ਦੇ ਹਵਾਲੇ ਨਾਲ, ਇਹਨਾਂ ਦੀ ਕਿਸ ਕਿਸਮ ਦੀ ਲੈਗੇਸੀ ਰਹੂਗੀ ਜਾਂ ਕਿਵੇਂ ਇਹਨਾਂ ਨੂੰ ਯਾਦ ਕੀਤਾ ਜਾਊਗਾ ਜਿਹੜਾ ਇਹਨਾਂ ਦਾ ਦੌਰ ਰਿਹਾ ਆ? ਦੇਖੋ, ਬੜਾ ਇਹ ਢੁਕਵਾਂ ਸਵਾਲ ਹੈ, ਕਿਉਂਕਿ ਜਦੋਂ ਅਸੀਂ ਕੱਲ੍ਹ ਨੂੰ ਕੀ ਐਕਸਪੈਕਟ ਕੀਤਾ ਜਾਂਦਾ ਹੈ ਪ੍ਰੈਜ਼ੀਡੈਂਟ ਟਰੰਪ ਦੀ ਪ੍ਰੈਜ਼ੀਡੈਂਸੀ ਤੋਂ, ਇਸ ਦਾ ਜ਼ਿਕਰ ਕਰ ਰਹੇ ਤਾਂ ਫਿਰ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਜਿਹੜੇ ਬੀਤੇ 4 ਸਾਲ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਦੀ ਲੈਗੇਸੀ ਹੈ ਉਹ ਕੀ ਸੀ। ਔਰ ਇਹਦੇ ਤੇ ਮੈਂ ਥੋੜ੍ਹੇ ਜਿਹੇ ਹਿਊਮਰਸ ਟੋਨ ਦੇ ਵਿੱਚ ਗੱਲ ਕਰਾਂ ਕਿ ਇੱਕ ਪੰਜਾਬ ਦੇ ਵਿੱਚ ਇੱਕ ਕੋਟ ਜਾਂ ਇੱਕ ਕਹਾਣੀ ਸੁਣਾਈ ਜਾਂਦੀ ਹੈ ਕਿ ਭਾਈ ਇੱਕ ਕਬਰਸਤਾਨ ਦੇ ਵਿੱਚ ਮੁਰਦੇ ਦਫਨਾਉਣ ਵਾਲਾ ਜਿਹੜਾ ਬੰਦਾ ਸੀ, ਉਸ ਦਾ ਰੈਪੂਟੇਸ਼ਨ ਇਹ ਸੀ ਕਿ ਵੀ ਇਹ ਤਾਂ ਜਦੋਂ ਜਿਹੜੇ ਦਫਨਾ ਕੇ ਆਉਂਦੇ ਨੇ ਦਿਨ ਵੇਲੇ, ਇਹ ਉਹ ਸ਼ਾਮ ਨੂੰ ਉਹਨਾਂ ਦਾ ਕਫਨ ਲਾ ਕੇ ਵੇਚ ਦਿੰਦਾ ਔਰ ਮਿੱਟੀ ਪਾ ਦਿੰਦਾ ਉੱਤੇ, ਔਰ ਜਦੋਂ ਮਰਿਆ ਲੋਕਾਂ ਨੇ ਕਿਹਾ ਕਿ ਵੀ ਚਲੋ ਚੰਗਾ ਹੋਇਆ, ਇਹ ਤਾਂ ਮੁਰਦਿਆਂ ਦੇ ਕਫਨ ਵੀ ਲਾ ਲੈਂਦਾ ਸੀ ਜੀ।
ਔਰ ਉਹਦਾ ਮੁੰਡਾ ਬਣ ਗਿਆ ਉਸ ਦਾ। ਔਰ ਉਹਦੇ ਬਾਰੇ ਫਿਰ ਇਹ ਪਤਾ ਲੱਗਾ ਕਿ ਵੀ ਉਹ ਜਿਹੜਾ ਉਹ ਮੁਰਦਿਆਂ ਦੀਆਂ ਹੱਡੀਆਂ ਵੀ ਵੇਚਣ ਲੱਗ ਗਿਆ ਮੈਡੀਕਲ ਕਾਲਜਾਂ ਨੂੰ। ਉਹਨਾਂ ਜ਼ਮਾਨਿਆਂ 'ਚ ਹੁਣ ਤਾਂ ਸਿੰਥੈਟਿਕ ਢੰਗ ਨਾਲ ਜਿਹੜੀਆਂ ਨੇ ਹੁੰਦਾ, ਲੇਕਿਨ ਉਦੋਂ ਲਾਈਵ ਬੋਨਸ ਦੇ ਨਾਲ ਹੀ ਜਿਹੜਾ ਉਹ ਐਨਾਟਮੀ ਔਰ ਦੂਸਰੇ ਨੂੰ ਸਮਝਾਇਆ ਜਾਂਦਾ ਸੀ। ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਇਹਦੇ ਨਾਲ ਤਾਂ ਇਹਦਾ ਪਿਓ ਹੀ ਚੰਗਾ ਸੀ, ਵੀ ਉਹ ਤਾਂ ਕਫਨ ਵੇਚਦਾ ਸੀ, ਇਹ ਤਾਂ ਮੁਰਦਿਆਂ ਦੀਆਂ ਹੱਡੀਆਂ ਵੀ ਵੇਚਦਾ। ਸੋ ਜਦੋਂ ਅਸੀਂ ਕਿਸੇ ਵੀ ਚੀਜ਼ ਦੀ ਲੈਗੇਸੀ ਦੇਖਦੇ ਹਾਂ ਵੀ ਪਾਸਟ ਕੀ ਹੈ ਤੇ ਹੋਪ ਅਸੀਂ ਚੰਗੇ ਵੱਲ ਕਰਦੇ ਹਾਂ, ਤੇ ਇਹ ਸਮਝਣਾ ਜ਼ਰੂਰੀ ਹੁੰਦਾ ਹੈ ਕਿ ਕਿੱਥੇ ਕੀ ਐਸੀ ਵੱਡੀ ਗਲਤੀ ਹੋਈ। ਔਰ ਹੁਣ ਕਿਉਂਕਿ ਇਸ ਵੇਲੇ ਇਕੱਲਾ ਇਹੀ ਨਹੀਂ ਕਿ ਵੀ ਬਾਈਡਨ ਜਾ ਰਿਹਾ, ਜਿਹੜੇ ਬਾਈਡਨ ਦੇ ਲਗਭਗ 3-4 ਹਜ਼ਾਰ ਨੋਮੀਨੀ ਸੀ ਅੱਡ-ਅੱਡ ਥਾਵਾਂ ਤੇ, ਉਹਨਾਂ ਨੇ ਵੀ ਆਪਣੇ ਬਿਸਤਰੇ ਪੈਕ ਕੀਤੇ ਨੇ। ਜਿਵੇਂ ਐਰਿਕ ਗਾਰਸੇਟੀ ਜਿਹੜਾ ਐਂਬੈਸਡਰ ਹੈ, ਉਹਨੇ ਵੀ ਆਪਣਾ ਲਾਸਟ ਭਾਰਤ ਦੇ ਵਿੱਚ ਇੰਡੀਆ ਦਾ 2 ਸਾਲ ਉਹਨੇ ਗੁਜ਼ਾਰੇ ਨੇ, ਉਹ ਵੀ ਉੱਥੋਂ ਆਪਣਾ ਸਮਾਨ ਬੰਨ ਲਿਆ। ਔਰ ਖਾਸ ਤੌਰ ਤੇ ਕਿਉਂਕਿ ਫੋਰਨ ਪਾਲਿਸੀ ਦੇ ਮਾਮਲੇ 'ਚ ਮੈਂ ਸਮਝ, ਹਾਲਾਂਕਿ ਬਾਈਡਨ ਦੇ ਪੀਰੀਅਡ 'ਚ ਕੋਈ ਇਕੋਨਮੀ ਦੇ ਵਿੱਚ ਕੋਈ ਇਸ ਕਿਸਮ ਦੀ ਜਿਸ ਨੂੰ ਤੁਸੀਂ ਰਿਸੈਸ਼ਨ ਕਹੋ ਜਾਂ ਇਸ ਕਿਸਮ ਦਾ ਨਹੀਂ ਰਿਹਾ। ਔਰ ਇਹਦੇ 'ਚ ਇਹ ਕ੍ਰੈਡਿਟ ਪਹਿਲੇ ਟਰੰਪ ਦੀ ਪਹਿਲੀ ਟਰਮ ਨੂੰ ਵੀ ਜਾਂਦਾ ਹੈ ਕਿ ਜਿਹੜਾ ਕੋਵਿਡ-19 ਦੇ ਦੌਰਾਨ ਜਿਹੜਾ ਇੱਕ ਖੌਫ ਸੀ ਕਿ ਵੀ ਇਕੋਨਮੀ ਜਾ ਰਹੀ ਹੈ, ਜਿਵੇਂ $3 ਟ੍ਰਿਲੀਅਨ ਲੋਕਾਂ ਨੂੰ ਦਿੱਤੇ, ਹਜ਼ਾਰ ਡਾਲਰ ਲੋਕਾਂ ਦੇ ਜਿਹੜਾ ਅਕਾਊਂਟ 'ਚ ਆਇਆ, ਉਹਨੇ ਡਿੱਗਣ ਨਹੀਂ ਦਿੱਤਾ ਹੈ ਉਸ ਪੀਰੀਅਡ 'ਚ ਵੀ, ਜਦੋਂ ਕਿ ਦੁਨੀਆ ਦੇ ਵਿੱਚ ਬਹੁਤ ਸਾਰੀ ਰੀਸ਼ਫਲ ਹੋਈ ਇਕਨੋਮਿਕਲ ਸੈਕਟਰ ਦੇ ਵਿੱਚ। ਔਰ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਆਉਂਦਿਆਂ ਉਸੇ ਪਾਰਟ ਨੂੰ, ਜੇ $3 ਟ੍ਰਿਲੀਅਨ ਉਹਨੇ ਦਿੱਤਾ ਸੀ, ਤੇ ਬਾਈਡਨ ਨੇ ਵੀ ਆਪਣੀ ਪਹਿਲੀ ਟਰਮ ਦੇ ਵਿੱਚ ਉਹ ਦਿੱਤਾ ਲੋਕਾਂ 'ਚ, ਬਿਜ਼ਨਸਿਸ ਨੂੰ, ਦੂਸਰਿਆਂ ਨੂੰ। ਉਹਦਾ ਹਾਲਾਂਕਿ ਜਦੋਂ ਹੁਣ ਮੈਂ ਟਰੈਵਲ ਅਰਾਊਂਡ ਕਰਦਾ ਤੇ ਬਹੁਤ ਵਾਰੀ ਬਿਜ਼ਨਸਮੈਨ ਔਰ ਆਪਣੇ ਜਿਹੜੇ ਨੇ ਉਹਨਾਂ ਨਾਲ ਵੀ ਗੱਲ ਦਾ ਬਾਤ ਦਾ ਮੌਕਾ ਮਿਲਦਾ, ਉਹਨੇ ਰਾਤਰ ਵਰਕ ਐਥਿਕਸ ਅਮਰੀਕਨਾਂ ਦੀ ਚੇਂਜ ਕਰ ਦਿੱਤੀ। ਕੋਈ ਕੰਮ ਕਰਕੇ ਰਾਜੀ ਨਹੀਂ ਹੈ, ਕੋਈ ਦੂਸਰਾ ਨਹੀਂ ਹੈ, ਉਹ ਇੱਕ ਨਵੀਂ ਪ੍ਰੋਬਲਮ ਕ੍ਰੀਏਟ ਹੋਈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਈਡਨ ਦੇ ਪੀਰੀਅਡ 'ਚ ਜਿਹੜੀਆਂ ਬਾਈਡਨ ਦੀਆਂ ਫੇਲਿਅਰਸ ਮੰਨੀਆਂ ਜਾਣਗੀਆਂ, ਉਹ ਫੋਰਨ ਪਾਲਿਸੀ ਦੇ ਹਵਾਲੇ ਨਾਲ ਹੋਣਗੀਆਂ। ਵਿਦਨ ਕੰਟਰੀ ਕੋਈ ਐਸਾ ਸਕੈਂਡਲ ਸਾਹਮਣੇ ਨਹੀਂ ਆਇਆ। ਹਾਲਾਂਕਿ ਉਹਦਾ ਬੇਟਾ ਹੰਟਰ ਔਰ ਦੂਜਾ ਜਿਹਨੂੰ ਉਹਨੇ ਪਾਰਡਨ ਵੀ ਕਰ ਲਿਆ, ਉਹ ਵੀ ਇੱਕ ਡਿਫਰੈਂਟ ਲੈਵਲ ਦੇ ਉੱਤੇ ਹੈ। ਔਰ ਬਾਈਡਨ ਕੋਈ ਛੋਟਾ ਨਾਂ ਨਹੀਂ ਹੈ ਅਮਰੀਕਾ 'ਚ। ਇਹ ਇਕੱਲਾ ਮਹਿਜ਼ ਇਹ ਨਹੀਂ ਹੈ ਟਰੰਪ ਤਾਂ ਆਊਟ ਆਫ ਬਾਕਸ ਪਹਿਲੀ ਟਰਮ ਤੇ ਆ ਗਿਆ ਜਾਂ ਦੂਜਾ। ਬਾਈਡਨ ਦਾ 50 ਸਾਲ ਦਾ ਕੈਰੀਅਰ ਹੈ, ਕਿਉਂਕਿ ਜਦੋਂ 30 ਸਾਲ ਦੀ ਉਮਰ, ਛੋਟੀ ਜਿਹੀ ਸਟੇਟ ਹੈ ਡੈਲਾਵੇਅਰ, ਜਦੋਂ ਅਸੀਂ ਨਿਊਯਾਰਕ ਤੋਂ ਵਾਸ਼ਿੰਗਟਨ ਜਾਂਦੇ ਹਾਂ ਰਾਹ 'ਚ ਪੈਂਦੀ ਹੈ, 30 ਸਾਲ ਦੀ ਉਮਰ 'ਚ ਬਾਈਡਨ ਸੈਨੇਟਰ ਬਣ ਗਿਆ ਸੀ। ਔਰ ਫਿਰ ਕਿੰਨੀ ਟਰਮਸ, 2 ਵਾਰ ਵਾਈਸ ਪ੍ਰੈਜ਼ੀਡੈਂਟ, ਔਰ ਉਸ ਸਾਰੇ ਸੈਨੇਟ ਦੇ ਵਿੱਚ ਵੀ ਪਾਵਰਫੁਲ ਫੋਰਨ ਜਿਹੜੀ ਰਿਲੇਸ਼ਨਸ ਕਮੇਟੀ ਹੈ ਸੈਨੇਟ ਦੀ, ਉਹਦੇ ਚੇਅਰਮੈਨ, ਔਰ 2 ਟਰਮਸ ਪ੍ਰੈਜ਼ੀਡੈਂਟ ਦੇ ਲਈ ਇਵਨ ਰਨ ਵੀ ਇੱਕ ਸਟੇਜ ਤੇ ਉਹਦੇ ਲੜਕੇ ਦੀ ਡੈਥ ਹੋ ਗਈ ਸੀ ਐਕਸੀਡੈਂਟ 'ਚ, ਜਿਹਦੇ 'ਚ ਵਾਈਫ ਵੀ ਔਰ ਦੂਜਾ ਬੱਚਾ ਵੀ ਜਿਹੜਾ ਉਹਨਾਂ ਦੀ ਡੈਥ ਹੋਈ। ਇਹ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਸਟੇਜ ਤੇ ਬਿਲਕੁਲ ਲੱਗਦਾ ਸੀ ਵੀ ਪੋਲਿਟਿਕਸ ਤੋਂ ਬਾਹਰ ਹੋ ਗਏ। ਸੋ ਬਾਈਡਨ ਫਾਈਟਰ ਹੈ, ਇਹ ਨਹੀਂ ਹੈ 50 ਸਾਲ ਦਾ ਕਰੀਅਰ, ਕਿਉਂਕਿ ਜਿਹੜੀ ਪ੍ਰੈਜ਼ੀਡੈਂਸੀ ਹੈ 50 ਇਅਰਸ ਇਹ ਓਵਰ ਹੋਣੇ ਨੇ ਉਹਨਾਂ ਦੇ ਕੈਰੀਅਰ ਦੇ। ਫੋਰਨ ਪਾਲਿਸੀ ਦੇ ਮਾਮਲੇ 'ਚ ਫੇਲਿਅਰ ਦਾ ਲੈਵਲ ਕੀ ਹੈ, ਉਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਬਾਈਡਨ ਨੇ ਵੀ ਅੱਜ ਆਪਣੇ ਓਵਲ ਆਫਿਸ 'ਚ 15 ਮਿੰਟ ਦਾ ਐਡਰੈਸ ਕੀਤਾ ਨੇਸ਼ਨ ਨੂੰ, ਉਹਦੀ ਵੀ ਮੈਂ ਗੱਲ ਕਰਾਂਗਾ। ਪਰ ਐਂਟਨੀ ਬਲਿੰਕਨ ਜਿਹੜੇ ਉਹਨਾਂ ਦੇ ਸੈਕਟਰੀ ਆਫ ਸਟੇਟ ਸੀ, ਉਹ ਅੱਜ ਜਦੋਂ ਉਹਦੇ 'ਚ ਸਟੇਟ ਡਿਪਾਰਟਮੈਂਟ ਦੇ ਵਿੱਚ ਆਪਣਾ ਜਿਹੜਾ ਉਹ ਬਰੀਫਿੰਗ ਦੇ ਰਹੇ ਸੀ, ਤੇ ਅਚਾਨਕ 2 ਜਿਹੜੇ ਬੰਦੇ ਨੇ ਉਹ ਖੜੇ ਹੋਏ। ਉਹਨਾਂ ਨੇ ਉਹਨਾਂ ਨੂੰ ਇਹ ਕਿਹਾ ਕਿ ਭਾਈ ਤੁਸੀਂ ਜਿਹੜਾ ਉਹ ਕਾਤਲ ਹੋ, ਔਰ ਤੁਸੀਂ ਜੋ ਮਿਡਲ ਈਸਟ ਦੀ ਪਾਲਿਸੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ 'ਚੋਂ ਉਹਨੇ ਕਿਹਾ, ਇੱਕ ਨੇ ਉੱਠ ਕੇ, ਵਾਈ ਆਰ ਨਾਟ ਯੂ ਇਨ ਦਾ ਹੇਗ, ਰੈਫਰਿੰਗ ਟੂ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਬੇਸਡ ਇਨ ਦਾ ਡੱਚ ਸਿਟੀ। ਔਰ ਉਹ ਬਲਿੰਕਨ ਕਹਿੰਦਾ ਰਿਹਾ ਕਿ ਰਿਸਪੈਕਟ ਦਾ ਪ੍ਰੋਸੈਸ, ਪਰ ਬਾਅਦ 'ਚ ਉਹਨਾਂ ਦੋਨਾਂ ਨੂੰ ਜਿਹੜਾ ਡਿਪਲੋਮੈਟਿਕ ਸਿਕਿਉਰਿਟੀ ਅਫਸਰਸ ਨੇ ਬਾਹਰ ਕੱਢਿਆ। ਸੋ ਇਹ ਪਹਿਲੀ ਵਾਰ ਹੋਇਆ ਇਸ ਲੈਵਲ ਦਾ। ਅਦਰਵਾਈਜ਼ ਦੂਸਰੀਆਂ ਥਾਵਾਂ ਤੇ ਤਾਂ ਉਹਦਾ ਮਤਲਬ ਇਹ ਸੀ ਕਿ ਤੁਸੀਂ ਵਾਰ ਕ੍ਰਿਮੀਨਲ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਕਾਲਾ ਧੱਬਾ ਬਾਈਡਨ ਐਡਮਿਨਿਸਟ੍ਰੇਸ਼ਨ ਤੇ ਇਨਕਲੂਡਿੰਗ ਇਹ ਸਾਰੀ ਟੀਮ ਰਹੇਗਾ, ਉਹ ਸੀ ਕਿ ਵੀ ਕਿਵੇਂ ਇਜ਼ਰਾਈਲ ਨੇ ਵਿਦ ਇੰਪਿਊਨਿਟੀ ਜੈਨੋਸਾਈਡ ਕੀਤਾ। ਔਰ 16% ਆਬਾਦੀ ਗਜ਼ਾ ਦੀ ਜਿਹੜੀ ਆ ਉਹ ਵਾਈਪ ਆਊਟ ਕਰਤੀ। ਫਿਗਰ 65,000 ਤੋਂ ਲੱਖ 1.5 ਲੱਖ ਤੱਕ ਜਾਂਦਾ ਹੈ। ਮਾਰਨ ਵਾਲਿਆਂ 'ਚ ਡਾਕਟਰ ਵੀ ਮਾਰੇ, ਨਰਸਾਂ ਵੀ ਮਾਰੀਆਂ, ਮਸੀਤਾਂ, ਦੂਜੇ 170 ਦੇ ਕਰੀਬ ਜਰਨਲਿਸਟ ਮਾਰੇ ਗਏ ਸਾਰੇ ਦੌਰ ਦੇ ਵਿੱਚ। ਔਰ ਜਿਹੜੇ ਮਾਰੇ ਉਹਨਾਂ 'ਚ 2/3 ਔਰਤਾਂ ਔਰ ਬੱਚੇ।
ਔਰ ਅੱਜ ਜਦੋਂ ਹੁਣ ਗਾਜ਼ਾ ਖੁੱਲ੍ਹੇਗਾ ਜਾਂ ਦੂਜਾ ਸਾਹਮਣੇ ਆਏਗਾ ਕਿ ਉਹਨਾਂ ਨੇ ਕਿੰਨੇ ਹਜ਼ਾਰ ਇਮਾਰਤਾਂ ਡੇਗ ਦਿੱਤੀਆਂ, ਕਿਵੇਂ ਬਰੂਟਲੀ ਜਿਹੜਾ ਉਹ ਜਿਹੜਾ ਜੈਨੋਸਾਈਡ ਕੀਤਾ। ਔਰ ਅਮਰੀਕਾ ਦੇ ਹਥਿਆਰ ਵੀ ਐਵਰੀਡੇ ਜਾਂਦੇ ਰਹੇ, UN ਸਿਕਿਉਰਿਟੀ ਕਾਉਂਸਲ 'ਚ ਵੀ ਡਿਫੈਂਡ ਕਰਦੇ ਰਹੇ, ਦੂਜੇ ਵੀ ਕਰਦੇ ਰਹੇ। ਸੋ ਇਹ ਜਿਹੜਾ ਇੱਕ ਕਲੰਕ ਹੈ, ਜਿਹੜਾ ਮੈਂ ਸਮਝਦਾ ਵੀ ਇਹਨੂੰ ਐਂਟਨੀ ਬਲਿੰਕਨ ਨੂੰ ਤਾਂ ਸਟੇਟ ਡਿਪਾਰਟਮੈਂਟ ਦੇ ਵਿੱਚ ਵੀ ਅੱਜ ਫੇਸ ਕਰਨਾ ਪਿਆ। ਇਹ ਕਦੇ ਵੀ ਬਾਈਡਨ ਦਾ ਖਹਿੜਾ ਨਹੀਂ ਛੱਡੇਗਾ। ਹਾਲਾਂਕਿ ਇਸ ਮਾਮਲੇ 'ਚ ਵੀ ਦੌੜ ਇਹ ਬਾਈਡਨ ਔਰ ਟਰੰਪ ਦੀ ਆਪਸ 'ਚ ਲੱਗੀ ਕਿ ਮੈਂ ਜ਼ਿਆਦਾ ਫੇਵਰੇਬਲ ਹੈ ਇਜ਼ਰਾਈਲ ਦਾ ਜਾਂ ਤੂੰ ਜ਼ਿਆਦਾ ਦੋਨੋਂ ਹੀ ਕ੍ਰੈਡਿਟ ਲੈ ਰਹੇ ਨੇ ਇਸ ਸਾਰੇ ਦੇ ਉੱਤੇ। ਸੋ ਸੈਕੰਡਲੀ ਮੈਂ ਸਮਝਦਾ ਯੂਕਰੇਨ ਵਾਰ, ਹਾਲਾਂਕਿ ਯੂਕਰੇਨ ਪਾਲਿਸੀ ਕੋਈ ਨਵੀਂ ਨਹੀਂ ਹੈ ਇਹਨਾਂ ਦਾ, ਲੇਕਿਨ ਜਿਸ ਅੰਦਾਜ਼ 'ਚ ਬਾਈਡਨ ਔਰ ਯੂਕਰੇਨ 'ਚ ਕਿੰਨੇ ਲੋਕ ਮਰੇ ਨੇ, ਲੱਖਾਂ ਦੋਨੋਂ ਪਾਸੇ, ਰਸ਼ੀਅਨ ਸਿਵਿਲੀਅਨ, ਔਰ ਉਹ ਵੀ ਕੋਈ ਜਿਹਨੂੰ ਤਨ ਪਤਨ ਲਾਉਣ ਦੀ ਲਾਈਨ ਕਿਤੇ ਸਾਹਮਣੇ ਨਹੀਂ ਆਈ ਹੈ, ਕਿਉਂਕਿ ਜਿਹੜੀ ਪਾਲਿਸੀ ਤੁਹਾਨੂੰ ਕਿਸੇ ਡਿਸਾਈਸਿਵ ਲੈਵਲ ਤੇ ਨਾ ਲੈ ਕੇ ਜਾਏ ਉਹ ਇੱਕ ਵੱਡੀ ਫੇਲਿਅਰ ਦੇ ਤੌਰ ਤੇ ਦੇਖੀ ਜਾਏਗੀ। ਔਰ ਜਿਵੇਂ ਬਾਈਡਨ ਨੇ ਜਿਹੜਾ ਆਪਣਾ ਐਡਰੈਸ ਕੀਤਾ, ਮੈਂ ਪਹਿਲੇ ਸੈਗਮੈਂਟ 'ਚ ਵੀ ਕਿਹਾ, ਉਹਨੇ ਜਿਹੜਾ ਵਾਰਨਿੰਗ ਦਿੱਤੀ ਹੈ ਕਿ ਵੀ ਅਮਰੀਕਨੋ ਖਬਰਦਾਰ ਹੋ ਜਾਓ, ਤੁਹਾਡੀਆਂ ਫਰੀडम्स ਖਤਰੇ 'ਚ ਨੇ, ਕਿਉਂਕਿ ਪਾਵਰ ਜਿਹੜੀ ਹੈ ਓਲੀਗਾਰਕੀ ਕੋਲ ਜਾ ਰਹੀ ਹੈ, ਸਮੰਤਵਾਦ ਕੋਲ ਜਾ ਰਹੀ ਹੈ, ਜਿਸ ਨੂੰ ਇੱਕ ਮਹਿਦੂਦ ਤਬਕੇ ਦੀ ਹਕੂਮਤ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਜਿਵੇਂ ਨਿਜ਼ਾਮ ਦੀ ਹਕੂਮਤ ਹੁੰਦੀ ਹੈ। ਔਰ ਸੈਕੰਡ ਟਰਮ ਉਹਨੇ ਯੂਜ਼ ਕੀਤੀ ਕਿ ਇਹ ਜਿਹੜੀ ਪਾਵਰ ਹੈ ਕਿ ਇਸ ਮੁਲਕ ਦੇ ਵਿੱਚ ਅਲਟਰਾ ਵੈਲਦੀ ਆਰ ਟੇਕਿੰਗ ਰੂਟ ਇਨ ਦਾ ਕੰਟਰੀ ਐਂਡ ਆਫ ਏ ਟੈਕ ਇੰਡਸਟਰੀਅਲ ਕੰਪਲੈਕਸ that is infringing on Americans' rights and the future of democracy। ਕਿ ਇਸ ਮੁਲਕ ਜਮਹੂਰੀਅਤ ਦਾ ਭਵਿੱਖ ਔਰ ਅਮਰੀਕਨਾਂ ਦੇ ਹੱਕ ਇੱਕ ਪਾਸੇ ਓਲੀਗਾਰਕ ਨੇ ਜਿਹੜੇ ਸਾਮੰਤਵਾਦ ਪੈਸੇ ਦਾ ਕੰਟਰੋਲ ਹੈ, ਔਰ ਦੂਸਰਾ ਟੈਕ ਇੰਡਸਟਰੀਅਲ ਕੰਪਲੈਕਸ। ਹੁਣੇ ਜਦੋਂ ਟੈਕ ਇੰਡਸਟਰੀਅਲ ਕੰਪਲੈਕਸ ਲਫ਼ਜ਼ ਆਇਆ ਤੇ ਬਹੁਤਿਆਂ ਦਾ ਧਿਆਨ ਜਿਹੜਾ ਹੈ ਉਹ 1961 ਦੇ ਵੱਲ ਗਿਆ ਕਿ ਜਦੋਂ ਉਸ ਵੇਲੇ ਦੇ ਪ੍ਰੈਜ਼ੀਡੈਂਟ ਡਵਾਈਲਾਈਟ ਆਈਜ਼ਨਹਾਵਰ ਨੇ ਵਾਰਨਿੰਗ ਦਿੱਤੀ ਸੀ ਕਿ ਮਿਲਟਰੀ ਇੰਡਸਟਰੀਅਲ ਕੰਪਲੈਕਸ, ਜਦੋਂ ਉਹਨੇ 1961 ਚ ਆਪਣਾ ਅਹੁਦਾ ਛੱਡਿਆ ਕਿ ਵੀ ਉਹਨੇ ਕਿਹਾ ਵੀ ਇਹ ਖਬਰਦਾਰ ਹੋਵੋ ਕਿ ਵੀ ਮਿਲਟਰੀ ਇੰਡਸਟਰੀਅਲ ਕੰਪਲੈਕਸ। ਔਰ ਜੇ ਤੁਸੀਂ ਪਿਛਲੀ ਸਾਰੀ ਲੈਗੇਸੀ ਦੇਖੋਗੇ, ਹੁਣ ਹੁੰਦਾ ਹੈ ਜੀ 3 ਟ੍ਰਿਲੀਅਨ ਅਮਰੀਕਾ ਨੇ ਅਫਗਾਨਿਸਤਾਨ 'ਚ ਖਰਚ ਕੀਤੇ, ਦੂਜਾ ਹੋਇਆ, ਪਰ ਕਿਹਦੇ ਤੇ ਖਰਚ ਕੀਤੇ? ਲੋਕਾਂ ਦੀ ਹਾਲਤ ਤਾਂ ਕੋਈ ਨਹੀਂ ਬਦਲੀ, ਕਿਉਂਕਿ ਉਹੀ ਢਾਉਣ ਦੇ ਪੈਸੇ ਲੈਣ ਵਾਲੇ ਵੀ ਠੇਕੇਦਾਰ ਜਿਹੜੇ ਉੱਥੇ ਪਹੁੰਚ ਜਾਂਦੇ ਨੇ, ਉਹੀ ਬਣਾਉਣ ਦੇ ਨਾਂ ਥੱਲੇ ਵੀ ਪਹੁੰਚ ਜਾਂਦੇ ਨੇ। ਸੋ ਇਹ ਜਿਹੜਾ ਸਾਰਾ ਵਿਦਨ ਪਾਲਿਸੀ, ਜਿਹਨੂੰ ਡੀਪ ਸਟੇਟ ਕਹੋ ਜਾਂ ਦੂਜਾ ਵੀ ਕਹੋ, ਉਸ ਸਟੇਜ ਤੇ 60s 'ਚ ਕਿਉਂਕਿ ਵਿਤਨਾਮ ਵਾਰ ਔਰ ਉੱਪਰੋਂ ਥਲੀ ਵਾਰਸ ਆਈਆਂ, ਸੋਵੀਅਤ ਯੂਨੀਅਨ ਦੇ ਖਿਲਾਫ ਜਿਹੜੀ ਹੈ ਉਹ ਚੱਲ ਰਿਹਾ ਸੀ। ਸੋ ਉਸ ਸਾਰੇ ਦੇ ਚੱਲਦੇ ਆ ਇਹ ਜਿਹੜਾ ਇੱਕ ਵੱਡਾ ਤਬਕਾ ਉੱਭਰਿਆ ਮਿਡਲ ਈਸਟ 'ਚ ਵੀ, ਜਿਹੜੀਆਂ 7 ਸਿਸਟਰਸ ਆਇਲ ਦੇ ਥੱਲੇ, ਜਿਹਦਾ ਕੀ ਕੋਈ ਡਿਕ ਚੈਨੀ ਆ ਗਿਆ, ਕੋਈ ਦੂਜੇ ਆ ਗਏ, ਸਭ ਜਿਨ੍ਹਾਂ ਦੇ ਫਾਈਨੈਂਸ਼ੀਅਲ ਇੰਟਰਸਟ ਔਰ ਫੋਰਨ ਪਾਲਿਸੀ ਜੁੜੀ ਹੋਈ ਸੀ। ਔਰ ਹੁਣ ਕਿਉਂਕਿ ਮਿਲਟਰੀ ਇੰਡਸਟਰੀਅਲ ਕੰਪਲੈਕਸ ਦੀ ਥਾਂ ਜਿਹੜੀ ਟਰਮ ਬਾਈਡਨ ਨੇ ਯੂਜ਼ ਕੀਤੀ, ਟੈਕ ਇੰਡਸਟਰੀਅਲ ਕੰਪਲੈਕਸ। ਹੁਣ ਟੈਕਨੋਲੋਜੀ ਜੇ ਐਕਸ ਦੇ ਉੱਤੇ ਇੱਕ ਬੈਠਾ ਹੈ, ਮਾਰਕ ਜ਼ਰਕਬਰਗ ਵੀ ਵਿੱਚ ਵੜ ਰਿਹਾ ਹੈ, ਐਲਨ ਮਸਕ ਡਿਸਾਈਡ ਕਰ ਰਿਹਾ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਫਿਊਚਰ ਦਾ ਕੀ ਹੈ। ਔਰ ਬਾਈਡਨ ਜਾਂਦਾ ਜਿਹੜੇ ਆਰਡਰ ਕੱਢੇ ਨੇ ਉਹਨੇ ਸੈਮਾਈ ਕੰਡਕਟਰਸ ਦੇ ਨਾਂ ਥੱਲੇ ਸਿਰਫ 18 ਮੁਲਕਾਂ ਨੂੰ ਜਿਹੜਾ ਉਹ ਉਹਨਾਂ ਦੇ ਨਾਲ ਉਹ ਡੀਲ ਖੁੱਲੀ ਕਰਨ ਦੀ ਕੀਤਾ, ਇੰਡੀਆ ਨੂੰ ਵੀ ਬਾਹਰ ਕੱਢਤਾ। ਔਰ ਜ਼ਾਹਰ ਹੈ ਕਿ ਵੀ ਇਹ ਜਿਹੜੀ ਇੰਡਸਟਰੀਅਲ ਲੈਵਲ ਦੇ ਉੱਤੇ ਜਾਂ ਮਿਲਟਰੀ ਡੋਮੀਨੈਂਸ ਦੀ ਲਾਈਨ ਸੀ ਅੱਜ ਤੋਂ ਅੱਧੀ ਸਦੀ ਪਹਿਲਾਂ ਦੀ ਪਾਲਿਸੀ ਦੀ, ਉਹਦੇ 'ਚ ਇੱਕ ਪਾਸੇ ਤੁਹਾਡੇ ਕੋਲ ਸਟਾਰਲਿੰਕ ਵਰਗਾ ਪਾਰਟ ਹੈ, ਪੈਸਾ ਹੈ, ਤੁਸੀਂ ਕਿਹਨੂੰ ਕੀ ਧਮਕਾ ਰਹੇ ਹੋ, ਕਿਹਨੂੰ। ਔਰ ਇਹ ਕਦੋਂ ਕਿਸੇ ਨੇ ਸੋਚਿਆ ਸੀ ਕਿ ਵੀ ਇੱਕ ਬੰਦਾ ਜਿਹੜਾ ਇੱਥੇ ਡੌਗ ਕੈਚਰ ਵੀ ਨਹੀਂ ਚੁਣਿਆ ਗਿਆ, ਐਲਨ ਮਸਕ, ਉਹ ਧਮਕੀ ਦੇ ਰਿਹਾ UK ਵਾਲਿਆਂ ਨੂੰ ਕਿ ਜੀ ਬੰਦ ਕਰੋ ਆਪਣੀ ਸਰਕਾਰ ਜਿਹੜੀ ਹੈ ਇਹਨੂੰ, ਲੋਕਾਂ ਨੂੰ ਕਹਿ ਰਿਹਾ ਕਿ ਵੀ ਇਹਨਾਂ ਨੂੰ ਬਾਹਰ ਕਰੋ, ਦੁਬਾਰਾ ਚੋਣਾਂ ਕਰਾਓ, ਜਾਂ ਜਰਮਨ ਜਾਂ ਫਰਾਂਸ 'ਚ ਇੰਟਰਫੀਅਰ ਕਰ ਰਹੇ। ਸੋ ਇਹ ਫੀਅਰ ਜਿਹੜਾ ਇਹਨੇ ਬਾਈਡਨ ਦਾ ਉਹ ਕਾਫੀ ਠੀਕ ਹੈ। ਫਿਰ ਜਿਹੜਾ ਉਹਨਾਂ ਨੇ ਇਹ ਸਾਰੇ ਦੀ ਇਹੀ ਲੈਗੇਸੀ ਹੈ ਕਿ ਭਾਈ ਘੱਟੋ ਘੱਟ ਜਿਹੜਾ ਹੈ ਬਾਈਡਨ ਇਸ ਲਈ ਤਾਂ ਰਿਮੈਂਬਰ ਕੀਤਾ ਜਾਏਗਾ ਕਿ ਭਾਈ ਉਹਨੇ ਇਕਨੋਮਿਕਲੀ ਔਰ ਅਦਰਵਾਈਜ਼ ਕੋਈ ਸਕੈਂਡਲਸ ਪਾਰਟ ਨਹੀਂ ਨਿਕਲਿਆ ਜੀ। ਲੇਕਿਨ ਇਹ ਜਿਹੜੇ ਫੋਰਨ ਪਾਲਿਸੀ ਦਾ ਕਲੈਪਸ ਔਰ ਸਿੱਖ ਹਵਾਲੇ ਨਾਲ ਜਦੋਂ ਅਸੀਂ ਦੇਖਾਂਗੇ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਬਾਈਡਨ ਔਰ
ਜਸਟਿਨ ਟਰੂਡੋ ਕੋਈ ਉਹ ਹੌਸਟਾਈਲ ਨਹੀਂ ਸੀ ਜਿਵੇਂ ਟਰੰਪ ਔਰ ਟਰੂਡੋ ਦੀ ਪਹਿਲੀ ਟਰਮ ਵੇਲੇ ਹੌਸਟਿਲਿਟੀ ਸੀ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਬਾਵਜੂਦ ਕਿ ਜਸਟਿਨ ਟਰੂਡੋ ਨੇ ਜੋ ਵੀ ਇੰਕਸ਼ਾਫ ਕੀਤੇ 18 ਸਤੰਬਰ 2023 ਨੂੰ ਇੰਡੀਆ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਔਰ ਦੂਸਰਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਪ੍ਰੋ ਇੰਡੀਅਨ ਲੌਬੀ ਬਹੁਤ ਸਟਰੋਂਗ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ 125 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਲਿਆਂਦੇ ਹੋਏ ਸੀ ਔਰ ਉਹਨਾਂ ਨੇ ਇਸ ਨੂੰ ਪਬਲਿਕਲੀ ਬੇਸ਼ੱਕ ਇੰਟੈਂਸ ਐਕਟੀਵਿਟੀ ਸਾਨੂੰ ਨਜ਼ਰ ਆਈ ਕਿ ਵੀ ਬਾਈਡਨ ਨੇ 2024 ਚ ਰਿਪਬਲਿਕ ਡੇ ਦਾ ਐਜ਼ ਏ ਚੀਫ ਗੈਸਟ ਕੈਂਸਲ ਕਰਤਾ ਜਾਣਾ ਜਾਂ ਜੇਕ ਸਲੀਵਨ ਗਿਆ, ਐਂਟਨੀ ਗਿਆ ਔਰ ਈਵਨ ਜਾਣ ਤੋਂ ਪਹਿਲੇ ਆ ਜਿਹੜਾ ਹੁਣ ਇੰਡੀਆ ਨੇ ਆਪਣੀ ਹੋਮ ਮਿਨਿਸਟਰੀ ਵੈਬਸਾਈਟ ਦੇ ਉੱਤੇ ਇਹ ਮੰਨ ਕੇ ਹਾਲਾ ਨਾ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਹੈ, ਨਾ ਵਿਕਾਸ ਯਾਦਵ ਦਾ ਨਾਂ ਹੈ, ਨਾ ਹੀ ਫਰਦਰ ਕੋਈ ਪ੍ਰੋਸੀਕਿਊਸ਼ਨ ਦੀ ਲਾਈਨ ਹੈ ਕਿ ਵੀ ਕੀ ਹੋਏਗਾ। ਔਰ ਇਹ ਸਾਰਾ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਲੈਵਲ ਦੇ ਉੱਤੇ ਜਸਟਿਨ ਟਰੂਡੋ ਨੇ ਆਪਣਾ ਕਰੀਅਰ ਵੀ ਔਰ ਕੈਨੇਡਾ ਇੰਡੀਆ ਰਿਲੇਸ਼ਨ ਟ੍ਰੇਡ ਮਿਸ਼ਨ ਕੈਂਸਲ ਕੀਤਾ, ਦੂਸਰਾ ਕੀਤਾ, ਉਹਨਾਂ ਦੇ ਸਾਰੇ ਬਾਹਰ ਕੱਢੇ 6 ਡਿਪਲੋਮੈਟ ਇਨਕਲੂਡਿੰਗ ਸੰਜੇ ਵਰਮਾ, ਅਮਰੀਕਾ ਜਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਪ੍ਰੋ ਇੰਡੀਆ ਲੌਬੀ ਦੀ ਬਦੌਲਤ ਇਸ ਪਾਰਟ ਨੂੰ ਇੱਕ ਤਾਂ ਹੁੰਦਾ ਕਿ ਵੀ ਤੁਸੀਂ ਪਬਲਿਕਲੀ ਨਹੀਂ ਕਹਿੰਦੇ, ਉਹ ਵੀ ਸਮਝ ਆ ਸਕਦਾ ਹੈ, ਲੇਕਿਨ ਇਹ ਠੀਕ ਹੈ ਵੀ ਡਿਪਾਰਟਮੈਂਟ ਆਫ ਜਸਟਿਸ ਨੇ ਆਪਣਾ ਕੰਮ ਕੀਤਾ, ਨਿਖਿਲ ਗੁਪਤਾ ਦੀ ਐਕਸਟ੍ਰੈਡੀਸ਼ਨ ਹੋਈ ਜਾਂ ਅਦਰਵਾਈਜ਼ ਹੋਇਆ, ਅਡਾਨੀ ਦੇ ਖਿਲਾਫ ਜੋ ਫਾਈਲ ਹੋਇਆ, ਲੇਕਿਨ ਇਹ ਮੈਂ ਸਮਝਦਾ ਕਿ ਵੀ ਇਸ ਮਾਮਲੇ 'ਚ ਕੋਈ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਐਸਾ ਜੈਸਚਰ ਜਿਹਦੇ 'ਚ ਸਿੱਖਾਂ ਦੇ ਨਾਲ ਕੋਈ ਜਿਹੜਾ ਇਹ ਸਾਰੇ ਜਿਹੜੇ ਉਹ ਵਿਕਟਮ ਬਣੇ ਹੋਏ ਸੀ ਜਾਂ ਹਿਊਮਨ ਰਾਈਟ ਦੇ ਮੁੱਦੇ ਦੇ ਉੱਤੇ ਵੀ, ਕਿਉਂਕਿ ਜੇ G20 ਲਈ ਬਾਈਡਨ ਗਿਆ ਇੰਡੀਆ ਔਰ ਉਹਦੇ ਨਾਲ ਪੂਰਾ ਜਹਾਜ਼ ਪਾਤ ਕੇ ਮੀਡੀਆ ਦਾ ਗਿਆ ਔਰ ਮੋਦੀ ਨੇ ਕਿਹਾ ਜੇ ਇੱਥੇ ਤਾਂ ਪ੍ਰੈਸ ਕਾਨਫਰੰਸ ਹੋ ਨਹੀਂ ਸਕਦੀ ਕਿਉਂਕਿ ਉਹਨੇ ਵੀ ਨਾਲ ਹੋਣਾ ਪੈਣਾ ਸੀ ਉਹਨੂੰ ਔਰ ਇਸ ਲਈ ਉੱਥੇ ਜ਼ਬਾਨੀ ਜਿਹੀ ਗੱਲ ਕਰਕੇ ਜਾ ਕੇ ਵੀਅਤਨਾਮ 'ਚ ਪ੍ਰੈਸ ਕਾਨਫਰੰਸ ਕੀਤੀ। ਸੋ ਮਤਲਬ ਇਹ ਹੈ ਵੀ ਇਸ ਲੈਵਲ ਦਾ ਥਰਡ ਰੇਟ ਬੰਦਾ ਮੋਦੀ ਵਰਗਾ ਉਹ ਜੇ ਟਰਮਸ ਡਿਕਟੇਟ ਕਰਦਾ ਰਿਹਾ ਤੇ ਇਸ ਦੇ ਵਿੱਚ ਇਹ ਫੇਲਿਅਰ ਸੀ। ਹਾਲਾਂਕਿ ਜਿਹੜੀ ਪ੍ਰੋ ਇੰਡੀਆ ਲਾਈਨ ਹੈ ਇਹ ਤਾਂ ਪਹਿਲੀ ਸੀਨੀਅਰ ਬੁਸ਼ ਜੂਨੀਅਰ ਬੁਸ਼ ਦੇ ਵੇਲੇ ਸ਼ੁਰੂ ਹੋ ਗਈ ਸੀ ਲਾਈਨ, ਓਬਾਮਾ ਵੇਲੇ ਵੀ ਕੰਟੀਨਿਊ ਰਹੀ, ਟਰੰਪ ਦੇ ਵੇਲੇ ਵੀ। ਸੋ ਇਸ ਲਿਹਾਜ਼ ਨਾਲ ਅਸੀਂ ਦੇਖਦੇ ਹਾਂ ਕਿ ਵੀ ਇਹ ਪਾਰਟ ਜਿਹੜਾ ਉਹ ਠੀਕ ਨਹੀਂ ਸੀ। ਹਾਂ ਇਹ ਜ਼ਰੂਰ ਹੈ ਕਿ ਵੀ ਹੁਣ ਐਰਿਕ ਗਾਰਸੈਟੀ ਜਿਹੜਾ ਬਾਈਡਨ ਦਾ 2 ਸਾਲ ਤੋਂ ਐਂਬੈਸਡਰ ਹੈ ਇੰਡੀਆ ਦੇ ਵਿੱਚ, ਜਿਹਦੀ ਆਪਣੀ ਪੋਲੀਟੀਕਲ ਬੈਕਗਰਾਉਂਡ ਹੈ, ਮੇਅਰ ਸੀ LA ਦਾ, ਬਾਈ ਦੀ ਵੇ ਜਿਹੜੀਆਂ ਵਾਈਲਡ ਫਾਇਰਸ ਹੋਈਆਂ ਉਹਦਾ ਘਰ ਵੀ ਸੜ ਗਿਆ ਔਰ ਉਹਨੇ ਘੱਟੋ ਘੱਟ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਵੀ ਜਾਂ ਇੰਡੀਆ ਦੀ ਜਿਹੜੀ ਪ੍ਰੋ ਯੂਕਰੇਨ ਲਾਈਨ ਸੀ, ਕਿਉਂਕਿ ਮੈਂ ਸਮਝਦਾ ਹਾਂ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਕਾਫੀ ਬੋਲਡਲੀ ਇੰਡੀਆ ਦੇ ਉੱਤੇ ਆ ਸਕਦਾ ਸੀ ਦੋਨੋਂ ਹੀ ਕਾਰਨਾਂ ਕਰਕੇ। ਇੱਕ ਪਾਸੇ ਰਸ਼ੀਆ ਦੇ ਨਾਲ ਡੀਲ ਕਰ ਰਿਹਾ ਹੈ, ਈਰਾਨ ਤੋਂ ਵੀ ਕਰੂਡ ਆਇਲ ਬਾਏ ਕਰ ਰਿਹਾ ਹੈ ਔਰ ਜਿਹੜੀਆਂ ਸੈਂਕਸ਼ਨਸ ਰਸ਼ੀਆ ਦੇ ਅਗੇਂਸਟ ਲਾਈਆਂ ਨੇ ਉਹ ਫਲਾਊਟ ਕਰਕੇ ਉਹਨੂੰ ਰੀਪ੍ਰੋਸੈਸ ਕਰਕੇ ਵੇਚ ਰਿਹਾ ਔਰ ਫਿਰ ਅਮਰੀਕਾ ਦੀ ਸੋਇਲ ਤੇ ਅਮਰੀਕਨ ਸ਼ਹਿਰ ਹੀ ਫਾਈਵ ਆਈਜ਼ ਕੰਟਰੀਜ਼, ਅਮਰੀਕਾ ਹੀ ਮੇਨ 1945 ਦੇ ਐਗਰੀਮੈਂਟ ਥੱਲੇ ਸੀ। ਸੋ ਮੈਨੂੰ ਇਹ ਲੱਗਦਾ ਵੀ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਸੌਫਟ ਐਟੀਟਿਊਡ ਰਿਹਾ। ਹਾਲਾਂ ਐਰਿਕ ਗਾਰਸੈਟੀ ਦਾ ਇਸ ਪੀਰੀਅਡ ਦੇ ਵਿੱਚ ਈਵਨ ਯੂਕਰੇਨ ਦੇ ਮੁੱਦੇ ਤੇ ਵੀ ਜਦੋਂ ਮੋਦੀ ਗਿਆ ਉੱਥੇ ਉਹਨੂੰ ਭਾਲੂ ਜੱਫੀ ਪਾ ਰਿਹਾ, ਉਹਨੇ ਕਿਹਾ ਵੀ ਇਵੇਂ ਨਹੀਂ ਹੋ ਸਕਦਾ ਵੀ ਤੁਸੀਂ ਦੋਸਤੀ ਦਾ ਦਾਅਵਾ ਵੀ ਕਰੋ ਤੇ ਫਿਰ ਤੁਸੀਂ ਇਸ ਕਿਸਮ ਦਾ ਬਿਹੇਵ ਕਰੋ ਕਿ ਦੋਸਤੀ ਦੋਵੇਂ ਪਾਸੇ ਨਿਭਦੀ ਹੈ। ਔਰ ਹੁਣ ਵੀ ਜਿਹੜਾ ਲਾਸਟ ਇੰਟਰਵਿਊ ਐਰਿਕ ਗਾਰਸੈਟੀ ਨੇ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ, ਕਿਉਂਕਿ 20 ਜਨਵਰੀ ਤੋਂ ਪਹਿਲਾਂ ਸਾਰੇ ਆਪਣਾ ਕੰਮ ਨਿਬੇੜਨਾ ਚਾਹੁੰਦੇ ਨੇ, ਦਾ ਹਿੰਦੂ ਅਖਬਾਰ ਦੀ ਸੁਹਾਇਸਨੀ ਹੈਦਰ ਨੂੰ ਦਿੱਤਾ, ਉਹਦੇ 'ਚ ਉਹਨੇ ਬੜੀ ਮਜ਼ਬੂਤੀ ਦੇ ਨਾਲ, ਕਿਉਂਕਿ ਇੰਡੀਆ ਦੀ ਹੋਮ ਮਿਨਿਸਟਰੀ ਨੇ ਤਾਂ ਪੱਲਾ ਝਾੜਨਾ ਚਾਹਿਆ। ਸ਼ਾਇਦ ਇੱਕ ਫੈਕਟਰ ਇਹ ਵੀ ਹੈ ਕਿ ਟਰੰਪ ਦੇ ਆਉਣ ਤੋਂ ਪਹਿਲਾਂ ਉਹ ਇਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਨੇ ਵੀ ਇਹ ਨਾ ਹੋਏ ਕਿ ਬੀਬੀ ਹਰਮੀਤ ਕੌਰ ਢਿੱਲੋਂ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਇਸ ਦੇ ਉੱਤੇ ਢਿਬਰੀ ਟਾਈਟ ਕਰੇ। ਹੁਣ ਇਸ ਦੇ ਵਿੱਚ ਜਿਹੜਾ ਸਵਾਲ ਪੁੱਛਿਆ ਗਿਆ ਐਰਿਕ ਗਾਰਸੈਟੀ ਨੂੰ ਕਿ ਵੀ ਇੰਡੀਅਨ ਗਵਰਨਮੈਂਟ ਨੇ ਸਟੇਟਮੈਂਟ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਜੀ ਅਸੀਂ ਆਇਡੈਂਟੀਫਾਈ ਕੀਤਾ ਇੱਕ ਇੰਡੀਵਿਜੂਅਲ ਨੂੰ ਪੰਨੂ ਕੇਸ 'ਚ, ਇਹਦੇ ਨਾਲ ਕੀ ਅਮਰੀਕਾ ਦੀ ਤਸੱਲੀ ਹੈ? ਔਰ ਜਿਹੜਾ ਐਗਜ਼ੈਕਟ ਉਹਦਾ ਜਵਾਬ ਹੈ, ਇਟ ਇਜ਼ ਵੈਰੀ ਪੋਜ਼ਿਟਿਵ ਫਸਟ ਸਟੈਪ positive. It was not just about identifying them, it will be about a prosecution which they alluded to in the statement कि भाई ये है नहीं है भी इन्होंने उन्होंने आगे prosecute करना है,
ਉਹਨੇ ਕਿਹਾ ਆਇਡੈਂਟੀਫਾਈ ਕਰਨਾ ਇੱਕ ਪ੍ਰੋਸੈਸ ਹੈ, ਪਰ ਪ੍ਰੋਸੀਕਿਊਸ਼ਨ ਉਹਦੇ ਨਾਲ ਜੁੜੀ ਹੋਈ ਐਂਡ ਪ੍ਰੋਸੀਕਿਊਸ਼ਨਸ bring facts and information but also the systemic change. I think we were very clear this has to be about accountability and systemic change and never happening again. ਉਹਨੇ ਇਹ ਤਿੰਨ ਗੱਲਾਂ ਜਿਹੜੀਆਂ ਉਹਨੇ ਕਹੀਆਂ ਕਿ ਭਾਈ ਇਹਦੀ ਕੋਈ ਪ੍ਰੋਸੀਕਿਊਸ਼ਨ ਦੀ ਗੱਲ ਨਹੀਂ ਹੈ ਜੀ, ਇਟ ਸ਼ੁੱਡ ਨਾਟ ਹੈਪਨ ਅਗੇਨ, ਔਰ ਜਿਹੜੀਆਂ ਪ੍ਰੋਸੀਜਰਲ ਚੇਂਜਸ ਨੇ ਫਿਰ ਇਸ ਦੇ ਉੱਤੇ ਹੀ ਉਹਨਾਂ ਦਾ ਜਿਹੜਾ ਹੈ ਉਹਨਾਂ ਨੇ ਕਿਹਾ ਕਿ ਬਈ ਜਦੋਂ ਉਹਨਾਂ ਨੂੰ ਨੈਕਸਟ ਸਵਾਲ ਪੁੱਛਿਆ ਗਿਆ ਕਿ ਵਾਟ ਇਜ਼ ਦਾ ਨੈਕਸਟ ਸਟੈਪ ਦੈਨ, ਇਜ਼ ਦਾ US ਗੋਇੰਗ ਟੂ ਵਾਂਟ ਟੂ ਐਕਸਟ੍ਰਾਡਾਈਟ ਦਿਸ ਇੰਡੀਵਿਜੂਅਲ, ਕਿ ਉਹਨੂੰ ਐਕਸਟ੍ਰਾਡਾਈਸ਼ਨ ਤੁਸੀਂ ਮੰਗੋਗੇ। ਵੈਲ ਦੇਰ ਇਜ਼ ਅ ਕੇਸ ਗੋਇੰਗ ਔਨ ਇਨ ਦਾ ਯੂਨਾਈਟਿਡ ਸਟੇਟਸ, ਕੇਸ ਚੱਲ ਰਿਹਾ ਐਂਡ ਦੈਟ ਵਿਲ ਬੀ ਇੰਡੀਪੈਂਡੈਂਟ ਫਰੋਮ ਐਨੀਥਿੰਗ ਹੀਅਰ ਇਨ ਇੰਡੀਆ। ਇੱਥੇ ਤੁਸੀਂ ਕੀ ਕਰਦੇ ਉਹ ਆਪਣਾ law will take its own course. Our conversation have always been that we want India as a friend to take seriously any malfeasance that has happened and there is two systems that can achieve that. So ਇਸ ਦੇ ਉੱਤੇ ਉਹਨੇ dwell on ਕੀਤਾ। ਸੋ ਹੁਣ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਹੈ ਕਿ ਬਈ ਇਹ ਇਸ ਮੁੱਦੇ ਤੇ ਕੋਈ ਸਿੱਖ ਹਲਕਿਆਂ ਦੇ ਵਿੱਚ ਵੀ ਜਾਂ ਹਿਊਮਨ ਰਾਈਟਸ ਦੇ ਮੁੱਦੇ ਤੇ ਵੀ ਇਕੱਲਾ ਇਹੀ ਨਹੀਂ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਨੇ ਕੀਤਾ ਜੋ ਮਨੀਪੁਰ ਦੇ ਵਿੱਚ ਚੱਲ ਰਿਹਾ ਹੈ ਲਗਾਤਾਰ। ਇੱਥੇ ਤਾਂ ਸਿੱਖ ਹੈ, ਸਾਡੇ ਨਾਲ ਤਾਂ ਚਲੋ ਕੀ ਸਾਂਝ ਹੋਣੀ ਹੈ, ਉਹ ਤਾਂ ਮਰਨ ਵਾਲੇ ਕ੍ਰਿਸਚਨ ਨੇ, ਕੁੱਕੀ ਟਰਾਈਬ ਨੇ, ਔਰ ਉਹਦੇ ਤੇ ਵੀ ਅਸੀਂ ਅਦਰ ਦੈਨ ਕਿ US ਸਰਫ ਦੀ ਰਿਪੋਰਟ ਆ ਗਈ ਜਾਂ ਸਟੇਟ ਡਿਪਾਰਟਮੈਂਟ ਦੀ ਕੰਟਰੀ ਵਾਈਜ਼ ਰਿਪੋਰਟ ਆ ਗਈ। ਇਸ ਤੋਂ ਇਲਾਵਾ ਕੋਈ ਐਸਾ ਨਹੀਂ ਹੈ ਵੀ ਇੰਡੀਆ ਨੂੰ ਕੋਈ ਅਕਾਊਂਟੇਬਿਲਿਟੀ ਦਿੱਤੀ ਹੋਏ। ਜਦੋਂ ਵੀ ਇਹਨਾਂ ਦੀ ਰਿਪੋਰਟ ਆਈ ਹੈ ਇੰਡੀਆ ਨੇ ਰਿਡੀਕਿਊਲ ਕੀਤਾ। ਕਿੰਨੀਆਂ NGOs ਜਿਹੜੀਆਂ ਹੈਲਪਿੰਗ ਸੀ ਬੱਚਿਆਂ ਦੀ ਐਜੂਕੇਸ਼ਨ ਦੂਜੇ ਤੀਜੇ 'ਚ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕੀਤੀ ਹੈ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਬੈਂਡ ਬੈਕਵਰਡ ਕਰਕੇ ਇੰਡੀਆ ਨੂੰ ਡਿਫੈਂਡ ਕੀਤਾ, ਅਕਾਊਂਟੇਬਲ ਨਹੀਂ ਉਹਨਾਂ ਨੂੰ ਠਹਿਰਾਇਆ। ਸੋ ਇਹ ਸਾਡੇ ਪਾਰਟ ਤੋਂ ਕੋਈ ਐਸਾ ਨਹੀਂ ਹੈ ਜਿਹੜਾ ਕਿ ਇਹਨਾਂ ਦਾ ਅਸੀਂ ਜਿਹੜਾ ਉਸ ਨੂੰ ਐਜ਼ ਏ ਲੈਗੇਸੀ ਕਰੀਏ। ਰਾਦਰ ਅਮਰੀਕਾ ਨੇ ਈਵਨ ਇੰਡੀਆ ਵਰਗੀ ਥਰਡ ਰੇਟ ਫਾਸ਼ਿਸਟ ਕੰਟਰੀ ਦੇ ਸਾਹਮਣੇ ਵੀ ਅਸੀਂ ਸਮਝਦੇ ਹਾਂ ਕਿ ਅਮਰੀਕਾ ਦੇ ਮਾਈਟ ਨੂੰ, ਅਮਰੀਕਾ ਦੀਆਂ ਡੈਮੋਕ੍ਰੈਟਿਕ ਵੈਲਿਊਜ਼ ਨੂੰ ਜ਼ਲੀਲ ਕਰਵਾਇਆ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਦੁਬਾਰਾ ਕੰਟੀਨਿਊ ਕਰਾਂਗੇ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, ਨੋ ਕੰਟਰੈਕਟ, ਨੋ ਰਿਜ਼ਰਵ ਐਂਡ ਨੋ ਹਿਡਨ ਫੀਸ। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਅੱਗੇ ਕਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਪਹਿਲੇ 2 ਸੈਗਮੈਂਟਸ ਦੇ ਵਿੱਚ ਅਮਰੀਕਾ ਸੈਂਟਰਿਕ ਗੱਲ ਕੀਤੀ ਹੈ
ਤੇ ਨਾਲ ਹੀ ਨਾਲ ਜਿੱਥੇ ਸਿੱਖਾਂ ਦੀ ਵੀ ਅਸੀਂ ਗੱਲ ਕੀਤੀ ਹੈ, ਡਾਇਸਪੋਰਾ ਸਿੱਖਾਂ ਦੀ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਬਾਹਰਲੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਮੋਦੀ ਦੀ ਸਰਕਾਰ ਵੱਲੋਂ, ਭਾਰਤ ਦੀ ਸਟੇਟ ਵੱਲੋਂ। ਸੋ ਜਿਹੜੀ ਇਹਦੇ ਥੋੜ੍ਹਾ ਜਿਹਾ ਹੋਰ ਬਿਹਾਈਂਡ ਜਾ ਕੇ ਦੇਖਣਾ ਚਾਹੀਏ ਤਾਂ ਜਿਹੜੀ ਭਾਰਤ ਦੀ ਸਟੇਟ ਹੈਗੀ ਆ, ਜਾਂ ਜੇ ਡੀਪ ਸਟੇਟ ਕਹਿ ਲਿਆ ਜਾਵੇ, ਮਤਲਬ ਉਹਨਾਂ ਦੀ ਨੀਤੀ ਰਹੀ ਹੈ ਸਿੱਖਾਂ ਦੇ ਪ੍ਰਤੀ। ਇਹ ਕੋਈ ਅੱਜ ਦਾ ਪਾਰਟ ਨਹੀਂ ਹੈਗਾ, ਅਸੀਂ 1947 ਤੋਂ ਦੇਖ ਸਕਦੇ ਹਾਂ। ਉਦੋਂ ਤੋਂ ਜਦੋਂ ਤੋਂ ਇੰਡੀਅਨ ਸਿਸਟਮ ਹੋਂਦ ਦੇ ਵਿੱਚ ਆਇਆ, ਉਹਨਾਂ ਨੇ ਇੱਕ ਐਲੀਨੇਸ਼ਨ ਦੀ ਨੀਤੀ ਰੱਖੀ ਸਿੱਖਾਂ ਦੇ ਪ੍ਰਤੀ ਕਿ ਇਹਨਾਂ ਨੂੰ ਵਰਤੋ, ਜਿੱਥੇ ਤੱਕ ਵਰਤ ਸਕਦੇ ਹੋ ਵਰਤ ਕੇ ਮੁੜ ਕੇ ਇਹਨਾਂ ਨੂੰ ਡੰਪ ਕਰੋ, ਰਿਸੋਰਸਿਸ ਲੁੱਟਣ ਤੋਂ ਲੈ ਕੇ, ਤੇ ਨਾਲ ਹੀ ਨਾਲ ਜਿਵੇਂ ਇੱਕ ਆਪਣਾ ਹੈਵੀ ਹੈਂਡਡਨੈਸ ਦੇ ਨਾਲ ਇਹਨਾਂ ਨੂੰ ਡੀਲ ਕਰੋ, ਵੀ ਇਹਨਾਂ ਨੂੰ ਸਿਰ ਨਾ ਝੁਕਣ ਦਿਓ। ਸੋ ਉਹਦੇ ਥੱਲੇ ਉਹਨਾਂ ਨੇ ਪੰਜਾਬ ਦੀ ਜਿਹੜੀ ਹੈ ਇਕੋਨਮੀ, ਰਿਸੋਰਸਿਸ, ਸਾਡਾ ਜਿਹੜਾ ਧਰਮ ਹੈ, ਸਾਡੀ ਜਿਹੜੀ ਲੈਂਗੁਏਜ ਹੈ, ਸਾਡਾ ਸਾਰਾ ਜਿਹੜਾ ਸੱਭਿਆਚਾਰ ਹੈ, ਹਰੇਕ ਪੱਖ ਜਿਹਦੇ ਤੋਂ ਅਸੀਂ ਦੇਖਦੇ ਹਾਂ ਉਹਦੇ ਵਿੱਚ ਹਰ ਲੈਵਲ ਦੇ ਉੱਤੇ ਜਾ ਕੇ ਉਹਨੂੰ ਥੱਲਿਓਂ, ਜਿਹਨੂੰ ਕਹਿੰਦੇ ਨੇ ਵੀ ਜੜ੍ਹਾਂ 'ਚ ਤੇਲ ਦੇਣ ਵਾਲੀ ਜਿਹੜੀ ਨੀਤੀ ਹੈ ਉਹ ਸਾਨੂੰ ਨਜ਼ਰ ਆਉਂਦੀ ਹੈ। ਸਮਝ ਆਈ 84 ਦੇ ਵਿੱਚ ਉਸ ਕਿਸਮ ਦਾ ਜਿਹੜਾ ਫਿਜ਼ੀਕਲ ਅਟੈਕ ਸੀਗਾ, ਦੌਰੇ ਜਿਹੜੇ ਨੇ ਉਹ ਬਦਲਦੇ ਰਹੇ ਨੇ। ਸੋ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਜੇ ਹੁਣ ਪਿਛਲੇ 5-10 ਸਾਲਾਂ ਦਾ ਟਾਈਮ ਪੀਰੀਅਡ ਦੇਖੀਏ, 95 ਤੋਂ ਬਾਅਦ ਜਿਹੜਾ ਇੱਕ ਦੌਰ ਆਇਆ, ਉਹ ਤੋਂ ਬਾਅਦ ਦੁਬਾਰਾ ਹੁਣ 10 ਸਾਲਾਂ ਬਾਅਦ ਇੱਕ ਜਿਹੜੀ ਮੂਵਮੈਂਟ ਹੈਗੀ ਹੈ ਜਾਂ ਸਿੱਖ ਆਈਡੀਆ ਦੇ ਦੁਆਲੇ ਗੱਲ ਘੁੰਮਣੀ ਸ਼ੁਰੂ ਹੋਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਜਾਂ ਉਹਨਾਂ ਦੇ ਥਾਟ ਦੇ ਉੱਤੇ ਇੱਕ ਧਰਾਤਲ ਬਣਨੀ ਸ਼ੁਰੂ ਹੋਈ, ਜਿਹਦੇ ਤੇ ਇਹ ਨਜ਼ਰ ਆਉਣ ਲੱਗਿਆ ਵੀ ਕੁਛ ਨਾ ਕੁਛ ਜਿਹੜਾ ਹੈ ਅੱਗੇ ਗੱਲ ਤੁਰਦੀ ਨਜ਼ਰ ਆ ਰਹੀ ਹੈ। ਉਹ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਉਹਦੇ ਵੱਖ-ਵੱਖ ਪੜਾਅ ਜਾਂ ਵੱਖ-ਵੱਖ ਜਿਹੜੀ ਘਟਨਾਵਾਂ ਹੈਗੀਆਂ ਨੇ ਉਸ ਗੱਲ ਦੀਆਂ ਉਹ ਅਸੀਂ ਦੇਖ ਸਕਦੇ ਹਾਂ। ਤੇ ਅੱਜ ਮਤਲਬ ਭਾਰਤ ਦੀ ਸਟੇਟ ਦੀ ਨੀਤੀ ਕੀ ਹੈਗੀ ਹੈ ਸਿੱਖਾਂ ਦੇ ਪ੍ਰਤੀ? ਇੱਕ ਪਾਸੇ ਡਾਇਸਪੋਰਾ ਸਿੱਖਾਂ ਨੂੰ ਸਿੱਧਾ ਨਿਸ਼ਾਨੇ ਦੇ ਉੱਤੇ ਲਿਆ ਹੋਇਆ, ਉੱਥੇ ਕਿਸਾਨ ਸੰਘਰਸ਼ ਦੇ ਵਿੱਚ ਜਿਹੜੀ ਇੱਕ ਸਟਰੈਂਥ ਉਹਨਾਂ ਨੂੰ ਸਿੱਖ ਥਾਟ ਦੇ ਵਿੱਚੋਂ ਨਜ਼ਰ ਆਈ, ਉਹਨੂੰ ਡੀਲ ਕਰਨ ਦੀ ਵੱਖਰੀ ਨੀਤੀ ਹੈਗੀ ਹੈ। ਤੇ ਮਤਲਬ ਜੋ ਉਹਨਾਂ ਨੇ ਡਿਵਾਈਡ ਐਂਡ ਰੂਲ ਦੀ ਨੀਤੀ ਅੰਗਰੇਜ਼ਾਂ ਦੀ ਇੱਕ ਵਰਸਟ ਫਾਰਮ ਦੇ ਵਿੱਚ ਲਾਗੂ ਕੀਤੀ, ਉਹਦੇ ਵੱਖ-ਵੱਖ ਪਹਿਲੂਆਂ ਨੂੰ ਮੈਂ ਥੋੜ੍ਹਾ ਜਿਹਾ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਵੀ ਉਹਨਾਂ ਦੀ ਨੀਤੀ ਸਿੱਖਾਂ ਦੇ ਪ੍ਰਤੀ ਕਿਵੇਂ ਘਾਤਕ ਸਿੱਧ ਹੋਈ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ, ਤੇ ਅੱਜ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਜੋ ਅੱਜ ਚੱਲ ਰਿਹਾ ਵਰਤਾਰਾ? ਦੇਖੋ, ਕੱਲ ਰਾਤ ਲੇਟ ਆਵਰਸ ਮੇਰਾ ਇੱਕ ਇੰਟਰਵਿਊ ਗ੍ਰੇਟ ਗੇਮ ਪਾਕਿਸਤਾਨ ਚੈਨਲ ਦੇ ਨਾਲ, ਇਸਲਾਮਾਬਾਦ ਬੇਸਡ ਹੈ, ਲਗਭਗ 1.5 ਘੰਟੇ ਦਾ ਪੋਡਕਾਸਟ ਸੀ। ਔਰ ਜਿਹੜਾ ਸਵਾਲ ਤੁਸੀਂ ਪੁੱਛਿਆ, ਅਸਲ 'ਚ ਦੋ ਇਸ ਨੂੰ ਸਪਲਿਟ ਕਰਕੇ ਉਹਨਾਂ ਨੇ ਸਵਾਲ ਪੁੱਛੇ। ਬਹੁਤ ਜਲਦੀ ਅਸੀਂ ਉਹਨੂੰ ਜਦੋਂ ਸਾਨੂੰ ਲਿੰਕ ਮਿਲਦਾ ਅਸੀਂ ਉਸ ਨੂੰ ਅਪਲੋਡ ਕਰਾਂਗੇ TV84 ਦੇ ਵੈਬਸਾਈਟ 'ਤੇ ਵੀ। ਇੱਕ ਪਾਰਟ ਤਾਂ ਇਹੀ ਸੀ ਕਿ ਵੀ ਸਿੱਖ ਇੰਨੇ ਯੂਜ਼ਫੁਲ ਨੇ ਹਰ ਪੱਖੋਂ ਉਹਨਾਂ ਦੇ ਲਈ, ਉਹਨਾਂ ਨੇ ਅੰਨਦਾਤਾ ਨੇ, ਉਹਨਾਂ ਦੀ ਭੁੱਖ ਕੱਢੀ ਹੈ, ਡਿਫੈਂਡ ਕਰਦੇ ਨੇ ਬਾਰਡਰਸ ਦੇ ਉੱਤੇ, ਮੁਲਕ ਦੀ ਆਜ਼ਾਦੀ ਤੋਂ ਲੈ ਕੇ ਹਰ ਆਸਪੈਕਟ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਯੋਗਦਾਨ ਸਭ ਤੋਂ ਜ਼ਿਆਦਾ ਹੈ। ਲੇਕਿਨ ਫਿਰ ਵੀ ਕਿਉਂ ਪਿਛਲੇ ਸਾਰੇ ਹੀ ਸਮੇਂ 'ਚ 47 ਤੋਂ ਬਾਅਦ ਹੀ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ ਗਿਆ, ਜਾਂ ਸਿੱਖਾਂ ਨੂੰ ਜਿਹੜਾ ਹੈ ਬਿਲਕੁਲ ਜ਼ਲੀਲ ਕਰਕੇ, ਜਾਂ ਉਹਨਾਂ ਨੂੰ ਤਾਂ ਕਿ ਉਹ ਆਪਣਾ ਸਿਰ ਚੁੱਕ ਕੇ ਗੱਲ ਨਾ ਕਰ ਸਕਣ। ਤੇ ਮੈਂ ਉਹਦੇ 'ਚ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹੀ ਸਵਾਲ ਇਨਫੈਕਟ ਨੋਟਰ ਡੇਮ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਪੀਸ ਸਟੱਡੀਜ਼ ਪ੍ਰੋਗਰਾਮ ਦੇ ਵਿੱਚ ਇੱਕ ਡਿਸਕਸ਼ਨ ਸੈਸ਼ਨ ਸੀ, ਜਿਹਦੇ ਸਰ ਸਰਬਜੀਤ ਸਿੰਘ ਮਾਨ ਵੀ ਆਏ ਹੋਏ ਸੀ ਔਰ ਮੈਂ ਵੀ ਇਨਵਾਈਟਡ ਸੀ। ਡਾਕਟਰ ਸਿੰਥੀਆ ਕੈਪਲੇ ਮਹਿਮੂਦ ਪ੍ਰੋਗਰਾਮ ਦੇ ਉਸ ਨੂੰ ਹੈਡ ਕਰਦੇ ਸੀ। ਔਰ ਮੈਂ ਕਿਹਾ ਉਹਨਾਂ ਦੇ ਜਿਹੜੇ ਮੇਨ ਡਾਇਰੈਕਟਰ ਸੀ ਮਿਸਟਰ ਰੋਬਰਟ ਸ਼ਾਇਦ ਨਾਂ ਸੀ, ਉਹਨਾਂ ਨੇ ਲੰਚ ਬ੍ਰੇਕ ਦੇ ਵੇਲੇ ਪੁੱਛਿਆ ਕਿ ਵੀ ਇਹੀ ਕਹਿ ਕੇ ਵੀ ਸਿੱਖ ਤਾਂ ਇੰਨੇ ਯੂਜ਼ਫੁਲ ਔਰ ਹਰ ਚੀਜ਼, ਪਰ ਇਹ ਕਿਉਂ ਇਹਨਾਂ ਨੇ ਸਿੱਖਾਂ ਨੂੰ ਨਿਸ਼ਾਨੇ 'ਤੇ ਲਿਆ? ਤੇ ਮੈਂ ਕਿਹਾ ਜੀ ਤੁਹਾਡੀ ਅਮਰੀਕਾ ਦੀ ਐਕਸਪ੍ਰੈਸ਼ਨ ਹੀ ਹੈ ਕਿ ਬੈਨੀਫੈਕਟਰ ਇਜ਼ ਦਾ ਮੋਸਟ ਹੇਟਡ ਪਰਸਨ, ਕਿ ਜਿਨ੍ਹਾਂ ਦੇ ਆਪਣੇ ਪੱਲੇ ਕੁਛ ਨਹੀਂ ਹੈ, ਨਾ ਇਹਨਾਂ ਦੇ ਕੋਲ ਕੋਈ ਇਤਿਹਾਸ ਹੈ, 1000 ਸਾਲ ਦੀ ਗੁਲਾਮੀ ਦੀ ਲੈਗੇਸੀ ਹੈ, ਨਾ ਫਲਸਫਾ ਹੈ, ਨਾ ਇਹਨਾਂ ਦੇ ਵਿੱਚ ਕੋਈ ਜੈਨਰੋਸਿਟੀ, ਨਾ ਹੀ ਆਨ ਅਣਖ ਗੈਰਤ, ਕੁਝ ਵੀ ਨਹੀਂ ਹੈ। ਔਰ ਕਿਉਂਕਿ ਸਿੱਖ ਮਾਲਾਮਾਲ ਨੇ ਆਈਡੀਓਲੋਜੀਕਲੀ ਵੀ, ਇਤਿਹਾਸ ਵੀ, ਦੂਜਾ ਵੀ, ਉਹ ਸਿੱਖਾਂ ਨੂੰ ਜ਼ਲੀਲ ਕਰਕੇ ਉਹਨਾਂ ਅੰਦਰਲਾ ਜਿਹੜਾ ਆਪਣਾ ਅਹਿਸਾਸ ਕਮਤਰੀ ਹੈ, ਇਨਫੀਰੀਅਰਿਟੀ ਕੰਪਲੈਕਸ ਹੈ, ਉਸ ਨੂੰ ਸੰਤੁਸ਼ਟ ਕਰਦੇ ਨੇ। ਸੈਕੰਡਲੀ ਜ਼ਾਹਿਰ ਹੈ ਕਿ ਆਈਡੀਓਲੋਜੀਕਲੀ ਜਦੋਂ ਅਸੀਂ ਸਿੱਖ ਥਾਟ
ਜਿਹੜਾ ਰਿਗਵੇਦ ਦੇ ਨਾਲ ਬ੍ਰਾਹਮਣ ਥਾਟ ਸ਼ੁਰੂ ਹੁੰਦਾ ਹੈ, ਜਿਹਦੇ 'ਚ ਕਿ ਕਾਸਟ ਸਿਸਟਮ, ਬ੍ਰਾਹਮਣ ਦੀ ਸੁਪਰਾਮੇਸੀ ਹੈ। ਸਿੱਖੀ ਅੰਦਰੋਂ ਤੇ ਬਾਹਰੋਂ ਦੋਨੋਂ ਪਾਸਿਓਂ ਚੈਲੰਜ ਕਰਦੀ ਹੈ ਸਾਡਾ ਸੰਗਤ ਪੰਗਤ ਦਾ ਸਿਧਾਂਤ। ਔਰ ਦੂਸਰਾ, ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਤੁਸੀਂ ਇਸ ਨੀਤੀ ਨੂੰ, ਕਿਉਂਕਿ ਅਸੀਂ 5 ਸਦੀਆਂ ਦੀ ਗੱਲ ਨਹੀਂ ਕਰਾਂਗੇ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਬੜੀ ਚੰਗੀ ਤਰ੍ਹਾਂ ਸਮਝਿਆ ਸੀ ਜਦੋਂ 9 ਜੂਨ ਨੂੰ ਉਹਨਾਂ ਨੇ ਨਵਾਂ ਘੱਲੂਕਾਰਾ ਨਜ਼ਮ ਲਿਖੀ ਤੇ ਉਹਨਾਂ ਨੇ ਜੂਨ 84 ਦੀ ਜਿਹੜੀ ਫੁੱਲ ਸਕੇਲ ਟੋਟਲ ਵਾਰ ਸਿੱਖਾਂ ਦੇ ਉੱਤੇ, ਅਨਡਿਕਲੇਅਰਡ ਵਾਰ ਜੀ, ਮਿਟੀ ਗਈ, ਉਹਨੂੰ ਉਹਨਾਂ ਨੇ ਕਿਹਾ ਸੀ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਪਰ ਅਸੀਂ ਜੇ ਉਸ ਪੀਰੀਅਡ ਤੱਕ ਨਾ ਵੀ 47 ਤੋਂ ਹੀ ਸਮਝਣ ਦੀ ਕੋਸ਼ਿਸ਼ ਕਰੀਏ ਕਿ 40% ਸਿੱਖ ਬੇਘਰੇ ਹੁੰਦੇ ਨੇ, ਜਾਇਦਾਦਾਂ ਜਿਹੜੀਆਂ ਉਹਨਾਂ ਦੇ ਪੁਰਖਿਆਂ ਦੀਆਂ ਸੈਂਕੜਿਆਂ ਸਾਲਾਂ ਤੋਂ ਜਿੱਥੇ ਬੈਠੇ ਸੀ ਛੱਡਿਆ, ਉਹ ਪਨਾਹਗੀਰ ਬਣਦੇ ਨੇ, ਆਪਣਾ ਇਤਿਹਾਸਕ ਵਿਰਸਾ ਜਿਹੜਾ ਹੈ ਉਹ ਸਾਰਾ ਛੱਡ ਕੇ ਆਉਂਦੇ ਨੇ ਪਿੱਛੇ, ਔਰ ਉਹਨਾਂ ਦੇ ਉੱਤੇ ਜਿਹੜਾ ਕ੍ਰਿਮੀਨਲ ਟ੍ਰਾਈਬ ਦਾ ਟੈਗ 10 ਅਕਤੂਬਰ 1947 ਨੂੰ ਲਾ ਦਿੱਤਾ ਜਾਂਦਾ। ਫਿਰ ਤੁਹਾਡਾ ਉਹ ਪੰਜਾਬੀ ਜ਼ਬਾਨ ਨੂੰ ਲੈ ਕੇ ਸੰਘਰਸ਼ ਹੋਏ, ਜਾਂ 37 ਸਾਲ 47 ਤੋਂ 84 ਤੱਕ ਸਿੱਖਾਂ ਨੇ ਹਰ ਉਹ ਯਤਨ ਕੀਤਾ ਕਿ ਭਾਈ ਅਸੀਂ ਗੈਰਤ ਅਣਖ ਦੇ ਨਾਲ ਇਸ ਮੁਲਕ ਦੇ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿ ਸਕੀਏ ਜੀ। ਨਤੀਜਾ ਅਲਟੀਮੇਟਲੀ ਜੂਨ 84 ਪਹਿਲਾ ਹਫਤਾ ਫੁੱਲ ਸਕੇਲ ਵਾਰ, ਜਿਹੜੀ ਟੋਟਲ ਵਾਰ ਫਿਰ ਉਹ ਫਿਜ਼ੀਕਲੀ ਨਹੀਂ ਹੁੰਦੀ, ਉਸ ਦੇ ਵਿੱਚ ਤੁਸੀਂ ਹਿਸਟੋਰੀਕਲ, ਇਕਨੋਮਿਕਲ ਔਰ ਉਹ ਸਾਰੀ ਜਿਹੜਾ ਤੁਹਾਡੇ ਵਿਰਸੇ ਨੂੰ ਤਬਾਹ ਕਰਨਾ ਹੈ, ਤਹਿਜ਼ੀਬ, ਸਿੱਖ ਤਹਿਜ਼ੀਬ ਨੂੰ ਡਿਸਟਰੋਏ ਕਰਨ ਦੇ, ਸੋ ਉਹ ਸਟੈਪਸ ਬਰਾਬਰ ਅੱਗੇ ਚੱਲ ਰਹੇ ਨੇ। ਵਿੱਚੋਂ ਜਦੋਂ ਕੋਈ ਜਿਹੜੀ ਸਪਾਰਕ ਨਿਕਲਦੀ ਹੈ, ਜਿਹੜੀ ਉਹਨਾਂ ਦੇ ਲਈ ਟਰਾਇਲ ਬੈਲੂਨ ਹੁੰਦਾ। ਜੇ ਮੈਂ ਇਹ ਕਹਾਂ ਕਿ 2012 ਦੇ ਨੇੜੇ ਤੇੜੇ ਜਦੋਂ ਬਲਵੰਤ ਸਿੰਘ ਰਾਜੋਆਣਾ ਦਾ ਬਲੈਕ ਵਾਰੰਟ ਕੱਢੇ ਗਏ, ਔਰ ਦੂਜੇ ਕਿਉਂਕਿ ਅਕਾਲੀ ਆਲਮੋਸਟ ਆਊਟ ਆਫ ਪਾਵਰ ਹੋ ਗਏ ਸੀ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਹਾਰ ਜਾਣਾ ਚੋਣਾਂ ਚੋਂ, ਤਾਂ ਅਚਾਨਕ ਇਹ ਹੋਇਆ ਵੀ ਉਹਨਾਂ ਨੂੰ ਸੀ ਵੀ ਨਵਿਆਂ ਦੇ ਗਲ ਪਾਈਏ। ਸੋ ਲੇਕਿਨ ਜਿਵੇਂ ਸਿੱਖ ਕੌਮ ਖਲੋਤੀ, ਹਰ ਘਰ ਦੇ ਬਾਹਰ ਕੇਸਰੀ ਝੰਡਾ ਝੂਲਣ ਲੱਗਾ, ਦੂਜਾ 2 ਵਾਰ ਬਲੈਕ ਵਾਰੰਟ ਜਾਰੀ ਜਿਹੜੇ ਨੇ ਉਹ ਰਾਜੋਆਣਾ ਦੇ ਉਹਨਾਂ ਨੂੰ ਵਾਪਸ ਲੈਣੇ ਪਏ, ਔਰ ਉਹਨਾਂ ਨੇ ਦੇਖਿਆ ਵੀ ਇਹ ਤਾਂ ਇੱਕਦਮ ਸੰਗਠਿਤ ਹੋ ਗਏ। ਫਿਰ ਅਸੀਂ 2015 ਤੱਕ ਦੇਖਦੇ ਹਾਂ ਵੀ ਉਹਨਾਂ ਨੇ ਇੱਕ ਨਵਾਂ ਤਰੀਕਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਰਗਾੜੀ, ਬਹਿਬਲ ਕਲਾਂ, ਕੋਟ ਕਪੂਰਾ। ਹੁਣ ਜਦੋਂ ਅਸੀਂ ਡਿਵੀਏਸ਼ਨ ਦੀ ਗੱਲ ਕਰ ਰਹੇ ਕਿ ਵੀ ਕਿਵੇਂ ਏਜੰਸੀਆਂ ਤੁਹਾਡੀ ਤਾਕਤ ਨੂੰ, ਜਿਹੜਾ ਕਿ ਤੁਹਾਨੂੰ ਇਹ ਰਿਅਲਾਈਜ਼ ਹੋਏ ਕਿ ਵੀ ਤੁਸੀਂ ਗੁਲਾਮ ਹੋ, ਤੁਹਾਡੇ ਲਈ ਕੋਈ ਇਸ ਮੁਲਕ ਦੇ ਵਿੱਚ ਥਾਂ ਨਹੀਂ ਹੈ, ਉਹ ਕੁਝ ਐਸਾ ਜਿਹਨੂੰ ਅੰਗਰੇਜ਼ੀ ਵਾਲੇ ਇੱਥੇ ਮੰਕੀ ਰੈਂਚ ਕਹਿੰਦੇ ਨੇ ਕਿ ਵੀ ਤੁਹਾਨੂੰ ਕੁਛ ਨਾ ਕੁਛ ਦੇ ਵਿੱਚ ਐਸਾ ਸੁੱਟ ਕੇ ਤੁਹਾਡੀ ਤੋਰ ਨੂੰ ਹੌਲਿਆਂ ਕਰਨਾ। ਤੁਸੀਂ ਜਿਹੜਾ ਬਿਲਕੁਲ ਕਮਜ਼ੋਰ ਪੱਖ ਵੱਲ ਜਾਂਦੇ ਹੋ, ਫਿਰ ਤੁਸੀਂ ਉਲਝ ਜਾਂਦੇ ਹੋ, ਫਿਰ ਉਸ ਚੋਂ ਫਰਸਟ੍ਰੇਸ਼ਨ ਜੋ ਨਿਕਲ ਕੇ ਜਦੋਂ ਤੱਕ ਤੁਹਾਨੂੰ ਸਮਝ ਆਉਂਦੀ ਹੈ, ਫਿਰ ਤੁਹਾਨੂੰ ਲੱਗਦਾ ਜੀ ਫਲਾਣਾ ਵਰਤ ਗਿਆ, ਢਿਮਕਾ ਵਰਤ ਗਿਆ, ਇੱਕ ਦੂਜੇ ਨੂੰ ਹੀ ਤੁਸੀਂ ਦੋਸ਼ ਦੱਸੀ ਜਾਂਦੇ ਹੋ ਜੀ। 2015 ਦੇ ਉਸ ਜਿਹੜਾ ਚੈਲੰਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦੀ ਸ਼ੁਰੂਆਤ ਕੀਤੀ, ਉਹਦਾ ਜਵਾਬ ਸਿੱਖਾਂ ਨੇ ਦਿੱਤਾ, ਚੱਬੇ ਦਾ ਸਰਬੱਤ ਖਾਲਸਾ। ਜਦੋਂ 5 ਲੱਖ ਸਿੱਖ ਉੱਥੇ ਇਕੱਠਾ ਹੋ ਜਾਂਦਾ ਹੈ, ਔਰ ਜਿਨ੍ਹਾਂ ਨੂੰ ਉਹਨਾਂ ਨੇ ਅੱਤਵਾਦੀ ਤਾਂ ਦੂਜਾ ਬਣਾਇਆ ਹੋਇਆ ਸੀ, ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਦੇ ਜਥੇਦਾਰ ਦਾ ਐਲਾਨ ਹੁੰਦਾ ਹੈ ਤੇ 5 ਮਿੰਟ ਜਕਾਰੇ ਗੂੰਜਦੇ ਨੇ। ਉਹਨਾਂ ਨੂੰ ਲੱਗਾ ਕਿ ਵੀ ਜਿਨ੍ਹਾਂ ਨੂੰ ਅਸੀਂ ਕਾਲਾ ਦੌਰ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ ਸੀ, ਉਹ ਤਾਂ ਅੱਜ ਵੀ ਸਿੱਖਾਂ ਦੇ ਦਿਲਾਂ 'ਚ ਵਸਦੇ ਨੇ। ਔਰ ਇੱਕਦਮ ਜਿਹੜੀ ਰਿਵਾਈਵਲ ਦੀ ਲਾਈਨ ਹੈ, ਫਿਰ ਉਹਨਾਂ ਨੇ ਡਿਫਰੈਂਟ ਮੋਡ ਕੱਟਿਆ। ਉਹਨਾਂ ਨੂੰ ਲੱਗਾ ਕਿ ਵੀ ਇਹ ਧਾਰਮਿਕ ਮੁੱਦੇ ਦੇ ਉੱਤੇ ਸਿੱਖਾਂ ਦੀ ਬਹੁਤ ਸੈਂਸਿਟੀਵਿਟੀ ਹੈ, ਤੇ ਆਰਥਿਕ ਮੁੱਦਿਆਂ ਦੇ ਉੱਤੇ ਅੱਗੇ ਵੀ ਅਸੀਂ ਇਹਨਾਂ ਦਾ ਪਾਣੀ ਲੁੱਟਿਆ, ਦੂਜਾ ਤੀਜਾ ਅਸੀਂ ਕਰਦੇ ਹੀ ਹਾਂ। 3 ਖੇਤੀ ਕਾਨੂੰਨ ਉਸ ਪੀਰੀਅਡ 'ਚ ਲਿਆਉਣਾ ਜਦੋਂ ਕਿ ਦੁਨੀਆ ਕੋਵਿਡ ਨਾਲ ਜੂਝ ਰਹੀ ਹੈ, ਉੱਥੇ ਵੀ ਲਾਸ਼ਾਂ ਦੇ ਅੰਬਾਰ ਲੱਗ ਰਹੇ ਨੇ। 43 ਲੱਖ ਬੰਦਾ ਜਿਹੜਾ ਉਹ ਮਰਿਆ ਇੰਡੀਆ 'ਚ, ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫਿਗਰ ਹੈ। ਹੁਣ ਉਹਦੇ 'ਚ ਵੀ ਕਿਵੇਂ ਇਹਨਾਂ ਨੇ ਉਹ ਸ਼ੰਭੂ ਹੋਏ ਜਾਂ ਖਨੌਰੀ ਹੋਏ, ਉਸ ਤੱਕ ਪਹੁੰਚਣ ਤੇ ਜੋ ਟ੍ਰੈਡੀਸ਼ਨਲ ਕਾਮਰੇਡੀ ਜਮਾਤਾਂ ਸੀ ਉਹਨਾਂ ਦੀ ਉਹੀ ਲਾਈਨ ਸੀ। ਪਰ ਉਹਦੇ 'ਚ ਕਿਉਂਕਿ ਸਿੱਖ ਐਲੀਮੈਂਟ ਜਿਹੜਾ 2015 ਦੀ ਉਸ ਰੀਲਿੰਗ 'ਚੋਂ ਵੀ ਨਿਕਲਿਆ ਸੀ ਜੀ, ਜਿਨ੍ਹਾਂ ਦੇ ਸਾਹਮਣੇ ਨੌਜਵਾਨ ਕਿਰਦਾਰ ਦੀਪ ਸਿੱਧੂ ਦੇ ਤੌਰ ਦੇ ਉੱਤੇ ਇੱਕ ਇੰਟੈਲੈਕਚੁਅਲ ਲਾਈਨ ਦੇ ਉੱਤੇ ਚੈਲੰਜ ਕਰਨ ਦੀ ਲਾਈਨ ਵੀ ਆ ਰਹੀ ਸੀ। ਔਰ ਉਹਦੇ ਨਾਲ ਜਦੋਂ ਬਾਕੀ ਸਾਰੀਆਂ ਤਾਕਤਾਂ ਵੀ ਜਿਹੜੀਆਂ ਪੰਥ ਪ੍ਰਸਤ, ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਪੰਚ ਪ੍ਰਧਾਨੀ, ਇਹ ਸਾਰੇ ਸਿਸਟਮ ਵੀ ਇੰਟੈਲੈਕਚੁਅਲ ਗਾਈਡਲਾਈਨ ਦੇ ਰਹੇ ਸੀ। ਔਰ ਉਹਦੇ 'ਚੋਂ ਅਸੀਂ ਨਿਕਲਦੇ ਹਾਂ ਵੀ ਨਾ ਚਾਹੁੰਦਿਆਂ ਹੋਇਆਂ ਵੀ ਜਿਹੜੀ ਕਿਸਾਨੀ ਮੂਵਮੈਂਟ, ਜਿਹਨੂੰ ਉਹ
ਤੁਹਾਨੂੰ ਬੇਜ਼ਮੀਨੇ ਕਰਨ ਲਈ ਵਰਤਣਾ ਚਾਹੁੰਦੇ ਸੀ, ਕਾਮਰੇਡੀ ਲਾਣਾ, ਇਹਨੂੰ ਮਹਿਜ਼ ਆਪਣੀ ਜਿਹੜਾ ਉਹ ਤੋਰੀ ਫੁਲਕੇ ਲਈ ਵਰਤਣਾ ਚਾਹੁੰਦੇ, ਪਰ ਉਹਦੇ 'ਚ ਸਿੱਖੀ ਦਾ ਰੰਗ ਚੜ੍ਹ ਗਿਆ ਜੀ। ਨਤੀਜਾ 26 ਜਨਵਰੀ ਵਾਲੇ ਦਿਨ ਜਿਵੇਂ ਲਾਲ ਕਿਲੇ ਵੱਲ ਕੂਚ, ਔਰ ਜਿਹੜਾ ਫਿਰ ਓਵਰਆਲ ਡਾਇਸਪੋਰਾ ਸਿੱਖਾਂ ਦੀ ਤਾਕਤ, ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੰਟੈਂਸ ਲੌਬੀ, ਕਿਵੇਂ ਕੈਨੇਡਾ, ਅਮਰੀਕਾ, UK ਔਰ ਈਵਨ ਨਿਊਜ਼ੀਲੈਂਡ ਤੱਕ ਦੇ ਸਿੱਖਾਂ ਨੇ ਆਪਣੇ ਪੋਲੀਟੀਕਲ ਲੀਡਰਾਂ ਤੋਂ ਕਿਵੇਂ ਸਟੈਂਡ ਦਵਾਏ, ਕਿਵੇਂ ਇੱਥੇ ਤੀਸਰੀ ਚੌਥੀ ਜਨਰੇਸ਼ਨ ਜਿਹੜੀ ਆਈ ਹੈ, ਬੱਚੇ ਬੱਚੀਆਂ ਕਿਸ ਲੈਵਲ ਦੇ ਪ੍ਰੋਟੈਸਟ ਦੁਨੀਆ ਭਰ ਦੇ ਵਿੱਚ ਖੜੇ ਹੋਏ, ਔਰ ਦੁਨੀਆ ਨੇ ਇਹ ਦੇਖਿਆ ਕਿ ਭਾਈ ਕਿਵੇਂ ਈਵਨ ਐਨਵਾਇਰਨਮੈਂਟਲਿਸਟ ਬੀਬੀ, ਕਿਵੇਂ ਜਿਹੜੇ ਵੱਡੇ ਵੱਡੇ ਟੌਪ ਸਿੰਗਰ ਜਿਨ੍ਹਾਂ ਦਾ ਕੋਈ ਲਾਗਾ ਉਹ ਖਲੋ ਗਏ ਆ ਕੇ, ਉਹ ਕਲਾਕਾਰ ਜਿਨ੍ਹਾਂ ਨੂੰ 90s ਦੇ ਵਿੱਚ ਇਹਨਾਂ ਨੇ ਵਰਤਿਆ ਹੋਇਆ ਸੀ ਜਿਸ ਲੌਬੀ ਨੂੰ ਕਲਚਰਲ ਡੀਜਨਰੇਸ਼ਨ ਖੜੀ ਕਰਨ ਦੇ ਲਈ, ਉਹ ਆ ਕੇ ਫਾਰਮਰ ਇਕੱਠਾਂ ਦੇ ਵਿੱਚ ਗੀਤ ਗਾ ਰਹੇ ਨੇ, ਔਰ ਇੱਕਦਮ ਐਂ ਲੱਗਾ ਵੀ ਪੰਜਾਬ ਤਾਂ ਸਾਰਾ ਇਕੱਠਾ ਹੋ ਗਿਆ। ਉਹ ਤੁਹਾਡੀ ਤਾਕਤ ਸੀ ਕਿ ਇਹਨਾਂ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਣਾ ਪਿਆ, ਪਰ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਕ੍ਰਿਪਟ ਹੈ ਉਹ ਉਹਨਾਂ ਨੇ ਲਿਖਣੀ ਸ਼ੁਰੂ, ਉਹਨਾਂ ਨੇ ਕਿਹਾ ਵੀ ਇੱਥੇ ਤਾਂ ਅਸੀਂ ਸਮਝਦੇ ਸੀ ਵੀ ਅਸੀਂ ਸਾਰਿਆਂ ਨੂੰ ਬੇਗੈਰਤੇ ਬਣਾ ਦਿੱਤਾ, ਪਰ ਇਹਨਾਂ ਦੀ ਤਾਕਤ ਤਾਂ ਬਾਹਰ ਲਾਈ ਕਰਦੀ ਹੈ। ਫਿਰ ਅਸੀਂ ਦੇਖਦੇ ਹਾਂ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮਈ 2023 ਚ ਮਰਡਰ, ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਜਰ, ਗੁਰਪਤਵੰਤ ਪੰਨੂ ਮਰਡਰ ਪਲਾਟ ਫਾਈਲਡ, ਇਹ ਸਾਰੀ ਉਹਨਾਂ ਨੇ ਇੱਕ ਪਾਸੇ ਸ਼ੁਰੂ ਕਰ ਲਈ। ਤੇ ਪੰਜਾਬ 'ਚ ਉਹਨਾਂ ਨੇ ਦੇਖਿਆ ਕਿ ਵੀ ਇਸ ਸਾਰੇ ਦੇ ਵਿੱਚ ਦੀਪ ਸਿੱਧੂ ਨੂੰ ਐਲੀਮੀਨੇਟ ਕੀਤਾ ਹੈ, ਸਿੱਧੂ ਮੂਸੇਵਾਲਾ ਨੂੰ ਐਲੀਮੀਨੇਟ ਕੀਤਾ ਹੈ, ਕਿਉਂਕਿ ਉਹਨਾਂ ਨੇ ਕੋਈ ਵੀ ਐਸਾ ਕੇਂਦਰੀ ਨੁਕਤਾ ਜਿੱਥੇ ਤੁਸੀਂ ਇੱਕ ਸੈਂਟਰਲਾਈਜ਼ਡ ਪੁਆਇੰਟ ਦੇ ਨਾਲ ਆ ਸਕੋ, ਉਹਨੂੰ ਉਹਨਾਂ ਨੇ ਰਹਿਣ ਨਹੀਂ ਦੇਣਾ। ਔਰ ਉਸ ਸਾਰੇ ਦੌਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨਮੂਦਾਰ ਹੁੰਦੇ ਨੇ ਦੁਬਈ ਤੋਂ। ਹੁਣ ਦੋਵੇਂ ਤਿੰਨੇ ਇੱਕ ਪਾਸੇ ਤਾਂ ਜ਼ਾਹਰ ਹੈ ਵੀ ਕਿਉਂਕਿ ਆਪਣਿਆਂ ਨੇ ਇੰਨੀਆਂ ਕੁ ਮਾਰਾਂ ਖਾਧੀਆਂ ਹੋਈਆਂ ਸ਼ੱਕੀ ਕਿਰਦਾਰਾਂ ਤੋਂ, ਇੱਕ ਤਾਂ ਆਪਣਿਆਂ 'ਚ ਵੀ ਉਸ ਕਿਸਮ ਦਾ ਨੇ, ਲੇਕਿਨ ਜਿਹੜੀ ਉਹ ਸਾਰੀ ਵੇਵ ਪੰਜਾਬ ਜਿਹੜੀ ਗੁਰੂਆਂ ਦੀ ਕਮਾਈ ਹੈ ਉਸ ਧਰਤੀ ਦੇ ਉੱਤੇ ਸਿੱਖੀ ਦੀ, ਏਜੰਡਾ ਪੰਥਕ ਸੀ, ਅੰਮ੍ਰਿਤ ਸੰਚਾਰ, ਖਾਲਸਾ ਵਹੀਰ, ਡਰੱਗਸ ਤੋਂ ਛੁਟਕਾਰਾ, ਇੰਡੀਅਨ ਨੈਰੇਟਿਵ ਨੂੰ ਚੈਲੰਜ, ਉਹ ਲਾਈਕ ਵਾਈਲਡ ਫਾਇਰ, ਜਿਵੇਂ ਅੱਜ ਅਸੀਂ ਐਲਏ ਦੀਆਂ ਵਾਈਲਡ ਫਾਇਰਸ ਦੀ ਗੱਲ ਕਰਦੇ ਹਾਂ, ਜੇ ਹਵਾ 100 ਮਾਈਲ ਤੇ ਚੱਲ ਰਹੀ ਹੈ ਤੇ ਉਹ ਸਾਰਾ ਕੁਝ ਫੇਲ ਹੋ ਰਿਹਾ ਜੀ, ਉਹ ਇੱਕ ਇੰਨੀ ਵਾਈਲਡ ਫਾਇਰ ਵਾਂਗ ਇਹ ਗੱਲ ਥਾਟ ਤਾਂ ਸਿੱਖੀ ਦਾ ਸੀ। ਅਸੀਂ ਇੰਡੀਵਿਜੂਅਲ ਕੌਣ ਅੱਗੇ ਹੈ, ਉਹਦੀਆਂ ਕਮਜ਼ੋਰੀਆਂ ਕੀ ਨੇ, ਤਾਕਤਾਂ ਕੀ ਨੇ, ਮੈਂ ਇਹਦੇ ਤੇ ਡਿਬੇਟ ਨਹੀਂ ਕਰਦਾ, ਮੈਨੂੰ ਹਮੇਸ਼ਾ ਹੁੰਦਾ ਵੀ ਏਜੰਡਾ ਬੇਸ ਗੱਲ ਹੋਏ ਜੀ, ਕਿ ਵੀ ਪੰਜਾਬ ਦੀ ਜਵਾਨੀ ਬਾਹਰ ਨਿਕਲੀ ਔਰ ਉਹਨਾਂ ਦੇ ਅੰਦਰ ਤਰਥਲੀ ਪਾ ਦਿੱਤੀ, ਔਰ ਫਿਰ ਏਜੰਸੀਆਂ ਜਿਵੇਂ ਆਪਣਾ ਕੰਮ ਕਰਦੀਆਂ ਹੁੰਦੀਆਂ ਨੇ, ਕਿਵੇਂ ਵਿੱਚ ਵਾੜ ਕੇ ਆਪਣੇ ਏਜੰਟਾਂ ਨੂੰ ਕੀ ਜਿਹੜੀ ਲਾਈਨ ਹੋਈ ਉਹਨਾਂ ਨੂੰ ਵਾਇਲੈਂਸ ਦੇ ਖਾਤੇ, ਜਜਨਾਲਾ ਥਾਣਾ ਔਰ ਦੂਜੇ ਤੀਜੇ ਦੇ ਹਵਾਲੇ ਨਾਲ ਚੁੱਕ ਕੇ ਉਹਨਾਂ ਨੇ 2200 ਜਾਂ 2900 ਕਿਲੋਮੀਟਰ ਦੂਰ ਡਿਬਰੂਗੜ੍ਹ 'ਚ ਸੁੱਟਿਆ, ਬਾਕੀਆਂ ਨੂੰ ਵੀ। ਔਰ ਇੱਕਦਮ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਇੱਕ ਸਾਇਲੈਂਸ ਖੜੀ ਕਰ ਦਿੱਤੀ ਕਿ ਵੀ ਦਬਾ ਦਿੱਤਾ। ਹੁਣ ਉਹਨਾਂ ਨੂੰ ਜਿਹੜੀ ਰੈਜ਼ੀਲੀਅੰਸ ਹੈ ਸਿੱਖ ਕਰੈਕਟਰ ਦੀ, ਜਾਂ ਜਿਹੜਾ ਪੰਜਾਬ ਦਾ ਉੱਥੇ ਇੱਕ ਪੱਤਰਕਾਰ ਨੇ ਲੈਫਟਿਸਟ ਰਿਹਾ, ਉਹ ਇਹ ਕਹਿੰਦਾ ਕਿ ਵੀ ਇਹਨਾਂ ਨੂੰ ਪੰਜਾਬ ਨੂੰ ਯੂਪੀ, ਬਿਹਾਰ, ਰਾਜਸਥਾਨ ਦੇ ਲੈਂਸ ਨਾਲ ਦੇਖਦੇ ਨੇ ਜੀ। ਪੰਜਾਬ ਦੀ ਮਿੱਟੀ ਦਾ ਖਮੀਰ ਡਿਫਰੈਂਟ ਹੈ, ਇੱਥੇ ਇਵੇਂ ਨਹੀਂ ਦੱਬਦੇ ਹੈ ਲੋਕ ਜਿਵੇਂ ਇਹ ਸਮਝਦੇ ਨੇ ਅਸੀਂ ਦਬਾ ਲਾਂਗੇ। ਔਰ ਅਸੀਂ ਉਸ ਦਾ ਨਜ਼ਾਰਾ ਫਿਰ ਪਾਰਲੀਮਾਨੀ ਚੋਣਾਂ ਵੇਲੇ ਦੇਖਿਆ, ਜਿਹੜੀਆਂ ਤਾਂ ਹੋ ਕੇ ਹੀ ਹਟੀਆਂ ਨੇ, ਕਿ ਭਾਈ ਜਿਨ੍ਹਾਂ ਨੂੰ ਇਹਨਾਂ ਨੇ ਅੰਮ੍ਰਿਤਪਾਲ ਸਿੰਘ ਹੋਏ ਜਾਂ ਸਰਬਜੀਤ ਸਿੰਘ ਹੋਏ, ਜਿਸ ਅੰਦਾਜ਼ 'ਚ ਲੋਕਾਂ ਨੇ ਇਹਨਾਂ ਦੇ ਹੱਕ 'ਚ ਫਤਵਾ ਦਿੱਤਾ, ਗੱਲ ਇਹ ਨਹੀਂ ਹੈ ਵੀ ਉਹਨਾਂ ਨੇ ਖਾਲਿਸਤਾਨ ਕਿਹਾ ਜਾਂ ਨਹੀਂ, ਹਰ ਇੱਕ ਨੂੰ ਪਤਾ ਹੈ, ਏਜੰਸੀਆਂ ਨੂੰ ਵੀ ਪਤਾ ਹੈ ਵੀ ਕੀ ਹੈ, ਇਹਦੀ ਇੱਕ ਆਪਣੀ ਰੈਜ਼ੀਲੀਅੰਸ ਨਿਕਲੀ। ਹੁਣ ਇਸ ਸਾਰੇ ਦੌਰ 'ਚ ਕਿਸਾਨ ਮੂਵਮੈਂਟ, ਜਿਨ੍ਹਾਂ ਨੂੰ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਪਰ ਸਰਕਾਰ ਹੁਣ ਨਵੇਂ ਢੰਗ ਦੇ ਨਾਲ ਲਿਆ ਰਹੀ, ਔਰ ਜਿਹੜਾ ਅਸੀਂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 52ਵਾਂ ਦਿਨ ਹੈ ਵਰਤਦਾ, 101 ਕਿਸਾਨ ਹੋਰ ਬੈਠ ਗਏ। ਹੁਣ ਹਾਲਾਂ ਇਹਨੂੰ ਅਸੀਂ ਕਿਉਂਕਿ ਡਿਵੀਏਸ਼ਨਲੀ ਕਹਿ ਰਹੇ ਹਾਂ, ਕਿਉਂਕਿ ਅਲਟੀਮੇਟਲੀ ਜੇ ਜਿਸ ਬਾਕੀ ਰੈਸਟ ਆਫ ਇੰਡੀਆ ਦੇ ਲਈ ਪੰਜਾਬ 'ਚ ਤਾਂ ਟੁੱਟਾ ਭੱਜਾ MSP ਮਿਲ ਹੀ ਜਾਂਦਾ ਮੇਨ, ਤੇ ਜਿਨ੍ਹਾਂ ਦੇ ਲਈ ਹੈ ਉਹਨਾਂ ਦੇ ਤਾਂ ਕੋਈ ਕੰਨਾਂ ਤੇ ਜੂੰ ਨਹੀਂ ਸਰਕਦੀ। ਕੋਈ ਇਹ ਤਾਂ ਨਹੀਂ ਹੈ ਵੀ ਹਰਿਆਣੇ ਤੋਂ ਕਿਸਾਨ ਆ ਗਏ, ਔਰ ਅਨਫੋਰਚੂਨੇਟਲੀ ਕਿਸਾਨ ਲਹਿਰ ਨੂੰ ਵੀ ਇਹਨਾਂ ਨੇ ਏਜੰਸੀਆਂ ਨੇ ਕਿਵੇਂ ਰਾਜੇਵਾੜ ਐਂਡ ਕੰਪਨੀ ਚੋਣਾਂ ਤੇ ਉਸ ਸਾਰੇ ਦੇ ਥੱਲੇ ਉਹ ਆਪਸ 'ਚ ਤੋੜ ਭੰਨ ਦਿੱਤਾ। ਹੁਣ ਜਦੋਂ ਅਸੀਂ ਡਿਵੀਏਸ਼ਨਲ ਟੈਕਟਿਕ ਕਹਿ ਰਹੇ ਹਾਂ ਕਿ ਇੱਕ ਪਾਸੇ ਇਹ ਸਾਰਾ ਪਾਰਟ ਚੱਲ ਰਿਹਾ, ਦੂਜੇ ਪਾਸੇ ਬਾਦਲ ਅਕਾਲੀ ਦਲ ਜਾਂ ਉਹਨਾਂ ਤੋਂ ਅਕਾਲ ਤਖਤ ਦੀ ਤੋਹੀਨ,
ਉਹ ਇਸ਼ੂ ਵੀ ਇੱਕ ਸੈਪਰੇਟ ਡਿਸਕਸ਼ਨ ਮੰਗਦਾ ਹੈ ਜੀ। ਇਸ ਸਾਰੇ ਦੇ ਚੱਲਦੇ ਆ ਸਾਡੀ ਤਾਕਤ ਨੂੰ ਖਿੰਡਾਣਾ। ਦੇਖੋ ਬ੍ਰਾਹਮਣਵਾਦ ਦੀ ਕਦੇ ਵੀ ਹੁਣ ਜੇ 2-3% ਲੋਕ ਸਮਾਜ ਦੇ ਟੌਪ ਲੈਡਰ ਤੇ ਬੈਠ ਕੇ 3000 ਸਾਲ ਤੋਂ ਤੁਹਾਡੇ ਜਿਹੜੀ ਹੈ ਸੋਸ਼ਲ ਰਿਲੀਜੀਅਸ ਪੋਲੀਟੀਕਲ ਸਪੇਸ ਨੂੰ ਕੰਟਰੋਲ ਕਰਦੇ ਹੋਣ, ਡਿਸਾਈਡਿੰਗ ਫੈਕਟਰ ਹੋਣ, ਤੇ ਉਹਨਾਂ ਦੀ ਤਾਕਤ ਕਿੱਥੇ ਲਾਈ? ਉਹਨਾਂ ਕੋਲ ਕਿਹੜਾ ਵੈਪਨ ਹੈ? ਉਹਨਾਂ ਕੋਲ ਵੈਪਨ ਹੈ ਭੰਬਲ ਭੂਸੇ ਦਾ ਜੀ। ਡਾਈਵਰਸ਼ਨ ਪੈਦਾ ਕਰ ਦਿਓ, ਗੱਲ ਕੋਈ ਹੋਰ ਹੈ ਤੁਸੀਂ ਕੋਈ ਹੋਰ ਖੜੀ ਕਰ ਦਿਓ, ਪ੍ਰੈਕਟੀਕਲੀ ਤੁਹਾਡੇ ਸਾਹਮਣੇ ਚੈਲੰਜਸ ਨੇ, ਤੁਸੀਂ ਕਰਮਾਂ ਦੇ ਖਾਤੇ 'ਚ ਪਾ ਦਿਓ ਔਰ ਤੁਸੀਂ ਉਹ ਸਾਰੇ ਨੂੰ ਜਿਹੜਾ ਬਿਲਕੁਲ ਮਿੱਠੇ ਬਣੇ ਰਹੋ, ਰਾਮ 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 ਕਰੀ ਜਾਓ, ਬਗਲ 'ਚੋਂ ਛੁਰੀ ਕੱਢੋ, ਛੁਰੀ ਮਾਰੋ ਤੇ ਤੁਰ ਜਾਓ, ਕਹਿਣ ਜੀ ਉਹ ਤਾਂ ਰਾਮ ਰਾਮ ਕਰਦੇ ਇੱਥੋਂ ਲੰਘੇ। ਸੋ ਇਸ ਅਨਫੋਰਚੂਨੇਟਲੀ ਸਾਡਾ ਇੱਕ ਵੱਡਾ ਤਬਕਾ ਜਿੱਥੇ ਜਿਵੇਂ ਸਿੱਖ ਕੌਮ ਗੁਣਾਂ ਨਾਲ ਸਤਿਗੁਰਾਂ ਨੇ ਮਾਲਾ ਮਾਲ ਕੀਤੀ ਹੋਈ ਹੈ, ਕਮਜ਼ੋਰੀਆਂ ਦੇ ਬਾਵਜੂਦ ਅਸੀਂ ਐਵਰੇਜ ਬਾਕੀਆਂ ਨਾਲੋਂ ਬਹੁਤ ਮਾਮਲਿਆਂ 'ਚ ਚੰਗੇ ਹਾਂ, ਲੇਕਿਨ ਇਸ ਮਾਮਲੇ 'ਚ ਅਸੀਂ ਬ੍ਰਾਹਮਣ ਦੇ ਹਥਿਆਰ ਦਾ ਸ਼ਿਕਾਰ ਹੋਏ 47 ਤੋਂ ਪਹਿਲਾਂ ਦੀ ਦੌਰ ਦੀ ਸਾਡੀ ਲੀਡਰਸ਼ਿਪ ਵੀ, ਔਰ ਅੱਜ ਵੀ ਕਿ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਅਸੀਂ ਇੱਕ ਤੋਂ ਬਾਅਦ ਇੱਕ ਜਿਹੜੇ ਬਿਮਾਰੀ ਦੇ ਸਿੰਪਟਮਸ ਦੇ ਨਾਲ ਹੀ ਲੜਦੇ ਰਵਾਂਗੇ ਜਾਂ ਅਲਟੀਮੇਟਲੀ ਸਾਨੂੰ, ਕਿਉਂਕਿ ਜੂਨ 84 ਫਾਈਨਲ ਵਾਟਰਸ਼ੈਡ ਸੀ, ਉਸ ਤੋਂ ਬਾਅਦ ਸਾਡੀ ਤਾਕਤ ਨਿੱਕੀਆਂ ਮੋਟੀਆਂ ਮੰਗਾਂ ਜਾਂ ਦੂਜੇ ਪਾਸੇ ਡਾਈਵਰਸ ਕਰਨ ਦੀ ਲੋੜ ਨਹੀਂ ਸੀ। ਸਾਨੂੰ ਇੱਕੋ ਹੀ ਫੋਕਸ, ਠੀਕ ਹੈ ਤੁਸੀਂ ਜਮਹੂਰੀ ਤਰੀਕੇ ਦੇ ਨਾਲ ਹੀ ਲੜੋ, ਅਸੀਂ ਨਹੀਂ ਕਹਿੰਦੇ ਵੀ ਉੱਥੇ ਕੋਈ ਤੁਸੀਂ ਹਰ ਇੱਕ ਨੇ ਕੋਈ ਤਲਵਾਰ ਚੁੱਕਣੀ ਹੈ, ਲੇਕਿਨ ਇਸ ਸਾਰੇ 'ਚ ਮੈਂ ਸਮਝਦਾ ਹਾਂ ਵੀ ਅੱਜ ਵੀ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਇੱਕ ਪਾਸੇ 101 ਕਿਸਾਨ ਬੈਠੇ ਨੇ, ਹੁਣ ਉਹਨਾਂ ਕਿਹਾ ਜੀ ਅਸੀਂ ਉਹ ਜਥਾ ਤੋਰਨਾ ਹੈ ਸ਼ਾਇਦ 21 ਤਰੀਕ ਨੂੰ ਕਿ ਕਿੰਨੇ ਨੂੰ ਜੀ। ਦੂਜੇ ਪਾਸੇ ਜਿਹੜੇ ਭਗੌੜੇ ਸਰਕਾਰ ਦੇ ਨਾਲ ਵੀ ਪਹਿਲਾਂ ਸੀ, ਉਹ ਦੂਜਿਆਂ ਨੂੰ ਏਜੰਸੀਆਂ ਦੀ ਖੇਡ ਦੱਸ ਕੇ ਉਹ ਆਪਣਾ ਕੋਈ ਪ੍ਰੋਗਰਾਮ ਦੇਣਾ ਚਾਹ ਰਹੇ ਨੇ, ਔਰ ਇਸੇ ਤਰ੍ਹਾਂ ਕੋਈ ਕਿਤੇ ਕੋਈ ਟੀਚਰ ਬੈਠੇ ਹੋਏ ਨੇ, ਕਿਤੇ ਕੋਈ ਹੋਰ ਬੈਠਾ ਹੈ, ਔਰ ਪੰਜਾਬ ਦਾ ਭੰਤਾ ਚੀਫ ਮਿਨਿਸਟਰ ਨੂੰ ਰੋਮ ਸੜ ਰਿਹਾ, ਉਹ ਬੰਸਰੀ ਵਜਾ ਰਿਹਾ ਕਿਉਂਕਿ ਏਜੰਸੀਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ। ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਨੂੰ ਚੁੱਕ ਕੇ ਮੁਕਾਬਲੇ ਬਣਾਉਣ ਦੀ ਲਾਈਨ ਵੀ, ਜੋ ਗੁਰਦਾਸਪੁਰ ਜ਼ਿਲ੍ਹੇ ਦੇ ਪੀਲੀਭੀਤ 'ਚ ਇਹਨਾਂ ਨੇ 3 ਨੌਜਵਾਨ ਮਾਰੇ, ਹੁਣ ਵੀ ਕਿਸੇ ਦੀ ਅੱਜ ਕੱਲ੍ਹ ਦੀ ਖਬਰ ਸੀ ਕਿ ਜੀ ਖਤਰਨਾਕ ਜਿਹੜਾ ਉਹ ਸਮਗਲਰ ਔਰ ਦੂਜਾ ਮੁਕਾਬਲੇ ਦੇ ਵਿੱਚ ਗੋਲੀਆਂ ਚੱਲੀਆਂ। ਸੋ ਉਹਨਾਂ ਨੇ ਇਹ ਭੰਬਲ ਭੂਸੇ ਦਾ ਹਥਿਆਰ ਜਿਹੜਾ ਕਾਮਯਾਬੀ ਦੇ ਨਾਲ ਵਰਤਿਆ ਹੋਇਆ, ਔਰ ਇਹ ਹੁਣ ਜੇ ਅਸੀਂ ਇਸ ਦਾ ਸ਼ਿਕਾਰ ਹੀ ਹੋਣਾ ਇੱਕ ਤੋਂ ਬਾਅਦ ਇੱਕ ਜਿਹੜਾ ਬਿਮਾਰੀ ਦੇ ਸਿੰਪਟਮਸ ਨੂੰ ਹੀ ਜਿਹੜਾ ਔਨ ਕਰਨਾ, ਤੇ ਫਿਰ ਉਸ 'ਚੋਂ ਸਾਡਾ ਕਦੇ ਵੀ ਫੋਕਸ ਨਹੀਂ ਬਣੇਗਾ, ਔਰ ਅਸੀਂ ਇੱਕ ਵਕਤੀ ਜਿਹਾ ਉਭਾਰ ਲੈ ਕੇ ਫਿਰ ਵਾਪਸ ਉਸੇ ਹੀ ਪਸ਼ਮਾਨੀ ਦੇ ਦੌਰ ਦੇ ਵਿੱਚ ਚਲੇ ਜਾਵਾਂਗੇ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਭਾਰਤ ਦੀ ਸਟੇਟ ਦੀ ਨੀਤੀ ਦੀ ਗੱਲ ਕੀਤੀ ਹੈ ਸਿੱਖਾਂ ਦੇ ਪ੍ਰਤੀ, ਉੱਥੇ ਹੀ ਨਾਲ ਹੁਣ ਨਾਲ ਲੱਗਦਿਆਂ ਸਿੱਖਾਂ ਦੀ ਵੀ ਗੱਲ ਕਰ ਲਈ ਜਾਵੇ।
ਮਤਲਬ ਅਸੀਂ ਇਹਦੀ ਵੀ ਇੱਕ ਹਿਸਟਰੀ ਪੁਰਾਣੀ ਉਹ ਹੈਗੀ ਆ, ਜਿਵੇਂ ਸਿੱਖ ਡਿਵਾਈਡ ਹੁੰਦੇ ਰਹੇ ਆ ਜਾਂ ਆਪਸੀ ਜਿਹੜਾ ਇੱਕ ਦੂਜੇ ਦੇ ਨਾਲ ਖੈਬੜਬਾਜ਼ੀ ਵਾਲੀ ਗੱਲ ਹੁੰਦੀ ਹੈ ਜਾਂ ਧੜੇਬੰਦੀ ਦੀ ਉਹ ਹੁੰਦੀ ਹੈ, ਜਿੱਥੇ ਸਾਡੇ ਆਪਣੇ ਜਿਹੜੇ ਨਿੱਜੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਫੈਕਟਰਸ ਅਸੀਂ ਐਕਸਪੀਰੀਅੰਸ ਕਰਦੇ ਹਾਂ, ਉਹੀ ਜਥੇਬੰਦੀਆਂ ਦੇ ਵਿੱਚ ਇਵੈਂਚੁਅਲੀ ਸਾਨੂੰ ਨਜ਼ਰ ਆਉਂਦੇ ਨੇ। ਪਰ ਇਸ ਵਕਤ ਜਿਹੜੀ ਗਰਾਊਂਡ ਸਿਚੁਏਸ਼ਨ ਬਣੀ ਹੋਈ ਹੈ ਸਿੱਖਾਂ ਦੀ, ਜਿੱਥੇ ਇੱਕ ਕ੍ਰੂਸ਼ੀਅਲ ਦੌਰ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਇੱਕ ਪਾਸੇ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਉੱਥੇ ਗਰਾਊਂਡ ਦੇ ਉੱਤੇ ਜਿੱਥੇ ਇੱਕ ਸਾਨੂੰ ਅਵੇਅਰਨੈਸ ਦਾ ਲੈਵਲ ਨਜ਼ਰ ਆਉਂਦਾ ਨੌਜਵਾਨਾਂ ਦੇ ਵਿੱਚ, ਪਰ ਉੱਥੇ ਹੀ ਜਿਹੜੀ ਇੱਕ ਲੀਡਰਸ਼ਿਪ ਦੀ ਜਾਂ ਕੋਈ ਕਾਮਨ ਮਿਨੀਮਮ ਏਜੰਡਾ ਬਣਾ ਕੇ ਗੱਲ ਨੂੰ ਅੱਗੇ ਤੋਰਨ ਦੀ ਖਾਲਿਸਤਾਨ ਦੇ ਹਵਾਲੇ ਨਾਲ ਜਾਂ ਪੰਥਕ ਨਜ਼ਰੀਏ ਦੇ ਹਵਾਲੇ ਨਾਲ, ਈਵਨ ਜੇ ਵਿਦਨ ਸਿਸਟਮ ਵੀ ਕਹਿਣਾ ਹੋਵੇ ਕਿਸੇ ਨੇ ਕੰਮ ਕਰਨਾ ਹੋਵੇ, ਉਹਦੇ ਵਿੱਚ ਵੀ ਕੋਈ ਪਹਿਲ ਕਦਮੀ ਜਾਂ ਕੋਈ ਉਸ ਕਿਸਮ ਦੇ ਕਦਮ ਨਹੀਂ ਨਜ਼ਰ ਆਉਂਦੇ ਹੈਗੇ। ਸੋ ਇਹਦੇ ਲਈ ਕੀ ਤੁਸੀਂ ਦੇਖ ਰਹੇ ਹੋ ਇਸ ਵਕਤ, ਕੀ ਜ਼ਿੰਮੇਵਾਰ ਲੱਗ ਰਿਹਾ ਜਾਂ ਕਿਹੜੇ ਫੈਕਟਰਸ ਜ਼ਿੰਮੇਵਾਰ ਨੇ? ਤੇ ਸਿੱਖ ਵੀ ਇਸ ਵਕਤ ਧੜੇਬੰਦੀਆਂ ਦੇ ਵਿੱਚ ਵੰਡੇ ਹੋਏ ਨਜ਼ਰ ਆ ਰਹੇ ਆ, ਜਿੱਥੇ ਅਕਾਲੀ ਦਲ ਬਾਦਲ ਦਾ ਡਾਊਨਫਾਲ ਉਹ ਹੋਇਆ ਆ ਤੇ ਨਾਲ ਹੀ ਨਾਲ ਪਰ ਇੱਕ ਪਾਸੇ ਉਹਨਾਂ ਦੀ ਰੈਜ਼ਿਸਟੈਂਸ ਵੀ ਨਜ਼ਰ ਆ ਰਹੀ ਹੈ, ਜਿਵੇਂ ਉਹਨਾਂ ਨੇ ਮਾਘੀ ਮੇਲੇ ਦੇ ਉੱਤੇ ਸ਼ੋਅ ਆਫ ਸਟਰੈਂਥ ਜ਼ਾਹਰ ਕੀਤਾ ਆ। ਉੱਥੇ ਪਾਸੇ ਜਿਹੜੀਆਂ ਪੰਥਕ ਧਿਰਾਂ ਐਕਟਿਵ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਉਹਨਾਂ ਦਾ ਆਪਣਾ ਇੱਕ ਉਹ ਹੈ, ਇੱਕ ਨਵੀਂ ਧਿਰ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਫਾਰਮ ਕੀਤੀ ਹੈ, ਤੇ ਜਿਹੜਾ ਅਕਾਲੀਆਂ ਤੋਂ ਬਾਗੀ ਹੋਇਆ ਬਾਦਲ ਦਲ ਤੋਂ, ਉਹ ਵੱਖਰੇ ਤੌਰ ਤੇ ਆਪਣੀ ਉਹਨਾਂ ਦੀ ਨੀਤੀ ਨਜ਼ਰ ਆ ਰਹੀ ਹੈ। ਸੋ ਮਤਲਬ ਇਹ ਵੀ ਇੱਕ ਜਿਹਨੂੰ ਕਹਿੰਦੇ ਆ ਵੀ ਜੇ ਸਟੇਟ ਦੀ ਨੀਤੀ ਇੱਕ ਜਿਹੜੀ ਭੰਬਲ ਭੂਸੇ ਵਾਲੀ ਹੁੰਦੀ ਹੈ ਉਹ ਦੇਖਣੀ ਹੋਵੇ ਤੇ ਉਹ ਵੀ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਇਸ ਸਾਰੇ ਦੌਰ ਦੇ ਵਿੱਚ। ਕਿਵੇਂ ਦੇਖ ਰਹੇ ਹੋ ਜਿਹੜੀਆਂ ਇਹ ਵੱਖ-ਵੱਖ ਧਿਰਾਂ ਇਸ ਵਕਤ ਨਜ਼ਰ ਆ ਰਹੀਆਂ ਨੇ ਪੰਜਾਬ ਦੇ ਵਿੱਚ? ਦੇਖੋ, ਇਸ ਮੌਜੂਦਾ ਵਰਤਾਰੇ ਨੂੰ ਸਮਝਣ ਲਈ ਅਗੇਨ ਸਾਨੂੰ ਆਪਣੇ ਇਤਿਹਾਸ 'ਚ ਹੀ ਡਾਈਵ ਡੀਪ ਕਰਨਾ ਪਏਗਾ। ਇੱਕ ਪਾਸੇ ਤਾਂ ਹਕੂਮਤਾਂ ਵੱਲੋਂ ਆਪਣੇ ਸਪੋਰਟ ਬੇਸ ਨੂੰ ਮਜ਼ਬੂਤ ਕਰਨ ਦੇ ਲਈ ਵਿਦਨ ਦਾ ਸਿਸਟਮ ਆਪਣੇ ਕਰਿੰਦੇ ਉਹਨਾਂ ਨੂੰ ਬਿਲਟ ਕੀਤਾ ਜਾਂਦਾ, ਔਰ ਜੇ 18ਵੀਂ ਸਦੀ ਦੇ ਅਸੀਂ ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ ਦੇਖੀਏ, ਜਿਨ੍ਹਾਂ ਨੇ ਗੁਰੂ ਸਾਹਿਬਾਨ ਜਾਂ ਸਿੱਖ ਪਰੰਪਰਾ, ਸਿੱਖ ਇਤਿਹਾਸ ਜਾਂ ਗੁਰਮਤ ਦੇ ਰਾਹ ਤੋਂ ਵੱਖਰਾ ਰਾਹ ਚੁਣਿਆ, ਤੇ ਉਹ ਉਹਨਾਂ ਦੀ ਪੁਸ਼ਤ ਪਨਾਹੀ ਸੀ ਜਿਹਦੇ ਥੱਲੇ ਉਹ ਪਲ ਰਹੇ ਸੀ। ਇੱਕ ਪਾਰਟ ਤਾਂ ਉਹ ਹੈ, ਉਹਦੇ ਥੱਲੇ ਅਸੀਂ ਅੱਜ ਦਾ ਸਾਰਾ ਜਿਹੜਾ ਬਾਬਾ ਡੰਮ ਹੈ, ਉਹ ਸੌਦਾ ਸਾਧ ਹੋਏ, ਰਾਧਾ ਸੁਆਮੀ ਹੋਣ, ਔਰ ਇਹ ਦੂਸਰੀ ਸਾਰੀ ਕਲਾਸ ਜਿਹੜੀ ਹੈ ਇਹ ਇਸ ਕਿਸਮ ਦੀ ਕੈਟਾਗਰੀ ਹੈ ਜਿਹੜੀ ਕਿ ਸਿੱਧੇ ਤੌਰ ਦੇ ਉੱਤੇ ਸਰਕਾਰ ਦੀ ਪੁਸ਼ਤ ਪਨਾਹੀ ਦੇ ਥੱਲੇ। ਦੂਸਰਾ ਪਾਰਟ ਮੈਂ ਸਮਝਦਾ ਹਾਂ ਵੀ ਜਦੋਂ 10ਵੇਂ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਨੂੰ 5 ਸਿੰਘਾਂ ਦੀ ਕੌਂਸਲ ਦੇ ਨਾਲ ਭੇਜਿਆ, ਤੇ ਸਿੱਖੀ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਦੇ ਕਨਸੈਪਟ ਨੂੰ ਗੁਰੂ ਸਾਹਿਬ ਨੇ, ਕਿਉਂਕਿ ਖੁਦ ਵੀ ਉਹਨਾਂ ਨੇ ਫੋਲੋ ਕੀਤਾ, 5 ਪਿਆਰਿਆਂ ਤੋਂ ਅੰਮ੍ਰਿਤ ਲਿਆ, ਚਮਕੌਰ ਦੀ ਗੜ੍ਹੀ 'ਚ ਉਹਨਾਂ ਦਾ ਹੁਕਮ ਮੰਨਿਆ, ਮਹਾਰਾਜ ਦੀ ਤਾਬਿਆ, ਗੁਰੂ ਗ੍ਰੰਥ, ਗੁਰੂ ਪੰਥ ਦਾ ਕਨਸੈਪਟ ਸੀ। ਔਰ ਅਨਫੋਰਚੂਨੇਟਲੀ ਇਹ ਜਿਹੜੇ ਕਰੈਕਸ ਨੇ ਲੀਡਰਸ਼ਿਪ ਦੇ, ਇਹ ਬੰਦਾ ਸਿੰਘ ਬਹਾਦਰ ਦੇ ਲਾਈਫ ਟਾਈਮ 'ਚ ਸਾਹਮਣੇ ਆ ਗਏ। ਔਰ ਗੁਰਦਾਸ ਨੰਗਲ ਦੀ ਗੜ੍ਹੀ ਉਹ ਫਾਈਨਲ ਡਾਰਕ ਚੈਪਟਰ ਸੀ ਕਿ ਜਿੱਥੇ 18 ਜਿਹੜੇ ਆਲਮੋਸਟ 8 ਤੋਂ 9 ਮਹੀਨੇ ਦਾ ਘੇਰਾ ਰਿਹਾ, ਔਰ ਜਿਹੜੇ 5 ਸੀ ਉਹ ਵੀ 3-2 'ਚ ਡਿਵਾਈਡ ਹੋਏ ਚਲੇ ਗਏ, ਇੱਕ ਤਤ ਖਾਲਸਾ, ਔਰ ਬਾਅਦ ਦੇ ਵਿੱਚ ਫਿਰ ਬੰਦਾ ਸਿੰਘ ਦੀ ਲਾਈਨ ਨੂੰ ਟੋ ਕਰਨ ਵਾਲੇ ਬੰਦਾ ਹੀ ਖਾਲਸਾ। ਹਾਲਾਂ ਭਾਈ ਮਨੀ ਸਿੰਘ ਹੋਰਾਂ ਨੇ ਉਹ ਸਾਰਿਆਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ, ਲੇਟਰ ਆਨ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ, ਔਰ ਸਰਕਾਰ ਨੇ ਬੜੀ ਇੰਟੈਲੀਜੈਂਟਲੀ ਇੱਕ ਧਿਰ ਨੂੰ ਦੂਜੀ ਦੇ ਅਗੇਂਸਟ ਵਰਤਿਆ ਜੀ ਨਤੀਜੇ ਦੇ ਤੌਰ। ਲੇਕਿਨ ਬਾਅਦ ਦੇ ਵਿੱਚ ਧਿਰ ਦੂਜੀ ਦਾ ਵੀ ਸਫਾਇਆ ਕੀਤਾ, ਕਿਉਂਕਿ ਸਰਕਾਰ ਦੀ ਤਾਂ ਇੱਕ ਆਪਣੀ ਲਾਈਨ ਹੁੰਦੀ ਹੈ ਉਹਨਾਂ ਦੀ। ਸੋ ਉਸ ਪੀਰੀਅਡ ਦੇ ਵਿੱਚ ਵੀ ਕਿਤੇ ਨਾ ਕਿਤੇ ਅਸੀਂ ਉਸ ਸਾਰੇ ਖੇਡ ਨੂੰ ਸਮਝ ਨਹੀਂ ਸਕੇ, ਔਰ ਉਹਦੇ ਚੋਂ ਫਿਰ ਉਹਦਾ ਨਤੀਜਾ ਇਹ ਹੋਇਆ ਵੀ 15-16 ਸਾਲ 1716 'ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਅਗਲੇ 18-20 ਸਾਲ ਕੋਈ ਡਿਵੈਲਪਮੈਂਟ ਨਹੀਂ ਹੁੰਦੀ, ਬਿਲਕੁਲ ਮੂਵਮੈਂਟ ਆਲਮੋਸਟ ਵਾਈਪ ਆਊਟ ਤੱਕ ਪਹੁੰਚ ਜਾਂਦੀ ਹੈ। ਫਿਰ ਦੀਵਾਨ ਦਰਬਾਰਾ ਸਿੰਘ, ਸਰਬੱਤ ਖਾਲਸਾ ਦਾ ਕਨਸੈਪਟ, ਇਹ ਅਗੇਨ ਬੈਕ ਟੂ ਦਾ ਕਲੈਕਟਿਵ ਲੀਡਰਸ਼ਿਪ ਲਾਈਨ ਸੀ ਕਿ ਜਿੱਥੇ ਤੁਸੀਂ ਬੈਠਦੇ ਹੋ ਕੰਸੈਂਸਸ ਦੇ ਨਾਲ ਫੈਸਲੇ ਕਰਦੇ ਹੋ, ਔਰ ਨਤੀਜੇ ਦੇ ਤੌਰ ਤੇ ਉਸੇ ਹੀ ਪਰੰਪਰਾ ਚੋਂ ਸਰਬੱਤ ਖਾਲਸਾ ਦੀ ਜਾਂ ਕਲੈਕਟਿਵ ਲੀਡਰਸ਼ਿਪ ਦੀ ਦੇ ਬਾਵਜੂਦ 2 ਘੱਲੂਘਾਰੇ ਹੋਏ, ਇਹਦੇ ਬਾਵਜੂਦ ਸਿਰਾਂ ਦੇ ਮੁੱਲ ਪੈਂਦੇ ਰਹੇ, ਇਹਦੇ ਬਾਵਜੂਦ ਕਿ ਹੈਵੀ ਆਡਸ ਸੀ, ਲੇਕਿਨ ਉਸੇ ਹੀ ਕਲੈਕਟਿਵ ਲੀਡਰਸ਼ਿਪ ਦੇ ਥੱਲੇ
1762 ਦੇ ਵਿੱਚ ਲਾਹੌਰ ਫਤਹ ਹੋਇਆ, 1783 ਦੇ ਵਿੱਚ ਦਿੱਲੀ ਫਤਹ ਹੋਈ, ਔਰ ਇੱਕ ਸਟੇਜ ਤੇ ਪੰਜਾਬ ਦੇ ਬਾਰਡਰਸ ਤੱਕ ਹੀ ਨਹੀਂ, ਈਵਨ ਗੰਗਾ ਜਮਨਾ ਦੇ ਦਾਹਿਨੇ ਤੱਕ, ਗੰਗਾ ਤੱਕ ਸਹਾਰਨਪੁਰ ਔਰ ਦੂਜੇ ਕ੍ਰਾਸ ਕਰਕੇ, ਜਿਨ੍ਹਾਂ ਨੂੰ ਟ੍ਰਿਬਿਊਟਰੀ ਸਟੇਟਸ ਸਿੱਖ ਮਿਸਲਦਾਰਾਂ ਨੇ ਬਣਾਇਆ। ਔਰ ਉਸ ਕਲੈਕਟਿਵ ਭਾਵੇਂ ਉਹਦੇ 'ਚ ਵੀ ਇੱਕ ਟ੍ਰੇਡ ਕਮਜ਼ੋਰੀ ਸੀ ਜਿਹੜੀ ਅਸੀਂ ਦੇਖਦੇ ਹਾਂ, ਉਹ ਆਪਸ ਝਗੜਾ ਮਿਸਲਾਂ ਦੇ, ਪਰ ਕਿਉਂਕਿ ਅਪਰ ਸਟਰਕਚਰ ਇੱਕ ਕਾਇਮ ਸੀ, ਉਹਨਾਂ ਆਪਸੀ ਉਲਝਣਾਂ ਦੇ ਬਾਵਜੂਦ ਜਾਂ ਟਕਰਾਅ ਦੇ ਬਾਵਜੂਦ ਵੀ ਉਹਨਾਂ ਨੇ ਇੱਕੋ ਵੇਲੇ ਦੋ ਐਨਮੀਜ਼ ਨੂੰ ਚਿੱਤ ਕੀਤਾ, ਤਿੰਨ, ਮੁਗਲਾਂ ਨੂੰ ਵੀ, ਦਰਾ ਖੈਬਰ ਪਾਰ ਦੇ ਅਫਗਾਨਾਂ ਨੂੰ ਵੀ, ਔਰ ਦੱਖਣ ਤੋਂ ਆਉਣ ਵਾਲੇ ਮਰਾਠਿਆਂ ਨੂੰ ਵੀ। ਔਰ ਪੰਜਾਬ ਦੇ ਵਿੱਚ ਉਹ ਸਰਬ ਸਾਂਝਾ ਰਾਜ ਪਹਿਲਾਂ ਮਿਸਲਾਂ ਦੇ ਰੂਪ ਦੇ ਵਿੱਚ, ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰੂਪ 'ਚ ਆਇਆ। ਫਿਰ ਉਹੀ ਵੀਕਨੈਸ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਮੋਨਾਰਕ ਪਾਵਰ ਸੈਂਟਰ ਅਕਾਲ ਤਖਤ ਤੋਂ ਸ਼ਿਫਟ ਹੋਇਆ, ਲਾਹੌਰ ਪੈਲੇਸ ਬਣ ਗਿਆ, ਤੇ ਜਿੱਥੇ ਪੈਲੇਸ ਹੈ ਉੱਥੇ ਕੰਸਪੀਰੇਸੀ, ਪੈਲੇਸ ਇੰਟਰੀਗ ਹੋਏਗੀ। ਫਿਰ ਉਹ 100 ਸਾਲ ਦੀ ਮਿਹਨਤ ਨਾਲ ਤਿਆਰ ਕੀਤੇ ਰਾਜ ਨੂੰ ਕਿਵੇਂ 10 ਸਾਲ 'ਚ ਟੱਬਰਾਂ ਦੇ ਉਸ ਕਲਾ ਕਲੇਸ਼ ਨੇ, ਮਗਰ ਭਾਵੇਂ ਕਿਤੇ ਡੋਗਰੇ ਨੇ, ਕਿਤੇ ਸੰਧਾ ਵਾਲੀਏ ਨੇ, ਕਿਤੇ ਕੋਈ ਮਿਸ਼ਰ ਨੇ ਯੂਪੀ ਦੇ ਲਾਲ ਸਿੰਘ ਤੇਜ ਸਿੰਘ, ਇਹ ਇੱਕ ਵੱਖਰੀ ਕਹਾਣੀ ਹੈ। ਪਰ ਉਸ ਸਾਰੇ 'ਚੋਂ ਜੇ ਅਸੀਂ ਉਸ ਦਾ ਖਾਤਮਾ ਦੇਖਦੇ ਹਾਂ ਉਸ ਰਾਜ ਦਾ, ਉਹਦੇ ਪਿੱਛੇ ਅਗੇਨ ਇਹੀ ਲੀਡਰਸ਼ਿਪ ਕ੍ਰਾਈਸਿਸ ਹੈ। ਹੁਣ ਅਸੀਂ ਫਾਸਟ ਫਾਰਵਰਡ ਕਰਕੇ 20th ਸੈਂਚੁਰੀ ਤੱਕ ਜੇ ਪਹੁੰਚ ਜਾਈਏ ਕਿ ਅਗੇਨ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਹੀ ਸ਼੍ਰੋਮਣੀ ਕਮੇਟੀ ਬਣੀ ਪਹਿਲਾਂ 1920 'ਚ, ਜਿਹਨੂੰ ਇਲੀਗਲ ਡਿਕਲੇਅਰ ਕੀਤਾ ਗਿਆ, ਉਹਨਾਂ ਥੱਲੇ ਹੀ ਕਲੈਕਟਿਵ ਅਕਾਲ ਤਖਤ ਦੀ ਅਗਵਾਈ ਥੱਲੇ, ਜਿੱਥੇ ਇੱਕ ਤਿਆਗ ਭਾਵਨਾ ਪ੍ਰਮੁੱਖ ਸੀ, ਬ੍ਰਿਟਿਸ਼ ਸਾਮਰਾਜ, ਉਹਨਾਂ ਨੂੰ ਜਿਹੜਾ ਝੁਕਣ ਤੇ ਮਜਬੂਰ ਕੀਤਾ ਗਿਆ। ਲੇਕਿਨ ਉਹਨਾਂ ਨੇ, ਬ੍ਰਿਟਿਸ਼ ਨੇ ਗੁਰਦੁਆਰਾ ਐਕਟ ਦੇ ਥੱਲੇ ਇਹ ਚੋਣ ਪ੍ਰਣਾਲੀ ਸਾਡੇ ਗਲ ਪਾ ਦਿੱਤੀ, ਚੋਣਾਂ। ਫਿਰ ਅਸੀਂ 1930 'ਚ ਦੇਖਦੇ ਹਾਂ ਕਿ ਉਹ ਕ੍ਰਾਈਸਿਸ ਸ਼ੁਰੂ ਹੋ ਗਿਆ, ਧੜੇ, ਔਰ ਫਿਰ ਹਿੰਦੂ ਨੈਸ਼ਨਲਿਜ਼ਮ, ਇੰਡੀਅਨ ਨੈਸ਼ਨਲਿਜ਼ਮ ਦਾ ਕਾਰਡ ਜਿਹੜਾ ਗਾਂਧੀ ਨਹਿਰੂ ਨੇ ਖੇਡਿਆ, ਉਹਦੇ ਥੱਲੇ ਬਾਬਾ ਖੜਕ ਸਿੰਘ ਵਰਗੀ ਸ਼ਖਸੀਅਤ, ਜਿਹਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ, ਉਹ ਵੀ ਉਸ ਦੇ ਵਿੱਚ ਫਸ ਗਏ। ਨਤੀਜੇ 'ਚ ਜਿਹੜਾ 47 ਦੌਰ ਦੇ ਵਿੱਚ ਜੇ ਇਹੀ ਕਲੈਕਟਿਵ ਲੀਡਰਸ਼ਿਪ ਦੇ ਥੱਲੇ, ਅਕਾਲ ਤਖਤ ਦੀ ਛਤਰ ਛਾਇਆ ਥੱਲੇ ਕੌਮ ਨੇ ਫੈਸਲਾ ਕਰਨਾ ਹੁੰਦਾ ਕਿ ਭਾਈ ਕਿਸ ਪਾਸੇ ਜਾਣਾ ਹੈ, ਸਾਡੇ ਕੋਲ ਕੀ ਆਪਸ਼ਨਸ ਨੇ, ਉਹ ਅਸੀਂ ਮੌਕੇ ਨੂੰ ਗਵਾਇਆ। ਫਿਰ ਅਗੇਨ ਫਾਸਟ ਫਾਰਵਰਡ ਕਰਦੇ ਹਾਂ ਅਸੀਂ ਜੂਨ 84 ਤੱਕ ਪਹੁੰਚ ਜਾਈਏ ਕਿ ਸੰਤ ਭਿੰਡਰਾਂ ਵਾਲਿਆਂ ਦੇ ਰੂਪ 'ਚ ਮੈਗਨੈਟਿਕ ਇੱਕ, ਜਿਹਨੂੰ ਅਸੀਂ ਕੈਰਿਜ਼ਮੈਟਿਕ ਸ਼ਖਸੀਅਤ ਸਾਹਮਣੇ ਆਈ, ਲੇਕਿਨ ਉਹਨਾਂ ਨੂੰ ਵੀ ਕਿਵੇਂ ਇੱਕ ਵਰਗ ਨੇ ਇੱਕ ਖਾਸ ਥਾਂ ਨਾਲ ਹੀ ਜੋੜ ਦਿੱਤਾ, ਔਰ ਇੱਕ ਨੇ ਉਹਨਾਂ ਦੇ ਚੜ੍ਹਦੀ ਕਲਾ 'ਚ ਹੋਣ ਦਾ ਭਰਮ ਬਣਾਇਆ, ਔਰ ਕਿਵੇਂ ਜਿਹੜੀ ਅਕਾਲੀ ਲੀਡਰਸ਼ਿਪ ਜਿਹੜੀ ਪਹਿਲਾਂ ਹੀ ਇਨਸਿਕਿਉਰ ਸੀ ਜਦੋਂ ਸੀਨ ਦੇ ਉੱਤੇ ਐਮਰਜ ਹੁੰਦੇ ਨੇ ਜੀ, ਉਹਨਾਂ ਨੇ ਕਿਵੇਂ ਉਸ ਸਾਰੀ ਖੇਡ ਨੂੰ ਖੇਡਦਿਆਂ 1996-97 ਤੱਕ ਜਦੋਂ ਬਾਦਲ ਐਂਡ ਕੰਪਨੀ ਵਾਪਸ ਪਾਵਰ 'ਚ ਆਉਂਦੇ ਨੇ, ਉਹਨਾਂ ਨੇ ਕਿਵੇਂ ਉਸ ਹਰ ਇੰਸਟੀਟਿਊਸ਼ਨ ਨੂੰ ਡਿਸਟਰੋਏ ਕੀਤਾ, ਜਿਹੜੀ ਟੁਗੈਦਰਨੈਸ ਦਾ ਪ੍ਰਤੀਕ ਸੀ ਅਕਾਲ ਤਖਤ ਨੂੰ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਬਰਾਬਰ ਯੂਥ ਅਕਾਲੀ ਦਲ ਤੇ ਇਹ ਬੋ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਸੁਖਬੀਰ ਬਾਦਲ ਨੇ ਬਿਲਕੁਲ ਹੀ ਸਿਰ ਕਟਿਆਂ ਦਾ ਕੋਈ ਹੋਰ ਸਮੂਹ ਅੱਗੇ ਲੈ ਆਂਦਾ, ਔਰ ਬਾਦਲਾਂ ਨੇ ਜਿਵੇਂ ਫਿਰ ਇਸ ਸਾਰੇ ਦਾ ਪਰਿਵਾਰੀਕਰਨ ਕੀਤਾ, ਅਕਾਲ ਤਖਤ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਕਿਵੇਂ ਪੰਥ ਪ੍ਰਸਤਾਂ ਨੂੰ ਪਾਸੇ ਕੱਢਿਆ ਤੇ ਦੂਸਰੀਆਂ ਧਿਰਾਂ ਹੌਲੀ 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 ਕਿਵੇਂ ਇਰਰੈਲੇਵੈਂਟ ਹੁੰਦੀਆਂ ਚਲੀਆਂ ਗਈਆਂ। ਉਹਦਾ ਨਤੀਜਾ ਅਸੀਂ ਦੇਖਦੇ ਹਾਂ ਕਿ ਅੱਜ ਪੰਜਾਬ ਅਸੈਂਬਲੀ ਦੇ ਵਿੱਚ ਅਕਾਲੀ ਦਲ ਦਾ ਇੱਕ ਨੁਮਾਇੰਦਾ ਬੈਠਾ ਹੈ, ਔਰ ਇਹ ਲੋਕ ਅਕਾਲ ਤਖਤ ਨੂੰ, ਹਾਲਾਂ 2 ਦਸੰਬਰ ਬਾਰੇ ਅਸੀਂ ਗੱਲਬਾਤ ਕਰ ਚੁੱਕੇ ਹਾਂ ਕਿ ਅਕਾਲ ਤਖਤ ਦੀ ਫਸੀਲ ਤੋਂ ਜਿਹੜਾ ਫੈਸਲਾ ਸੁਣਾਇਆ ਗਿਆ, ਪਰ ਕਿਵੇਂ ਸੁਖਬੀਰ ਬਾਦਲ ਐਂਡ ਕੰਪਨੀ ਕਿਸ ਹੰਕਾਰ ਦੇ ਵਿੱਚ ਮਾਗੀ ਦਾ ਇਕੱਠ ਕਰਨਾ ਹੀ ਫਲਾਊਟਿੰਗ ਸੀ, ਕਿਉਂਕਿ ਔਰ ਉਥੋਂ ਉਹਨੂੰ ਪ੍ਰਧਾਨ ਕਰਕੇ ਐਡਰੈਸ ਕੀਤਾ ਜਾਂਦਾ ਹੈ। ਔਰ ਹੁਣ ਵੀ ਅੱਜ ਜਿਹੜਾ ਉਹ ਬਾਗੀ ਧੜਾ ਜਿਹਨੂੰ ਕਿਹਾ ਜਾਂਦਾ, ਦਾਗੀ ਤੇ ਬਾਗੀ, ਉਹ ਮਿਲੇ ਨੇ ਅਗੇਨ ਅਕਾਲ ਤਖਤ ਦੇ ਜਥੇਦਾਰ ਨੂੰ ਕਿ ਜੀ ਹੁਣ ਇਹ ਤੁਹਾਡਾ ਕੰਮ ਹੈ, ਤੁਸੀਂ ਲਾਗੂ ਤਾਂ ਕਰਾਓ, 2 ਤਰੀਕ ਦਾ ਕੀ ਹੈ। ਹੁਣ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਬੇਸ਼ੱਕ ਐਜ਼ ਏ ਸਿੰਬਲ ਸਿੱਖ ਯੂਥ ਦੀ ਡਿਫਾਈਂਸ ਦਾ ਉਭਰੇ ਜ਼ਾਹਰ ਹੈ, ਪੰਥ ਦੀ ਆਜ਼ਾਦੀ ਦਾ ਪ੍ਰਤੀਕ ਵੀ, ਪਰ ਹੁਣ ਜੇ ਅਸੀਂ ਉਹੀ ਐਕਸਪੈਰੀਮੈਂਟ ਫੇਰ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜਾ 84 ਤੋਂ ਬਾਅਦ ਸਾਡੀਆਂ ਜੁਝਾਰੂ ਧਿਰਾਂ ਦੇ ਲੀਡਰਸ਼ਿਪ ਵੀ ਕਿ ਪਰਿਵਾਰ ਵੀ ਵਿੱਚ ਡੋਮੀਨੇਟ ਕਰਦੇ ਨੇ, ਡਿਕਟੇਟੋਰੀਅਲ ਐਟੀਟਿਊਡ ਵੀ ਆ ਜਾਂਦੇ ਨੇ, ਉਸ ਸਾਰੇ ਨੂੰ ਵੀ ਅਸੀਂ ਦੇਖਦੇ, ਔਰ ਸਾਨੂੰ ਇਹ ਲੱਗਦਾ ਕਿ ਵੀ ਨਹੀਂ ਇਹ ਜਿਹੜੇ ਪੁਰਾਣੇ ਤੁਰੇ ਹੋਏ ਉਹਨਾਂ ਦੀ ਲਾਈਨ ਛੋਟੀ ਹੈ, ਅਸੀਂ ਵੱਡੀ ਲਾਈਨ ਲੈ ਕੇ ਤੁਰ ਰਹੇ। ਸੋ ਜਿਹੜੀ ਬ੍ਰੌਡਰ ਅਪਰੋਚ ਹੈ, ਦੇਖੋ ਅਗੇਨ ਸਿੱਖਾਂ ਦੇ ਵਿੱਚ ਇਹ ਵਨ ਲੀਡਰ
ਕਦੇ ਵਰਕ ਨਹੀਂ ਕਰੇਗਾ। ਜਿਵੇਂ ਪਠਾਣਾ ਦੇ ਵਿੱਚ ਭਾਵੇਂ ਉਹ ਲੜਦੇ ਵੀ ਨੇ ਕਬੀਲੇ, ਪਰ ਉਹਨਾਂ ਦਾ ਜਰਗਾ ਨੈਟਵਰਕ, ਇਹ ਤਰਬੀਅਤ ਹੁੰਦੀ ਹੈ। ਅਸੀਂ ਇਸ ਗੱਲ ਨੂੰ, ਮੈਂ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਵਾਰੀ ਮੈਨੂੰ ਕਹਿਣ ਲੱਗੇ, ਕਹਿੰਦੇ ਜੀ, ਕਿਉਂਕਿ ਉਹ ਗੁਰਦੁਆਰੇ ਹੀ ਜਾਂਦੇ ਸੀ, ਤੇ ਉਹ ਕਹਿੰਦਾ ਵੀ ਮੈਂ ਜਿੰਨੀ ਵਾਰੀ ਵੀ ਬਾਣੀ ਸੁਣਦਾ, ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਸਭ ਤੋਂ ਜ਼ਿਆਦਾ ਜ਼ੋਰ ਗੁਰੂ ਸਾਹਿਬ ਨੇ ਹੁਮ ਨੂੰ ਖਤਮ ਕਰਨ ਤੇ ਦਿੱਤਾ ਹੈ। ਹੁਮ ਹਉਮੈ ਨੂੰ ਕਹਿੰਦੇ ਨੇ ਜੀ, ਅਨਾ ਨੂੰ ਕਹਿੰਦੇ ਨੇ, ਈਗੋ ਨੂੰ ਕਹਿੰਦੇ ਨੇ। ਪਰ ਕਹਿੰਦਾ ਵੀ ਮੈਂ ਸਿੱਖਾਂ 'ਚ ਵਿਚਰਦਾ, ਤੁਹਾਡੇ 'ਚ ਬਹੁਤ ਆਚਰਨਵਾਨ, ਬੜੇ ਚੰਗੇ, ਦਿਆਲੂ ਦੂਜੇ, ਪਰ ਇਹ ਜਿਹੜੀ ਹੁਮ ਹੈ ਇਹ ਬੜੀ ਹੈ, ਇਹ ਬਾਕੀਆਂ ਨਾਲੋਂ ਜ਼ਿਆਦਾ ਹੈ। ਤੇ ਕਹਿੰਦੇ ਵੀ ਗੁਰੂ ਸਾਹਿਬ ਨੇ ਤਾਂ ਸਭ ਤੋਂ ਜ਼ਿਆਦਾ ਜ਼ੋਰ ਹੀ ਇਹਨੂੰ ਖਤਮ ਕਰਨ ਤੇ ਦਿੱਤਾ ਹੈ। ਮੈਂ ਕਿਹਾ ਜੀ ਅਜੇ ਖਤਮ ਕਰਾਉਂਦੇ ਵੀ ਇੰਨੀ ਹੈ, ਜੇ ਖਤਮ ਨਾ ਕਰਾਈ ਹੁੰਦੀ ਫਿਰ ਪਤਾ ਨਹੀਂ ਕਿੰਨੀ ਕੁ ਹੁੰਦੀ। ਸੋ ਮੈਨੂੰ ਇਹ ਵੀ ਲੱਗਦਾ ਕਿ ਇਹ ਜਿਹੜਾ ਸਾਡਾ ਕਰੈਕਟਰਿਸਟਿਕ ਹੈ ਐਗਰੈਸਿਵ ਬਿਹੇਵੀਅਰ ਦਾ, ਜਿਹੜੀ ਸਾਡੀ ਸਟਰੈਂਥ ਵੀ ਹੈ, ਕੱਲਾ ਕੱਲਾ ਤੁਰ ਪੈਂਦਾ ਜਿੱਧਰ ਨੂੰ ਮਰਜ਼ੀ, ਦੁਨੀਆ ਦੇ ਇੱਕ ਕੋਨੇ ਤੋਂ ਦੂਸਰੇ ਤੱਕ ਪਹੁੰਚ ਜਾਂਦਾ, ਆਪਣਾ ਜਾ ਕੇ ਝੰਡਾ ਗੱਡਦਾ, ਇਹ ਸਾਡੇ ਕਲੈਕਟਿਵ ਲੀਡਰਸ਼ਿਪ ਦੇ ਰਾਹ ਦੀ ਇੱਕ ਰੁਕਾਵਟ ਵੀ ਬਣ ਜਾਂਦਾ। ਅਸੀਂ ਔਰ ਗੁਰੂ ਨੇ ਜਦੋਂ ਸਾਨੂੰ ਇਹ ਹਦਾਇਤ ਕੀਤੀ ਕਿ ਹੋਏ 71 ਮਿਲੋ ਮੇਰੇ ਭਾਈ, ਹੁਣ ਇਹਦਾ ਮਤਲਬ ਇਹ ਸੀ, ਔਰ ਮਿਸਰਾਂ ਦੇ ਵਿਹੜੇ 'ਚ ਵੀ ਟਕਰਾਅ ਵੀ, ਉਹ ਕਿਉਂਕਿ ਪਠਾਨ ਕਰੈਕਟਰ 'ਚ ਵੀ ਉਹੀ ਪਾਰਟ ਹੈ, ਔਰ ਉਹਨਾਂ ਦਾ ਮਾਡਲ ਜਰਗਾ ਮਾਡਲ ਹੈ ਕਿ ਵੀ ਤੁਸੀਂ ਵਿਦਨ ਅਲਟੀਮੇਟਲੀ ਦੇਖਣਾ ਹੈ। ਸੋ ਸਾਡੇ ਮਾਡਲ ਵਨ ਲੀਡਰ ਨਹੀਂ ਚੱਲੇਗਾ। ਹੁਣ ਕਹੀ ਜਾਓ ਜੀ ਇਲੈਕਸ਼ਨ ਸਿਸਟਮ ਫਲਾਣਾ, ਕਲੈਕਟਿਵ ਲੀਡਰਸ਼ਿਪ ਦੇ ਮਾਡਲ ਦੇ ਥੱਲੇ, ਗੁਰਮਤ ਦੇ ਰਹੁ ਰੀਤਾਂ ਦੇ ਥੱਲੇ ਹੀ ਅਸੀਂ ਕੁਝ ਹਾਸਲ ਕਰ ਸਕਾਂਗੇ। ਇਹ ਇੱਕ ਅਫਸੋਸਨਾਕ ਸੀ ਕਿ ਜਿਸ ਮਾਘੀ ਤੇ ਜਿਹਦਾ ਇਤਿਹਾਸ ਸੀ ਬੇਦਾਵਾ ਪੜਵਾਉਣ ਨਾਲ ਜੁੜਿਆ ਹੋਇਆ ਹੈ, ਇਹ ਜਿਹੜੇ ਸਾਰੇ ਪਹਿਲਾਂ ਹੀ ਬੇਦਾਵੀਏ ਸੀ, ਨਵੇਂ ਬੇਦਾਵੇ ਲਿਖ ਕੇ ਆ ਗਏ ਕਿ ਵੀ ਤੁਸੀਂ ਡਿਫਾਈ ਕਰ ਰਹੇ ਹੋ, ਤੁਸੀਂ ਆਪਣੀ ਤਾਕਤ ਦਾ ਮੁਜ਼ਾਹਰਾ, ਕਿਹਨੂੰ ਤਾਕਤ ਦਿਖਾ ਰਹੇ ਹੋ? ਉਹ ਤਾਂ ਜਿਹੜਾ ਮਰਜ਼ੀ ਗੈਦਰਿੰਗ ਦਾ ਜਿਹੜੀ ਹੈ ਬਾਂਦਰ ਦਾ ਨਾਚ ਲੱਖ ਲੋਕ ਦੇਖਣ ਆ ਜਾਂਦੇ ਨੇ ਜੀ, ਔਰ ਤੁਸੀਂ ਤਾਂ ਸਾਰਿਆਂ ਦੀਆਂ ਉਹ ਟਰੱਕਾਂ ਟਰਾਲੀਆਂ, ਦੂਜੇ ਤੁਹਾਡੇ ਕੋਲ ਸ਼੍ਰੋਮਣੀ ਕਮੇਟੀ ਹੈ, ਪੈਸਾ। ਪਰ ਆਉਣ ਵਾਲੇ ਪੀਰੀਅਡ 'ਚ ਮੈਂ ਸਮਝਦਾ ਵੀ ਸਿੱਖ ਕੌਮ ਕਲੋਜ਼ਲੀ ਦੇਖ ਰਹੀ ਹੈ, ਔਰ ਜਿਹੜੀ ਕਾਮਨ ਸਿੱਖ ਦੀ ਕਾਮਨ ਸੈਂਸ ਹੈ ਉਹ ਬੜੀ ਮਜ਼ਬੂਤ ਹੈ, ਔਰ ਉਹਨਾਂ ਨੂੰ ਪਤਾ ਹੈ ਇਹ ਠੀਕ ਹੈ ਕਿ ਨਿਰਾਸ਼ਤਾ ਨਿਕਲਦੀ ਹੈ ਜਦੋਂ ਇਹ ਹੁੰਦਾ ਕਿ ਜੀ ਹੁਣ 2 ਦਸੰਬਰ ਵਾਲੇ ਤੋਂ ਬਾਅਦ ਇੱਕਦਮ ਬੜਾ ਉਤਸ਼ਾਹ ਸੀ ਕਿ ਜੀ ਚਲੋ ਇਹ ਬਾਦਲਾਂ ਦੇ ਕਲੈਨ ਤੋਂ ਖਹਿੜਾ ਛੁੱਟਾ, ਨਵੀਂ ਭਰਤੀ ਹੋਏਗੀ, ਨਵਾਂ ਹੋਏਗਾ, ਨਵਾਂ ਯੰਗ ਲੋਕ ਆਣਗੇ। ਪਰ ਜਿਹੜੀਆਂ ਏਜੰਸੀਆਂ ਨੇ ਸਾਰੀ ਖੇਡ ਖੇਡੀ ਹੋਈ ਹੈ, ਇਵੇਂ ਨਹੀਂ ਤੁਸੀਂ ਤਾਂ ਇੱਕ ਕਰਨ ਨੂੰ ਤੁਰੇ ਸੀ, ਉੱਥੇ ਮਾਘੀ ਦੇ ਮੇਲੇ ਤੇ ਤੁਹਾਨੂੰ 5 ਗਰੁੱਪ ਨਜ਼ਰ ਆਏ। ਇੱਕ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸਟੇਜ ਹੈ, ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਦੀ ਹੈ ਜੀ, ਸੁਧਾਰ ਵਾਲੇ ਤਾਂ ਮੱਥਾ ਟੇਕ ਕੇ ਹੀ ਆ ਗਏ, ਉਹ ਤਾਂ ਢੀਕ ਰਹੇ ਨੇ, ਪਰ ਉਹਨਾਂ ਵੀ ਆਪਣੀ ਧਿਰ ਬਣਾਉਣੀ ਹੈ। ਬਾਦਲ ਕੇ ਨੇ ਔਰ ਜ਼ਾਹਰ ਹੈ ਪੰਜਵੀਂ ਤੇ ਰੋਹ ਜਿਹੜੀ ਕਹਿੰਦੇ ਨੇ ਅਸੀਂ ਪਾਰਟੀਲੈਸ ਪਾਰਟੀ ਹੈ, ਅਸੀਂ ਤਾਂ ਸਿਰਫ ਗੁਰਮਤ ਸਿਧਾਂਤ ਰਵਾਇਤਾਂ ਦੇ ਮੁਤਾਬਕ ਹੀ ਕਰਦੇ ਹਾਂ, ਪਰ ਇੱਕ ਖੈਮਾ ਤਾਂ ਹੈ ਨਾ। ਸੋ ਜੇ ਅਸੀਂ ਇਵੇਂ ਹੀ ਰਵਾਂਗੇ ਤੇ ਅਲਟੀਮੇਟਲੀ ਫਿਰ ਜੇ ਪੰਥ ਪ੍ਰਸਤਾਂ ਦਾ ਇਹ ਹਾਲ ਹੋਣਾ ਤੇ ਤੁਸੀਂ ਵੋਟ ਪੋਲਿਟਿਕਸ 'ਚ ਵੀ ਆਉਣਾ ਚਾਹੁੰਦੇ ਹੋ ਔਰ ਕੁਛ ਕੌਮੀ ਚੇਤਨਾ ਦੇ ਨਾਲ ਕੌਮੀ ਆਜ਼ਾਦੀ ਵੀ ਚਾਹੁੰਦੇ ਹੋ, ਫਿਰ ਕਿੱਧਰ ਨੂੰ ਅਸੀਂ ਜਾਵਾਂਗੇ? ਸੋ ਇਹ ਨਿਰਾਸ਼ਾਜਨਕ ਹੈ ਆਮ ਸਿੱਖ ਦੇ ਨੁਕਤਾ ਨਿਗਾਹ ਤੋਂ। ਜੀ ਡਾਕਟਰ ਸਾਹਿਬ, ਬਿਲਕੁਲ। ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਵਿਊਅਰਸ, ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਤੋਰਦੇ ਹਾਂ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਕਰਦੇ ਹਾਂ ਅੱਗੇ। ਡਾਕਟਰ ਸਾਹਿਬ, ਅਖੀਰਲੇ ਸੈਗਮੈਂਟ ਦੇ ਵਿੱਚ ਗੱਲ ਕਰੀਏ ਹੁਣ। ਸਾਰੇ ਅਸੀਂ, ਮੈਨੂੰ ਲੱਗਦਾ ਵੀ ਅੱਜ ਦੇ ਇਸ ਡਿਸਕਸ਼ਨ ਦੇ ਵਿੱਚ ਟੌਪਿਕਸ ਛੋਹੇ ਆ ਵੱਖ-ਵੱਖ ਪਹਿਲੂਆਂ ਤੋਂ, ਅਮਰੀਕਾ ਤੋਂ ਲੈ ਕੇ ਪੰਜਾਬ ਤੱਕ, ਤੇ ਇਵੈਂਚੁਅਲੀ ਹੁਣ ਜੇ ਮਤਲਬ ਇਹ ਸਾਰੇ ਨੂੰ ਨਿਚੋੜ ਕੇ ਦੇਖਣਾ ਹੋਵੇ ਤੇ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ ਵੀ ਹੁਣ ਇਹਦਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਸੋਲਿਊਸ਼ਨ ਕੀ ਬਣਦਾ, ਜਾਂ ਇਹ ਕਹਿ ਲਿਆ ਜਾਵੇ ਵੀ ਸੋਲਿਊਸ਼ਨ ਵੱਲ ਕਿਵੇਂ ਕਦਮ ਅੱਗੇ ਵਧਾਏ ਜਾਣ।
ਉਹਦੇ 'ਚ ਅਸੀਂ ਸਮਝਦੇ ਹਾਂ ਇਸ ਪਾਰਟ ਨੂੰ ਕਿ ਜਿੱਥੇ ਅਸੀਂ ਸੋਲਿਊਸ਼ਨ ਵੱਖਰੇ ਮੁਲਕ ਜਾਂ ਵੱਖਰੇ ਆਪਣੇ ਖਾਲਸਾ ਰਾਜ ਦੀ ਪ੍ਰਾਪਤੀ ਦੇ ਵੱਲ ਨੂੰ ਦੇਖਦੇ ਹਾਂ, ਤੇ ਉੱਥੇ ਹੀ ਮਤਲਬ ਇਹ ਗੱਲ ਜਦੋਂ ਦੁਸ਼ਮਣ ਵੀ ਸਮਝਦਾ ਆ ਤੇ ਉਹਨਾਂ ਦਾ ਵੀ ਜਿਹੜਾ ਅਟੈਕ ਹੈ ਜਾਂ ਮੋਸਟ ਅਗਰੈਸਿਵ ਅਟੈਕ ਇਸ ਵਕਤ ਡਾਇਸਪੋਰਾ ਦੇ ਉੱਤੇ ਹੈ। ਸੋ ਇਹ ਕਹਿਣਾ ਇਹਦੇ 'ਚ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ। ਮੈਂ ਸਮਝਦਾ ਕਿ ਡਾਇਸਪੋਰਾ ਦਾ ਵੱਡਾ ਰੋਲ ਹੈ ਇਹ ਸਾਰੇ ਪਾਰਟ ਦੇ ਵਿੱਚ, ਸਟਰਗਲ ਨੂੰ ਅੱਗੇ ਲੀਡ ਕਰਨ ਦੇ ਵਿੱਚ ਜਾਂ ਸਟਰਗਲ ਨੂੰ ਜਿਹਨੂੰ ਕਹਿੰਦੇ ਆ ਵੀ ਇਵੈਂਚੁਅਲੀ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ। ਸੋ ਡਾਇਸਪੋਰਾ ਦੇ ਲਈ ਕੀ ਤੁਸੀਂ ਸਮਝਦੇ ਹੋ ਜੋ ਡਾਇਸਪੋਰਾ ਦੇ ਵਿੱਚ ਇਸ ਵਕਤ ਐਕਟੀਵਿਟੀਜ਼ ਚੱਲ ਰਹੀਆਂ ਨੇ ਜਾਂ ਜਿਸ ਕਿਸਮ ਨਾਲ ਡਾਇਸਪੋਰਾ ਅੱਗੇ ਵੱਧ ਰਿਹਾ, ਸਿੱਖ ਡਾਇਸਪੋਰਾ ਕੀ ਕਰਨਾ ਬਣਦਾ ਆ ਤੇ ਕਿਸ ਕਦਮ ਦੇ ਨਾਲ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ? ਦੇਖੋ, ਜਿਹੜੇ ਪਿਛਲੇ ਸੈਗਮੈਂਟਸ ਦੀ ਡਿਸਕਸ਼ਨ ਚੋਂ ਕੋਈ ਨਿਰਾਸ਼ਤਾ ਨਹੀਂ ਨਿਕਲਣੀ ਚਾਹੀਦੀ। ਦੁਸ਼ਮਣ ਬਾਤ ਕਰੇ ਅਨਹੋਣੀ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਤੁਸੀਂ ਸੰਭਾਲਦੇ ਹੀਰਿਆਂ ਨੂੰ ਉਹ ਜਵਾਹਰਾਤ ਨੂੰ ਸੰਭਾਲਿਆ ਜਾਂਦਾ ਹੈ। ਕੌਡੀਆਂ ਦੇ ਲਈ ਤਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੁੰਦੀ, ਉਹ ਕਿਤੇ ਵੀ ਪਈਆਂ ਹੁੰਦੀਆਂ ਨੇ। ਸੋ ਜੇ ਸਾਡਾ ਦੁਸ਼ਮਣ ਇਹ ਸਮਝਦਾ ਹੈ ਕਿ ਜਿਨ੍ਹਾਂ ਨੂੰ ਇਹ 2% ਕਹਿ ਕੇ ਆਟੇ 'ਚ ਲੂਣ ਕਹਿੰਦੇ ਸੀ, ਅੱਜ ਇੰਡੀਅਨ ਸਟੇਟ ਨੂੰ ਇਹ ਲੱਗਦਾ ਹੈ ਕਿ ਵੀ ਸਾਡਾ ਪਾਲਾ ਉਸ ਕੌਮ ਦੇ ਨਾਲ ਪਿਆ ਜਿਸ ਨੇ ਸਾਨੂੰ ਇੱਥੇ ਵੀ 3 ਖੇਤੀ ਕਾਨੂੰਨ ਵਾਪਸ ਲੈਣਾ ਕੋਈ ਛੋਟੀ ਵਿਕਟਰੀ ਨਹੀਂ ਸੀ। ਔਰ ਅੱਜ ਜੇ ਵਟੋ ਵੱਟ ਪਾਇਆ ਹੋਇਆ, ਜੇ ਸਿੱਖ ਫੈਕਟਰ ਨੇ ਅਮਰੀਕਾ ਇੰਡੀਆ ਰਿਲੇਸ਼ਨਸ਼ਿਪ ਨੂੰ ਪ੍ਰਭਾਵਿਤ ਕੀਤਾ ਹੈ, ਕੈਨੇਡਾ ਇੰਡੀਆ ਰਿਲੇਸ਼ਨਸ਼ਿਪ ਨੂੰ ਪ੍ਰਭਾਵਿਤ ਕੀਤਾ ਹੈ, UK ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕੀਤਾ ਹੈ, ਔਰ ਉਹਨਾਂ ਹਾਲਾਤਾਂ 'ਚ ਜਿੱਥੇ ਕਿ 4 ਦਹਾਕੇ ਹੋ ਚੁੱਕੇ ਨੇ, ਜਿੱਥੇ ਕਿ ਉਹਨਾਂ ਨੇ 4 ਪਾਵਰਫੁਲ ਵੈਪਨ ਪੰਜਾਬ 'ਚ ਵੀ ਔਰ ਹੁਣ ਚੌਥਾ ਖੁੱਲ੍ਹ ਕੇ ਡਾਇਸਪੋਰਾ ਦੇ ਵਿੱਚ ਜਿਹੜੇ ਸਾਹਮਣੇ ਆਇਆ। ਔਰ ਮੈਂ ਇਹ ਸਮਝਦਾ ਵੀ ਇਹ ਬਾਰ-ਬਾਰ ਜਦੋਂ ਅਸੀਂ ਕਹਿੰਦੇ ਹਾਂ ਜੀ ਕਿ ਇਹਨਾਂ ਨੇ ਜਿਹੜਾ 18 ਜੂਨ ਨੂੰ ਇਹ ਕੀਤਾ 2023 ਦਾ ਕਰਤਾ, ਇਹ 4 ਦਹਾਕਿਆਂ ਤੋਂ ਹੀ ਰਹੇ ਸੀ। ਏਅਰ ਇੰਡੀਆ ਦਾ ਡਿਜ਼ਾਸਟਰ ਕਿਹਨੇ ਕਰਾਇਆ? ਲੇਕਿਨ ਇਹ ਫੜੇ ਗਏ, ਜਿਹਨੂੰ ਇਹ ਕਹਿੰਦੇ ਨੇ ਕਿ ਵੀ ਐਕਸਪੋਜ਼ ਹੋਏ, ਔਰ ਉਹਨਾਂ ਨੇ ਇਹਨਾਂ 4 ਦਹਾਕਿਆਂ 'ਚ 4 ਵੈਪਨ, ਇੱਕ 'ਚ ਤਾਂ ਉਹਨਾਂ ਨੇ ਪੂਰੀ ਨਸਲਕੁਸ਼ੀ, ਇੱਕ ਨਸਲ ਹੀ ਮਾਰ ਦਿੱਤੀ 1984 ਤੋਂ ਜਿਹੜਾ 1994-95 ਤੱਕ ਜੀ। ਦੂਸਰੀ ਜਿਹੜੀ ਆ ਉਹ ਡਰੱਗਸ ਦੇ ਹਵਾਲੇ ਕਰ ਦਿੱਤੀ। ਤੀਸਰੀ ਤੱਕ ਪਹੁੰਚਦੇ ਆ ਕਿਉਂਕਿ ਡਰੱਗਸ ਆ ਗਈਆਂ ਸੀ, ਗੈਂਗਸਟਰ ਕਲਚਰ ਇਹਨਾਂ ਨੇ ਖੜਾ ਕੀਤਾ, ਹਰ ਸ਼ੇਡ ਦੇ ਪੋਲੀਟੀਸ਼ੀਅਨਸ ਬਿਊਰੋਕਰੈਟਸ ਉਹਦੇ 'ਚ ਹੋਏ। ਔਰ ਚੌਥੀ ਉਸ ਤੋਂ ਬਾਅਦ ਜਦੋਂ ਪੰਜਾਬ 'ਚ ਇੱਕ ਅਵੇਅਰਨੈਸ ਲੈਵਲ ਦੂਸਰਾ ਤੀਸਰਾ ਪੈਦਾ ਹੋਣਾ ਸ਼ੁਰੂ ਹੋਇਆ ਤੇ ਉਹਨਾਂ ਨੇ ਉਹ ਹਾਲਾਤ ਪੈਦਾ ਕੀਤੇ ਕਿ ਮਾਈਗ੍ਰੇਸ਼ਨ ਦੇ ਲਈ ਜਿਹੜੇ ਆ ਉਹ ਨਿਕਲਣੇ ਸ਼ੁਰੂ ਹੋਏ। 3 ਤੋਂ 5 ਲੱਖ ਉੱਥੋਂ ਨਿਕਲ ਰਿਹਾ ਔਰ ਉਹ ਡੈਮੋਗ੍ਰਾਫੀ ਬਦਲਣੀ ਸ਼ੁਰੂ ਕੀਤੀ। ਪਰ ਕਿਸਾਨ ਮੂਵਮੈਂਟ, ਜਦੋਂ ਮੈਂ ਰਿਪੀਟਡਲੀ ਕਹਿੰਦਾ, ਉਸ ਵਿਕਟਰੀ ਨੇ ਜਿਹੜਾ ਜਿਹਦੇ 'ਚ ਕਿ ਡਾਇਸਪੋਰਾ, ਇੱਕ ਜ਼ਰੂਰ ਡਾਇਸਪੋਰਾ ਨੂੰ ਉੱਥੇ ਬੈਠਾ ਹਰ ਕੋਈ ਕ੍ਰੈਡਿਟ ਦਿੰਦਾ ਹੈ ਕਿ ਵੀ ਉਹਨਾਂ ਨੇ ਜਦੋਂ ਪੰਜਾਬ 'ਚ ਇਹ ਹੋਣ ਲੱਗ ਗਿਆ ਸੀ ਕਿ ਖਾਲਿਸਤਾਨ ਦੀ ਕੋਈ ਗੱਲ ਨਹੀਂ ਹੈ, ਕੋਈ ਮੰਗ ਨਹੀਂ ਮੰਗਦਾ, ਪਿੰਡਾਂ ਦੇ ਵਿੱਚ ਤਾਂ ਜੀ 5 ਸਿੱਖ 5 ਅੰਮ੍ਰਿਤ ਛਕਾਉਣ ਨੂੰ 5 ਸਿੱਖ ਲੱਭਣੇ ਔਖੇ ਨੇ। ਇੱਧਰ ਬਾਹਰਲਿਆਂ ਨੇ ਉਸ ਖਾਲਿਸਤਾਨ ਦੀ ਜਲਦੀ ਸ਼ਮਾ ਦੇ ਵਿੱਚ ਤੇਲ ਪਾਉਣ ਦਾ ਕੰਮ ਜਾਰੀ ਰੱਖਿਆ। ਰੌਸ਼ਨੀ ਰਹੀ, ਉਹ ਰੌਸ਼ਨੀ ਕਦੋਂ ਪ੍ਰਚੰਡ ਹੋਈ ਉਹ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਔਰ ਇਹ ਮੈਂ ਸਮਝਦਾ ਹਾਂ ਵੀ ਸਾਡਾ ਫਰਜ਼ ਹੈ ਅਸੀਂ ਇਸ ਡਿਊ ਕ੍ਰੈਡਿਟ ਵੀ ਦਈਏ ਕਿ ਜਿੱਥੇ ਇੱਕ ਪਾਸੇ ਕਿਸਾਨ ਮੂਵਮੈਂਟ ਨੇ ਡਾਇਸਪੋਰਾ ਦੇ ਵਿੱਚ ਬਾਹਰ ਇੱਕ ਉਸ ਕਿਸਮ ਦੀ ਪ੍ਰਚੰਡਤਾ ਪੈਦਾ ਕੀਤੀ, ਉੱਥੇ ਲਗਭਗ 2.5 ਸਾਲ ਪਹਿਲਾਂ ਜਿਹੜੀ ਖਾਲਿਸਤਾਨ ਰੈਫਰੈਂਡਮ ਦੀ ਮੂਵਮੈਂਟ 6 ਫਾਰ ਜਸਟਿਸ ਨੇ UK ਤੋਂ ਸ਼ੁਰੂ ਕੀਤੀ। ਔਰ ਕਿਉਂਕਿ ਹਰਦੀਪ ਸਿੰਘ ਨਿੱਜਰ ਕੋਆਰਡੀਨੇਟਰ ਸਨ ਕੈਨੇਡਾ ਦੇ ਵਿੱਚ, ਖਾਲਿਸਤਾਨ ਰੈਫਰੈਂਡਮ ਦੇ ਗੁਰਦੁਆਰੇ ਦੇ ਮੁੱਖ ਸੇਵਾਦਾਰ ਵੀ ਸਨ, ਏਜੰਸੀਆਂ ਨੇ ਵੀ ਉਹਦਾ ਜਵਾਬ ਦੇਣ ਦੇ ਲਈ, ਔਰ ਇਵੇਂ ਹੀ ਅਵਤਾਰ ਸਿੰਘ ਖੰਡਾ ਸੈਕੰਡ ਜਨਰੇਸ਼ਨ ਲੈਗੇਸੀ ਸੀ, ਉਹਨਾਂ ਦੇ ਪਿਤਾ ਕੁਲਵੰਤ ਸਿੰਘ ਹੁਕਰਾਣਾ ਸ਼ਹੀਦ ਸੀ, ਔਰ ਉਹ ਵੀ ਯੰਗਸਟਰ ਜਨਰੇਸ਼ਨ ਯੰਗਰਸ ਨੂੰ ਮੋਟੀਵੇਟ ਕਰਦੇ ਸੀ। 2015 'ਚ ਉਹ UK 'ਚ ਆਏ ਔਰ ਇਸ ਸਾਰੇ 'ਚ ਉਹਨਾਂ ਨੇ ਜਦੋਂ ਇੱਕ ਟੈਰਰ ਨੂੰ, ਸਟੇਟ ਟੈਰਰ ਦੇ ਥੱਲੇ ਉਹਨਾਂ ਆਵਾਜ਼ਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਹਕੂਮਤਾਂ ਜਿਵੇਂ ਸਮਝਦੀਆਂ ਨੇ ਕਿ ਵੀ ਇਹ ਤਾਂ ਚੁੱਪ ਹੋ ਜਾਣਗੇ, ਡਰ ਜਾਣਗੇ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਈਵਨ ਲੱਖਾਂ ਦੀ ਗਿਣਤੀ 'ਚ ਖਾਲਿਸਤਾਨ ਦੇ ਲਈ ਵੋਟਾਂ ਪਾਉਣ ਦੇ ਲਈ ਲੋਕ ਉਸੇ ਸਰੀ ਸ਼ਹਿਰ 'ਚ ਨਿਕਲੇ, ਉਸੇ ਸੈਨ ਫਰਾਂਸਿਸਕੋ ਅਮਰੀਕਾ 'ਚ ਨਿਕਲੇ ਜਿੱਥੇ ਗੁਰਪਤਵੰਤ ਪੰਨੂ ਮਰਡਰ ਪਲਾਟ ਇਹਨਾਂ ਨੇ ਪਲਾਨ ਕੀਤਾ, ਉੱਥੇ ਹੀ ਸੈਕਰਾਮੈਂਟੋ ਦੇ ਵਿੱਚ ਨਿਕਲੇ। ਹੁਣ ਇਹ ਛੋਟੀ ਗੱਲ ਨਹੀਂ ਸੀ। ਔਰ ਫਿਰ ਅਸੀਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ ਔਰ ਬ੍ਰਿਸਬੇਨ ਔਰ ਸਿਡਨੀ ਔਰ
ਦੈਨ ਨਿਊਜ਼ੀਲੈਂਡ ਓਕਲੈਂਡ ਦੇ ਵਿੱਚ ਇਹ ਸਾਰਾ ਪਾਰਟ ਦੇਖਿਆ। ਸੋ ਇਸ ਵੇਲੇ ਜਿਹੜਾ ਤੁਹਾਡਾ ਸਵਾਲ ਹੈ ਕਿ ਵੀ ਡਾਇਸਪੋਰਾ, ਇੱਕ ਤਾਂ ਹੁਣ ਸਾਨੂੰ ਇਸ ਸਾਰੀ એનર્ਜੀ ਨੂੰ, ਕਿਉਂਕਿ ਜਿੰਨੀ ਅਵੇਅਰਨੈਸ ਸਿੱਖ ਇਸ਼ੂ ਦੇ ਉੱਤੇ ਦੁਨੀਆ 'ਚ ਪੈਦਾ ਹੋਈ ਹੈ ਪਿਛਲੇ 40 ਸਾਲ 'ਚ ਨਹੀਂ ਸੀ। ਤੁਸੀਂ ਮਿਲੀਅਨਸ ਆਫ ਡਾਲਰਸ ਦੇ ਕੇ PR ਫਰਮਾਂ ਵੀ ਹਾਇਰ ਕਰ ਲੈਂਦੇ, ਔਰ ਇੰਨਾ ਸਿੰਪੈਥੈਟਿਕ ਮੀਡੀਆ ਜੀ, ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਗੱਲ ਫੋਕਸ ਹੋਣੀ। ਇੱਕ ਪਾਸੇ ਜਿਨ੍ਹਾਂ ਨੂੰ ਇੰਡੀਅਨ ਗਵਰਨਮੈਂਟ ਦਹਿਸ਼ਤਗਰਦ ਕਹਿ ਰਹੀ ਹੈ, ਉਹਨਾਂ ਨੂੰ ਇਹਨਾਂ ਦੀ ਸਰਕਾਰ ਜਾਂ ਇਹਨਾਂ ਦਾ ਮੀਡੀਆ ਐਡਰੈਸ ਕਰਦਿਆਂ ਸਿੱਖ ਐਕਟਿਵਿਸਟ ਕਹਿੰਦੇ ਨੇ ਜੀ, ਜਾਂ ਖਾਲਿਸਤਾਨੀ ਸੈਪਰੇਟਿਸਟ ਕਹਿੰਦੇ ਨੇ। ਉਹ ਵੀ ਆਨਰ ਹੀ ਹੈ, ਸੈਪਰੇਟ, ਅਸੀਂ ਸੈਪਰੇਟ ਹੋਣਾ ਚਾਹੁੰਦੇ, ਇਹ ਗਾਲ ਨਹੀਂ ਹੈ। ਕਿੱਥੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਔਰ 에ਅਰ ਇੰਡੀਆ ਵਰਗਾ ਕਾਰਾ ਕਰਵਾ ਕੇ ਸਾਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਇੰਟਰਨੈਸ਼ਨਲ 'ਚ ਪਾਇਆ ਹੋਇਆ ਸੀ ਜੀ। ਸੋ ਇਹ, ਔਰ ਫਿਰ ਪੋਲੀਟੀਕਲ ਸਿਸਟਮ 'ਚ ਸਾਡੀ ਬੜੋਤਰੀ, ਅੱਜ ਸਿੱਖ ਫੈਕਟਰ ਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਕੈਨੇਡਾ 'ਚ ਜਸਟਿਨ ਟਰੂਡੋ ਹੀ ਨਹੀਂ, ਜਗਮੀਤ ਸਿੰਘ ਨੇ ਜਿਸ ਢੰਗ ਨਾਲ ਸਾਰੇ ਇਸ ਨੂੰ ਪਲੇ ਕੀਤਾ, ਅੱਜ ਇੰਡੀਆ ਨੂੰ ਲਿਆ ਕੇ ਜਿਹੜਾ ਇੱਕ ਰੋਗ ਸਟੇਟ ਦੀ ਕੈਟਾਗਰੀ 'ਚ ਖੜਾ ਕਰ ਦਿੱਤਾ ਹੈ। ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇੱਕ ਅਵੇਅਰਨੈਸ ਲੈਵਲ ਹੈ। ਅਮਰੀਕਾ ਦੇ ਵਿੱਚ US ਕਾਂਗਰੈਸ਼ਨਲ ਸਿੱਖ ਕਾਕਸ ਟਾਈਮ ਟੂ ਟਾਈਮ ਹੀਅਰਿੰਗਸ ਔਰ ਦੂਸਰੀਆਂ ਐਕਟੀਵਿਟੀਜ਼। ਹੁਣ UK ਦੇ ਵਿੱਚ ਜੇ 12 ਸਿੱਖ ਮੈਂਬਰ ਪਾਰਲੀਮੈਂਟ ਬਣਦੇ ਨੇ, ਔਰ ਹੁਣ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਤਨਮਨਜੀਤ ਸਿੰਘ ਢੇਸੀ ਪਾਰਲੀਮੈਂਟ 'ਚ ਖਲੋ ਕੇ ਰਿਮਾਈਂਡ ਕਰਵਾ ਰਿਹਾ ਕਿ ਵੀ ਤੁਸੀਂ ਜੂਨ 84 ਘੱਲੂਘਾਰੇ UK ਦਾ ਕੀ ਰੋਲ ਸੀ, ਉਸ ਦਾ ਜਿਹੜਾ ਕਮਿਸ਼ਨ ਬਣਾਉਣਾ ਹੈ, ਇਨਵੈਸਟੀਗੇਸ਼ਨ ਜੱਜ ਬਿਠਾਉਣਾ, ਉਹ ਕਦੋਂ ਬਿਠਾ ਰਿਹਾ ਜੀ। ਔਰ ਆਸਟ੍ਰੇਲੀਆ ਦੇ ਵਿੱਚ ਜਿਸ ਲੈਵਲ ਦੇ ਉੱਤੇ ਐਕਟਿਵਿਸਟ ਨੇ, ਉਹਨਾਂ ਨੇ ਇੱਕ ਸਿਸਟਮ ਡਿਵੈਲਪ ਕੀਤਾ, ਉਹ ਫੈਡਰਲ ਪੁਲਿਸ ਦੇ ਨਾਲ ਵੀ, ਏਜੰਸੀਆਂ ਦੇ ਨਾਲ ਵੀ, ਸਰਕਾਰੀ ਦਰਬਾਰੇ ਵੀ, ਪੂਰਾ ਮੀਟਿੰਗਸ ਦਾ ਸਿਲਸਿਲਾ ਕੈਨਬਰਾ ਦੇ ਵਿੱਚ ਜਿਵੇਂ ਦੀ ਲੌਬੀ ਹੋਈ। ਹੁਣ ਇਹ ਸਾਰਾ ਪਾਰਟ ਹੈ ਜਿਹਨੂੰ ਇੱਕ ਸਟੈਪ ਅੱਗੇ ਲੈ ਕੇ ਜਾਣ ਦੀ ਲੋੜ ਹੈ, ਕਿਉਂਕਿ ਜ਼ਾਹਰ ਹੈ ਅਮਰੀਕਾ 'ਚ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਅਸੀਂ ਇਹ ਆਸ ਕਰਦੇ ਹਾਂ, ਕਿਉਂਕਿ ਅਮਰੀਕਨ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਤਾਂ ਜੋ ਸਟੈਂਡ ਹੈ ਉਹ ਹੈ ਹੀ ਹੈ। ਲੈਜਿਸਲੇਸ਼ਨ ਆਏ ਹੋਏ ਨੇ US ਕਾਂਗਰਸ 'ਚ, ਇਸ ਦੇ ਉੱਤੇ ਕੀ ਐਕਸ਼ਨ ਹੁੰਦਾ। ਪਰ ਨਾਲ ਦੀ ਨਾਲ ਜਿਵੇਂ ਇਹ ਕੇਸ ਨਿਖਿਲ ਗੁਪਤਾ ਦੇ ਖਿਲਾਫ, ਜਿਹਦੀ ਤਰੀਕ ਹੁਣ ਜਿਹੜੀ ਹੈ ਸ਼ਾਇਦ 17 ਨੇ ਇੱਥੇ ਨਿਊਯਾਰਕ 'ਚ ਜੀ, ਇਹਨਾਂ ਦੇ ਨਾਲ ਵੀ ਸਾਡਾ ਜਿਹੜਾ ਮਾਡਲ ਅਸੀਂ ਗੱਲ ਕਰਕੇ ਹਟੇ ਹਾਂ ਕਿ ਵੀ ਪੰਜਾਬ ਦੇ ਵਿੱਚ ਕਲੈਕਟਿਵ ਲੀਡਰਸ਼ਿਪ ਦਾ ਮਾਡਲ ਅਜੇ ਤੱਕ ਅਸੀਂ ਨਹੀਂ ਬਣਾ ਪਾਏ, ਜਿਸ ਦੇ ਉੱਤੇ ਕੰਮ ਹੋ ਰਿਹਾ। ਅਸੀਂ ਘੱਟੋ ਘੱਟ ਇੱਥੇ ਉਹਨਾਂ ਮੁੱਦਿਆਂ ਦੇ ਉੱਤੇ, ਔਰ ਕਾਫੀ ਅੰਡਰਸਟੈਂਡਿੰਗ ਹੈ, ਬੇਸ਼ੱਕ ਖਾਲਿਸਤਾਨ ਰੈਫਰੈਂਡਮ ਦਾ ਇਸ਼ੂ ਬ੍ਰੇਨ ਚਾਈਲਡ ਵੀ 6 ਫਾਰ ਜਸਟਿਸ ਦਾ ਇੰਪਲੀਮੈਂਟ ਵੀ ਉਹੀ ਕਰ ਰਹੇ ਨੇ, ਲੇਕਿਨ ਸਪੋਰਟ ਵੀ ਫੁੱਲ ਫਲੈਜਡ ਹੈ। ਸਾਰੀਆਂ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਕੋਈ ਡਿਸਟੈਂਸ ਨਹੀਂ ਰੱਖਿਆ ਹੈ, ਉਹਦੀ ਕਾਮਯਾਬੀ ਨਜ਼ਰ ਆਉਂਦੀ ਹੈ। ਸੋ ਮੈਂ ਸਮਝਦਾ ਵੀ ਹੁਣ ਜਿਹੜਾ ਸਾਨੂੰ ਇਹ ਕਰਨ ਦੀ ਲੋੜ ਹੈ, ਇੱਕ ਤਾਂ ਆਪਣੇ ਬੱਚੇ ਬੱਚੀਆਂ ਨੂੰ ਇਸ ਗੱਲ ਦੇ ਉੱਤੇ ਐਕਟਿਵਿਸਟ ਦੇ ਤੌਰ ਤੇ ਤਿਆਰ ਕਰਨਾ, ਕਿਉਂਕਿ ਇਹ ਹਮੇਸ਼ਾ ਹੁੰਦਾ ਹੈ ਜਦੋਂ ਤੁਸੀਂ ਹੈਵੀ ਆਡਸ ਦੇ ਅਗੇਂਸਟ ਲੜ ਰਹੇ ਹੁੰਦੇ ਹੋ। ਜ਼ਰੂਰੀ ਨਹੀਂ ਹੁੰਦਾ ਵੀ ਇੱਕ ਜਨਰੇਸ਼ਨ ਨੇ ਉਸ ਸਟਰਗਲ ਨੂੰ ਮੰਤਕੀ ਅੰਜਾਮ ਤੱਕ ਲੈ ਜਾਣਾ ਹੁੰਦਾ ਹੈ। ਉਹ ਜਿਵੇਂ ਉਹ ਰਿਲੇ ਰੇਸ ਹੁੰਦੀ ਹੈ, ਉਹ ਹੈਂਡਿੰਗ ਓਵਰ ਆਫ ਦ ਬੈਟਰੀਜ਼ ਹੀ ਹੁੰਦਾ ਹੈ। ਟਾਰਚ ਹੈ, ਉਹ ਬੈਟਨ ਜਿਹੜਾ ਡੰਡਾ ਫੜਾਇਆ ਜਾਂਦਾ, ਉਹਨੂੰ ਲੈ ਕੇ ਹੀ ਤੁਰਦੇ ਨੇ। ਸੋ ਇਹ ਵੀ ਸਾਡਾ ਪਰਿਵਾਰਾਂ 'ਚ ਫਰਜ਼ ਬਣਦਾ ਹੈ ਕੌਮੀ ਤੌਰ ਦੇ ਉੱਤੇ, ਔਰ ਪੋਲੀਟੀਕਲ ਸਿਸਟਮ ਦੇ ਵਿੱਚ ਹੋਣਾ। ਔਰ ਇੱਕ ਗੱਲ ਜਿਹੜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਭਾਰਤੀ ਹਕੂਮਤ ਨੇ ਜਿਸ ਕਿਸਮ ਦਾ ਗੈਂਗਸਟਰ ਕਲਚਰ ਦੂਜਾ ਬਾਹਰ ਲਿਆਂਦਾ, ਉਹਨਾਂ ਤੋਂ ਹੀ ਅਸੈਸੀਨੇਸ਼ਨਸ ਕਰਵਾਈਆਂ ਜਿਹੜੀਆਂ ਪੰਜਾਬ ਦੀ ਧਰਤੀ ਦੇ ਨਾਲ ਹੀ ਜਿਹੜੇ ਜੁੜੇ ਹੋਏ ਨੇ, ਉੱਥੋਂ ਹੀ ਆਏ ਹੋਏ ਨੇ ਜੀ। ਕਿਸੇ ਵੀ ਹਾਲਤ 'ਚ ਕਿਸੇ ਵੀ ਕਿਸਮ ਦੀ ਵਾਇਲੈਂਸ ਉਹ ਸਾਡੇ ਹੱਕ 'ਚ ਨਹੀਂ ਜਾਂਦੀ। ਸੋ ਇਸ ਤੋਂ ਅਸੀਂ ਗਰੇਜ਼ ਕਰੀਏ। ਇਹ ਜਿਹੜੇ ਏਜੰਟ ਪ੍ਰੋਵੋਕੇਟਿਓਰ ਨੇ ਸੋਸ਼ਲ ਮੀਡੀਆ ਦੇ ਉੱਤੇ, ਅਸੀਂ ਦੇਖਦੇ ਹਾਂ ਵੀ ਉਸ ਦਾ ਨਤੀਜਾ ਵੀ ਭੁਗਤਣਾ ਪਿਆ ਜਦੋਂ ਇੱਕ ਦੂਜੇ ਨੂੰ ਵਾਰਨ ਕਰਕੇ। ਸੈਕੰਡਲੀ, ਜੇ ਅਸੀਂ ਉੱਥੇ ਕਹਿੰਦੇ ਹਾਂ ਕਿ ਡਿਵੀਏਸ਼ਨਲ ਟੈਕਟਿਕ ਨੇ, ਤੇ ਸਾਡਾ ਇੱਕ ਤਬਕਾ ਵੀ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹਦਾ ਸ਼ਿਕਾਰ ਹੁੰਦਾ ਜੀ। ਹੁਣ ਉਹਦਾ ਹੀ ਨਤੀਜਾ, ਉੱਥੇ ਇੱਕ ਬੰਦੇ ਨੇ ਨੈਗੇਟਿਵਿਟੀ ਕੀਤੀ, ਉਹਦਾ ਮਰਡਰ ਕਿਹਨੇ ਕੀਤਾ ਕਿਹਨੇ ਨਹੀਂ ਕੀਤਾ, ਉਹਨਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਫੜੁੰਗ ਲਿਆ, ਯੂਆਪਾ ਲਾਤਾ ਕਿ ਜੀ ਫਲਾਣਾ ਕਰਤਾ। ਹੁਣ ਇੱਥੇ ਤਾਂ ਕੇਸ ਹੋਏ ਨੇ ਜਿਹੜੇ ਅਨਫੋਰਚੂਨੇਟਲੀ ਚੰਗੇ ਬੰਦੇ ਇਨਵੋਲਵ ਹੋ ਜਾਂਦੇ ਨੇ। ਸੋ ਇੱਕ ਗੱਲ ਸਾਨੂੰ ਸਮਝਣ ਦੀ ਲੋੜ ਹੋਏਗੀ, ਜਿਹਦੇ ਤੇ ਮੈਂ ਕਲੋਜ਼ ਕਰਨਾ ਚਾਹੁੰਦਾ ਹਾਂ ਕਾਮੈਂਟ ਨੂੰ, ਕਿ ਜਦੋਂ ਤੁਸੀਂ ਕਿਸੇ ਨਿਸ਼ਾਨੇ ਦੇ ਲਈ ਤੁਰਦੇ ਹੋ, ਇੱਕ ਅਮਰੀਕਨ ਜਰਨਲ ਨੂੰ ਇੱਕ ਇੰਟਰਵਿਊ 'ਚ ਪੁੱਛਿਆ ਗਿਆ ਸੀ, ਸਫਲ ਜਰਨਲ ਸੀ, ਕਿ ਵੀ ਤੂੰ ਕੀ ਕਹਿਣਾ ਚਾਹੁੰਦਾ ਯੰਗਰ ਜਨਰੇਸ਼ਨ ਦੇ ਲਈ, ਤਾਂ ਉਹਨੇ ਕਿਹਾ ਜੀ ਵੀ
ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦ ਆਈਜ਼ ਫਿਕਸਡ ਔਨ ਯੋਰ ਗੋਲ। ਤੁਹਾਡੀ ਗੋਲ ਦੇ ਉੱਤੇ ਅੱਖ ਹੋਣੀ ਚਾਹੀਦੀ ਹੈ ਔਰ ਕੁਝ ਤੁਹਾਨੂੰ ਨਜ਼ਰ ਨਹੀਂ ਆਉਣਾ ਚਾਹੀਦਾ ਖੱਬੇ ਸੱਜੇ ਕੀ ਹੈ ਜੀ। ਤੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੇ ਲਈ ਇਸ ਦੇ ਬਾਵਜੂਦ ਕਿ ਧਾਰਮਿਕ ਮੁੱਦੇ ਵੀ ਨੇ, ਉਹਨਾਂ 'ਚ ਮਤਭੇਦ ਵੀ ਨੇ, ਨਵੇਂ ਬਾਣੇ ਪਵਾ ਕੇ ਨਵੇਂ ਲੋਕ ਵੀ ਕ੍ਰੀਏਟ ਕਰਕੇ ਇੱਥੇ ਨਵੇਂ ਮੁੱਦੇ ਵੀ ਖੜੇ ਕਰਵਾਏ ਜਾ ਰਹੇ ਨੇ, ਲੇਕਿਨ ਸਾਡਾ ਫੋਕਸ ਇਹ ਰਹਿਣਾ ਚਾਹੀਦਾ ਹੈ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕਿਹੜੇ ਯਤਨ ਹੋਣ, ਕਿਵੇਂ ਸਟ੍ਰੈਟੇਜਾਈਜ਼ ਕੀਤਾ ਜਾਏ ਕਿ ਅਸੀਂ ਪੋਲੀਟੀਕਲ ਪਾਵਰ ਖਾਲਿਸਤਾਨ ਹਾਸਲ ਕਰ ਸਕੀਏ ਜਿਹਦੇ ਨਾਲ ਦੁਸ਼ਮਣ ਦੋਸਤ ਬਣ ਜਾਂਦੇ ਨੇ। ਔਰ ਬਾਕੀ ਮੁੱਦੇ ਧਾਰਮਿਕ ਸਮਾਜਿਕ ਰਹੁ ਰੀਤਾਂ ਨਾਲ ਸੰਬੰਧਿਤ ਜੇ ਕੋਈ ਨੇ, ਉਹ ਸਾਡੇ ਵਿਦਵਾਨ ਸਕਾਲਰ ਮਹਾਂਪੁਰਖ ਟਕਸਾਲਾਂ ਜਥੇ ਉਹ ਬੈਠ ਕੇ ਇੱਕ ਆਜ਼ਾਦ ਫਿਜ਼ਾ ਦੇ ਵਿੱਚ ਉਹਨਾਂ ਨੂੰ ਰਿਜ਼ੋਲਵ ਕਰ ਸਕਦੇ ਨੇ। ਇਹ ਵਕਤ ਨਹੀਂ ਹੈ ਕਿ ਜਿਹਦੇ 'ਚ ਅਸੀਂ ਉਹਦੇ 'ਚ ਉਲਝੀਏ ਜਿਹਦੇ 'ਚ ਸਾਨੂੰ ਆਪਣਾ ਭਰਾ ਸਭ ਤੋਂ ਵੱਡਾ ਦੁਸ਼ਮਣ ਲੱਗ ਰਿਹਾ ਹੋਏ ਸਾਹਮਣੇ ਬੈਠਾ, ਔਰ ਜਿਹੜਾ ਅਸਲੀ ਦੁਸ਼ਮਣ ਹੈ ਉਹ ਲੁਕਿਆ ਹੋਇਆ, ਉਹ ਅੰਦਾਜ਼ਾ ਉਹ ਜਿਹੜਾ ਇੰਜੋਏ ਕਰ ਰਿਹਾ ਹੋਏ ਕਿ ਭਾਈ ਠੀਕ ਹੈ, ਇੱਕ ਦੂਜੇ ਦੇ ਸਿਰ 'ਚ ਸਵਾਹ ਪਾਓ। ਸੋ ਮੈਂ ਇਹ ਸਮਝਦਾ ਕਿ ਇਹੀ ਮੈਸੇਜ ਰਿਪੀਟਡਲੀ ਹਰ ਪਲੇਟਫਾਰਮ ਤੋਂ ਜਾਣਾ ਚਾਹੀਦਾ ਕਿ ਸਾਡਾ ਯਤਨ ਕੌਮੀ ਘਰ ਖਾਲਿਸਤਾਨ ਦੇ ਲਈ ਜਿੱਥੇ ਜਿੱਥੇ ਕੋਈ ਜਿਸ ਕਿਸਮ ਦੀਆਂ ਸੇਵਾਵਾਂ ਵੀ ਨਿਭਾ ਰਿਹਾ ਜੀ, ਉਸ ਨੂੰ ਐਪਰੀਸ਼ੀਏਟ ਕਰੀਏ। ਨਹੀਂ ਕਰ ਸਕਦੇ ਕ੍ਰਿਟਿਸਾਈਜ਼ ਨਾ ਕਰੀਏ, ਆਪ ਕੁਛ ਨਹੀਂ ਕਰ ਸਕਦੇ 2 ਵੇਲੇ ਦੀ ਅਰਦਾਸ ਕਰੀਏ। ਔਰ ਇਹ ਗੱਲ ਸਾਨੂੰ ਜਿਹੜਾ 100 ਹੱਥ ਰੱਸਾ ਸਿਰੇ ਤੇ ਗੰਢ ਇਹ ਸਮਝ ਲੈਣੀ ਚਾਹੀਦੀ ਹੈ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ ਡਿਸਕਸ਼ਨ ਦੇ ਲਈ, ਵਿਚਾਰ ਸਾਂਝੇ ਕਰਨ ਦੇ ਲਈ। ਜਾਂਦੇ ਜਾਂਦੇ ਅਖੀਰ ਦੇ ਵਿੱਚ ਸਾਡੇ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਲਾਈਵ ਜੁੜੇ ਹੋਏ ਨੇ, ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ, ਉਹਨਾਂ ਦੇ ਕਮੈਂਟਸ ਲੈ ਲਈਏ। YouTube ਤੇ ਸਾਡੇ ਨਾਲ ਸੋਹਨ ਮਾਹਿਲ ਜੀ ਸਾਨੂੰ ਫਤਿਹ ਸਾਂਝੀ ਕਰਦੇ ਆ, ਬਲਜੀਤ ਵੜੈਚ ਤੇ ਸੋਨੂ ਝੱਜ ਜੀ ਫਲਸਤੀਨ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਆ। ਧਰਮ ਸਿੰਘ ਪੰਨੂ ਟਰੰਪ ਸਾਹਿਬ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੰਦਰਜੀਤ ਸਿੰਘ ਸੰਧੂ, ਅਮਰਜੀਤ ਸਿੰਘ ਸੈਣੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਗਟ ਸਿੰਘ, ਕੁਲਵਿੰਦਰ ਸਿੰਘ ਭਿੰਡਰ ਜਿਹੜੇ ਨੇ ਉਹ ਸਾਡੀ ਸਾਲਾਨਾ ਕਰਦੇ ਆ ਪ੍ਰੋਗਰਾਮ ਦੇ ਲਈ ਤੇ ਨਾਲ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਨਾਮ ਸਿੰਘ, ਹਰਦੀਪ ਸਿੰਘ, ਕੁਲਦੀਪ ਕੌਰ ਗਿੱਲ ਮੇਜਰ ਅਸੀਸਾਂ ਦਿੰਦੇ ਆ, ਨਾਲੇ ਫਤਿਹ ਸਾਂਝੀ ਕਰਦੇ ਆ। ਬਹੁਤ ਸ਼ੁਕਰੀਆ ਗਿੱਲ ਸਾਹਿਬ ਜੀ। ਕੁਲਦੀਪ ਸਿੰਘ, ਰਾਜਨਪ੍ਰੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਤੇ ਰਵਨੀਤ ਕੰਗ ਲਿਖਦੇ ਆ, ਧੰਨ ਧੰਨ 10 ਪਾਤਸ਼ਾਹੀਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾਂ ਵਾਰ ਕਲਮਾਂ ਦਾ ਫੇਰ ਵਾਰ ਡੰਡੇ ਨਾਲ। ਬਹੁਤ ਵਧੀਆ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਸਰਦਾਰ ਅਮਰਜੀਤ ਸਿੰਘ ਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਸ਼ੀਦ ਮੁਨੱਵਰ ਜੀ ਲਿਖਦੇ ਆ ਵੀ ਪਾਕਿਸਤਾਨੀ ਪੰਜਾਬੀ ਵਿਸ਼ ਆਲ ਆਰ ਸਿੱਖ ਬ੍ਰਦਰਸ to get their own independent country very soon with the grace of almighty ਰੱਬ। ਆਮੀਨ। ਰਸ਼ਦ ਮੁਨੱਵਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੁਖਦੇਵ ਸਿੰਘ ਢਾਲੀਵਾਲ ਜੀ ਲਿਖਦੇ ਆ, ਅਰਦਾਸ I want everywhere peace, ਅਰਦਾਸ ਕਰਦੇ ਆ ਰਸ਼ੀਦ ਮੁਨੱਵਰ। ਸਾਡੀ 2 ਵੇਲੇ ਸਿੱਖਾਂ ਦੀ ਅਰਦਾਸ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੀ। ਰਸ਼ੀਦ ਮੁਨੱਵਰ ਦੁਆਰਾ ਲਿਖਦੇ ਆ, union is strength, so all the Sikh must be united to get Khalistan at the earliest. Indian government is adopting the Lord Minto policy of divide and rule. ਬਿਲਕੁਲ ਮੁਨੱਵਰ ਸਾਹਿਬ, ਕੱਲਾ ਲਾਰਡ ਮਿੰਟੋ ਨਹੀਂ, ਇਹ ਤਾਂ ਇਹਦੇ ਵੀ ਪਿਓ ਨੇ। ਇਹ ਜਿਹੜੀ ਵਰਣ ਆਸ਼ਰਮ ਤੋਂ ਡਿਵਾਈਡ ਐਂਡ ਰੂਲ ਦੀ ਪਾਲਿਸੀ ਤਾਂ ਘੜੀ ਬ੍ਰਾਹਮਣਾਂ ਨੇ ਹੋਈ ਹੈ। ਮਿੰਟੋ ਜਾਂ ਵੈਸਟਰਨ ਲੋਕ ਤਾਂ ਬਹੁਤ ਬਾਅਦ ਚ ਆਏ, ਇਹ ਤਾਂ ਪਿਓ ਨੇ ਇਸ ਪਾਲਿਸੀ ਦੇ ਜੀ। ਤੇ ਸਿੱਖ ਮਿਸਲ 47 ਵਾਲੇ ਕਮਾਂਡੋ ਫੋਰਸ ਬਾਬਾ ਜਸਕੀਰਤ ਸਿੰਘ, ਸ਼ਿੰਦਾ ਗਿੱਲ ਖਾਲਿਸਤਾਨੀ, ਰਣਜੀਤ ਸਿੰਘ, ਨਿਹੰਗ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਨਿਹੰਗ ਸਿੰਘ ਹੋਰਾਂ ਨੇ ਲਿਖਿਆ ਕਿ ਗ੍ਰੇਟਾ ਥੰਬਰਗ ਦਾ এনवायरमेंटल ਗਰਲ। ਬਲਹਾਰ ਸਿੰਘ ਕੰਗ ਫਤਿਹ ਸਾਂਝੀ ਕਰਦੇ ਆ। ਮਨਜੀਤ ਸਿੰਘ ਮਠਾੜੂ ਲਿਖਦੇ ਆ, ਬਾਪੂ ਸੂਰਤ ਸਿੰਘ ਗ੍ਰੇਟ ਸੋਲਿਡ ਸਟਰੋਂਗ ਸਿੱਖ had martyr। ਵਾਹਿਗੁਰੂ ਜੀ
ਬਲੈਸ ਹਿਮ। ਹਾਂ, ਭਾਈ ਮਨਜੀਤ ਸਿੰਘ ਜੀ, ਕੱਲ ਦਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਸੀ। ਉਹਨਾਂ ਦੀ ਜ਼ਿੰਦਗੀ ਦੇ ਉੱਤੇ ਅਸੀਂ ਕਾਫੀ ਵੇਰਵੇ ਨਾਲ ਗੱਲਬਾਤ ਕੀਤੀ ਸੀ ਜੀ। ਗੁਰਜੀਤ ਸਿੰਘ ਤੇ ਸਵਰਨ ਸਿੰਘ ਫਤਿਹ ਸਾਂਝੀ ਕਰਦੇ ਆ ਤੇ ਗੁਰਜੀਤ ਸਿੰਘ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਸਲਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਰ ਸਿੰਘ ਲਿਖਦੇ ਆ, ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ, ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ, SFJ ਜ਼ਿੰਦਾਬਾਦ। ਗੁਰਜੀਤ ਸਿੰਘ, ਬਿਲਕੁਲ ਜੀ, ਆਜ਼ਾਦੀ, ਬਿਲਕੁਲ ਜੀ, ਹੱਲ ਆਜ਼ਾਦੀ, ਖੁਸ਼ਹਾਲ ਖਾਲਿਸਤਾਨ ਹੀ ਹੱਲ ਹੈ, ਖਾਲਿਸਤਾਨ ਜ਼ਿੰਦਾਬਾਦ, ਜ਼ਿੰਦਾਬਾਦ, ਜ਼ਿੰਦਾਬਾਦ ਜੀ। ਜਸ ਗਿੱਲ ਜੀ ਫਤਿਹ ਸਾਂਝੀ ਕਰਦੇ ਆ ਨਾਲ। ਕਿਰਪਾਲ ਸਿੰਘ ਜੀ ਲਿਖਦੇ ਆ, ਕੁਝ ਰਾਸ਼ਟਰੀ ਗੰਗੂ ਤੇ ਅੰਧ ਭਗਤ ਚੰਦੂ 2014 ਵਿੱਚ ਮਾਇਆ ਨਾਲ ਪ੍ਰਾਪਤ ਕੀਤੀ ਲੱਕੜ ਦੀ ਕੁਰਸੀ ਨੂੰ ਹੀ ਆਜ਼ਾਦੀ ਸਮਝੀ ਜਾਂਦੇ ਹਨ। ਅਗਰ ਬਿਲਕੁਲ ਇਹੀ ਆਜ਼ਾਦੀ ਹੈ ਫਿਰ ਗੁਲਾਮੀ ਕੀ ਹੈ? ਪਰਿਭਾਸ਼ਾ ਦੇਵੋਗੇ, ਫੈਸਲਾ ਤੁਸੀਂ ਆਪ ਕਰ ਲਓ। ਬਿਲਕੁਲ ਠੀਕ ਹੈ। ਸ਼ਿੰਦਾ ਸਿੰਘ ਗਿੱਲ ਖਾਲਿਸਤਾਨੀ, ਜਸਪਾਲ ਸਿੰਘ ਕਾਇਲੇ ਤੇ ਰਾਜੇਸ਼ ਕੁਮਾਰ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਰਾਜੇਸ਼ ਕੁਮਾਰ ਲਿਖਦੇ ਆ, ਬਾਬੇ ਤੈਨੂੰ ਖਾਲਿਸਤਾਨ ਅਕਾਲ ਪੁਰਖ ਕੋਲ ਹੀ ਨਸੀਬ ਹੋਣਾ ਹੈ। ਬਹੁਤ ਸ਼ੁਕਰੀਆ ਰਾਜੇਸ਼ ਕੁਮਾਰ ਜੀ, ਤੁਹਾਡੀ ਕਾਮਨਾ ਦਾ ਜੀ। ਜਸ ਗਿੱਲ, ਇਹਨਾਂ ਵਿਚਾਰਿਆਂ ਦੀ ਬ੍ਰੈਡ ਬਟਰ ਇਹਦੇ ਚੋਂ ਨਿਕਲਦੀ ਹੈ, ਜਾ ਕੇ ਚੈੱਕ ਲੈਣਾ ਹੁੰਦਾ ਇਹਨਾਂ ਨੇ ਜੀ। ਜਸ ਗਿੱਲ, ਸ਼ਿੰਦਾ ਸਿੰਘ ਖਾਲਿਸਤਾਨੀ ਫਤਿਹ ਸਾਂਝੀ ਕਰਦੇ ਆ, ਵੱਡੇ ਵੀਰ ਜੀ ਸ਼ਿੰਦਾ ਗਿੱਲ ਜੀ, ਗੁਰਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਨਵੀਰ ਸਿੰਘ ਵੜੈਚ, ਅਵਤਾਰ ਸਿੰਘ ਤੇ ਕੁਲਦੀਪ ਸਿੰਘ ਸਿੱਖ ਰਾਜ ਦੇ ਫੌਜੀ, ਇਹ ਸਾਰੇ ਫਤਿਹ ਸਾਂਝੀ ਕਰਦੇ ਆ ਨਾਲ। ਲਿਖਦੇ ਆ, ਇਹ ਅਕਾਲੀ ਲਾਣਾ ਪੂਰੀ ਈਸਾਈ ਬਿਰਾਦਰੀ ਟਰਾਲੀਆਂ ਵਿੱਚ ਭਰ ਲਿਆਂਦੀ ਸੀ ਇਹਨਾਂ ਨੇ। ਹਾਂ, ਹੁਣ ਤਾਂ ਹਲਾ ਲੂਲੂ ਕਰਦੇ ਨੇ ਬੜੀ ਬੇਸ਼ਰਮੀ ਦੇ ਨਾਲ, ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈ ਬਿਲਕੁਲ। ਤੇ ਆਲਮਾਈਟੀ ਲਾਈਟਨਿੰਗ ਕਾਰਬਨੋਡੋ ਲਿਖਦੇ ਆ, ਇਫ ਵੀ ਹੈਵ ਨਾਟ ਟਰੂਥ ਦੈਨ ਵੀ ਵਰ ਬਲਾਈਂਡ ਵਿਦ ਸਿਸਟਰ ਮਾਇਆ। ਜਿਉਂ ਲੜਾਈ ਸਾਰੀ ਕਿਵ ਸਚਿਆਰਾ ਹੋਈ ਹੈ, ਕਿਵ ਘੂੜਾ ਟੁੱਟੇ ਪਾਲ। ਸੱਚ ਤੱਕ ਪਹੁੰਚਣਾ, ਸੱਚ ਦੇ ਵਿੱਚ ਜੁੜਨਾ, ਸੱਚ ਕਮਾਣਾ ਤੇ ਸੱਚ ਦੇ ਵਿੱਚ ਸਮਾਣਾ, ਇਹੀ ਸਾਰਾ ਜੀਵਨ ਦਾ ਪਰਪਸ ਹੈ। ਤੇ ਰੰਗਰੇਟਾ ਅਫੀਸ਼ੀਅਲ ਦੀ ਆਈਡੀ ਤੋਂ ਲਿਖਦੇ ਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਨੂੰ ਕਦੇ ਕਦੇ ਐਂ ਲੱਗਦਾ ਕਿ ਪੰਜਾਬ 'ਚ ਧਰਨਿਆਂ ਤੋਂ ਜ਼ਿਆਦਾ ਆਪਣੇ ਰਾਜ ਦੀ ਗੱਲ ਕਰਨੀ ਚਾਹੀਦੀ ਆ। ਬਿਲਕੁਲ ਠੀਕ ਕਹਿ ਰਹੇ ਹੋ। ਇਹ ਸਿੰਪਟਮਸ, ਲੱਛਣਾਂ ਦੇ ਨਾਲ ਅਸੀਂ ਲੜਦੇ ਹਾਂ, ਧਰਨਿਆਂ ਨਾਲ ਜਿਹੜਾ ਅਸਲ ਗੁਲਾਮੀ ਦੀ ਜੜ ਕੱਢਣ ਲਈ ਸੰਘਰਸ਼ ਵਿੱਢਿਆ ਜਾਣਾ ਚਾਹੀਦਾ। ਤੇ ਫਿਰ ਨਿਹੰਗ ਸਿੰਘ, ਸ਼ਲਬੀ, ਸੁਖਵਿੰਦਰ ਸਿੰਘ, ਬੂਟਾ ਸਿੰਘ ਤੇ ਤੋਚਾ ਸਿੰਘ, ਜਸਬੀਰ ਸਿੰਘ, ਕੁਲਵੰਤ ਸੰਧੂ, ਪਰਮਿੰਦਰ ਸਿੰਘ, ਮਨਜੀਤ ਸਿੰਘ ਤੇ ਮੁਖਵਿੰਦਰ ਸਿੰਘ ਸਾਰੇ ਫਤਿਹ ਸਾਂਝੀ ਕਰਦੇ ਆ ਤੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਆ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਦਰਸ਼ਕਾਂ ਕੋਲੋਂ, ਵਿਊਅਰਸ, ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਬੇਨਤੀ ਜ਼ਰੂਰ ਕਰਦੇ ਹਾਂ, TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਤੋਰਨ ਦੇ ਲਈ, ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ, www.tv84.tv, ਜਾਂ ਫਿਰ ਸਾਨੂੰ ਡਾਇਰੈਕਟਲੀ ਵੀ ਤੁਸੀਂ ਚੈੱਕ ਬਣਾ ਕੇ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ, 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।